ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਅੱਜ 8 ਜਨਵਰੀ ਦਿਨ ਹੈਗਾ ਹੈ ਜੀ ਸ਼ਨੀਚਰਵਾਰ, ਤੇ ਹਰ ਸ਼ਨੀਚਰਵਾਰ ਨੂੰ ਆਪਾਂ ਪ੍ਰੋਗਰਾਮ ਕਰਦੇ ਹਾਂ US ਦੀ ਇਮੀਗ੍ਰੇਸ਼ਨ ਦੇ ਬਾਬਤ। US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਉਹਨਾਂ ਦੇ ਨਾਲ ਅਟਰਨੀ ਟੇਰਕੀਆਣਾ ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਅਟਰਨੀ ਟੇਰਕੀਆਣਾ ਜੀ ਅੱਜ ਜਿਹੜੇ ਵੀਡੀਓ ਦੇ ਰਾਹੀਂ ਨਹੀਂ, ਕੱਲੀ ਆਡੀਓ ਦੇ ਰਾਹੀਂ ਆਪਣੇ ਨਾਲ ਮੌਜੂਦ ਜਿਹੜੇ ਉਹ ਰਹਿਣਗੇ। ਥੋੜ੍ਹੀ ਜਿਹੀ ਸਿਹਤ ਉਹਨਾਂ ਦੀ ਢਿੱਲੀ ਆ, ਇਸ ਕਰਕੇ ਅੱਜ ਜਿਹੜੇ ਉਹ ਸਵਾਲਾਂ ਦੇ ਜਵਾਬ ਜਿਹੜੇ ਉਹ ਨਹੀਂ ਲੈ ਸਕਣਗੇ। ਸਾਨੂੰ ਪਤਾ ਵੀ ਪਿਛਲੀ ਵਾਰੀ ਨਵੇਂ ਸਾਲ ਦੇ ਕਰਕੇ ਵੀ ਨਹੀਂ ਆਪਾਂ ਕਰ ਸੀਗੇ, ਪਰ ਇਸ ਵਾਰ ਸਿਹਤ ਉਹਨਾਂ ਦੀ ਥੋੜ੍ਹੀ ਨਾਸਾਜ਼ ਹੋਣ ਕਰਕੇ ਉਹ ਨਹੀਂ ਲੈ ਸਕਣਗੇ। ਪਰ ਅਸੀਂ ਇਹਨਾਂ ਦਾ ਥੈਂਕ ਯੂ ਕਰਦੇ ਹਾਂ ਵੀ ਸਿਹਤ ਢਿੱਲੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਨਾਲ ਜੁੜੇ ਨੇ ਤੇ ਆਪਣੇ ਨਾਲ ਇੰਪੋਰਟੈਂਟ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਗੱਲਾਂ ਆ ਉਹ ਜਿਹੜੀਆਂ ਜ਼ਰੂਰ ਆਪਣੇ ਨਾਲ ਕਰਨਗੇ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਜਿਹੜੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500, ਹਰ ਤਰੀਕੇ ਦੀ ਇਹਨਾਂ ਦੇ ਕੋਲੋਂ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ, ਅਵਤਾਰ ਸਿੰਘ ਬੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਿਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਮੇਜਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਟਰਾਈਅਸ ਟਰੱਕਿੰਗ, ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਦੀਪ ਸਿੰਘ ਨਾਹਲ, ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਅਟਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਜੀ? ਜੀ ਅੱਜ ਆਪਾਂ ਜੀ E2 ਵੀਜ਼ੇ ਬਾਰੇ ਦੁਬਾਰਾ ਗੱਲ ਕਰਾਂਗੇ। ਕਾਫੀ ਸਾਰੀ ਕਾਲਸ ਕਲਾਇੰਟਸ ਦੀਆਂ ਆਉਂਦੀਆਂ ਰਹਿੰਦੀਆਂ ਤੇ ਕਾਫੀ ਲੋਕਾਂ ਨੂੰ ਸ਼ਾਇਦ ਅਜੇ ਤੱਕ ਕਲੈਰੀਫਿਕੇਸ਼ਨ ਨਹੀਂ ਮਿਲੀ ਕਿ E2 ਵੀਜ਼ਾ ਕੀ ਆ, ਇਨਵੈਸਟਮੈਂਟ ਕਿੰਨੀ ਚਾਹੀਦੀ ਆ, ਕਿੱਦਾਂ ਦਾ ਕੰਮ ਤੁਸੀਂ US ਦੇ ਵਿੱਚ ਆ ਕੇ ਕਰ ਸਕਦੇ ਆ। ਸੋ E2 ਵੀਜ਼ੇ ਬਾਰੇ ਅੱਜ ਡਿਸਕਸ ਕਰਾਂਗੇ ਤੇ ਸਪੈਸ਼ਲੀ ਜਿਹੜੇ ਟਰੱਕਰਸ ਹੈਗੇ ਆ E2 ਦੇ ਰਾਹੀਂ ਜਿਹੜੇ US ਆਉਣਾ ਚਾਹੁੰਦੇ ਆ ਉਸ ਬਾਰੇ। ਜੀ, ਸੋ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਖਾਸ ਕਰਕੇ ਜਿਹੜੇ ਕੈਨੇਡੀਅਨ ਜਿਹੜੇ ਟਰੱਕਰਸ ਨੇ, ਜਿਹੜੇ ਉੱਥੇ ਦੇ ਸਿਟੀਜ਼ਨ ਨੇ ਤੇ ਉਹ ਮੂਵ ਹੋਣਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ, ਇੱਥੇ ਆ ਕੇ ਕੰਮ ਕਾਰ ਕਰਨਾ ਚਾਹੁੰਦੇ ਆ। ਸੋ ਉਹਨਾਂ ਦੇ ਲਈ ਆਈ ਥਿੰਕ ਸਭ ਤੋਂ ਸੌਖਾ ਰਾਹ ਜਿਹੜਾ ਉਹ ਰਹਿੰਦਾ ਆ ਵੀ ਉਹ ਇੱਥੇ ਆ ਕੇ ਜਿਹੜਾ ਕੰਮ ਵੀ ਕਰ ਸਕਣ ਤੇ ਰਿਹਾਇਸ਼ ਵੀ ਤੇ ਆਪਣੇ ਪਰਿਵਾਰ ਸਮੇਤ ਜਿਹੜੇ ਉੱਥੇ ਮੂਵ ਹੋ ਸਕਦੇ ਆ। ਸੋ ਬਹੁਤ ਵਾਰੀ ਸਾਨੂੰ ਜਿਹੜੇ ਟਰੱਕਿੰਗ ਵਾਲੇ ਪ੍ਰੋਗਰਾਮ 'ਚ ਵੀ ਇਸ ਦੇ ਬਾਰੇ ਪੁੱਛਿਆ ਜਾਂਦਾ ਆ। ਸੋ ਜਿੰਨੇ ਵੀ ਸਾਡੇ ਅੱਜ ਸਰੋਤੇ ਸੁਣ ਰਹੇ ਆ, ਸੋ ਧਿਆਨ ਦੇ ਨਾਲ ਜਿਹੜਾ ਜੀ ਸੁਣਿਓ। ਇਕੱਲਾ ਕੈਨੇਡਾ ਦੇ ਨਾਲ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕ ਆ, ਉਹ ਵੀ ਜਿਹੜੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਇਸ E2 ਟਰੀਟੀ ਦੇ ਅੰਡਰ ਜਿਹੜੇ ਉਹ ਆਉਂਦੇ ਹੈਗੇ ਆ। ਸੋ ਇੱਕ ਇਸ ਦੇ ਵਿੱਚ ਅੰਡਰਲਾਈਨ ਆਪਾਂ ਜਿਹੜੀ ਗੱਲ ਕਰ ਲਈਏ ਸਭ ਤੋਂ ਪਹਿਲਾਂ, ਵੀ ਜਿਹੜੇ ਵੀ ਆਪਾਂ ਮੁਲਕ ਦੀ ਗੱਲ ਕਰਾਂਗੇ, ਜਦੋਂ ਆਪਾਂ ਕਹਿਣਾ ਵੀ ਕੈਨੇਡਾ ਕਹਿ ਲਓ ਜਾਂ ਯੂਰਪ ਦੇ ਮੁਲਕ ਕਹਿ ਰਹੇ ਆ, ਉਹ ਜਿਹੜਾ ਬੰਦਾ ਜਿਹਨੇ ਵੀ ਮੂਵ ਹੋਣਾ, ਉਹ ਉਸ ਮੁਲਕ ਦਾ ਸਿਟੀਜ਼ਨ ਹੋਣਾ ਜ਼ਰੂਰੀ ਆ। ਜੀ ਬਿਲਕੁਲ, ਜਿਹੜਾ ਮੇਨ ਬੰਦਾ ਉਹ ਸਿਟੀਜ਼ਨ ਹੋਣਾ ਜ਼ਰੂਰੀ ਆ ਤੇ ਵਾਈਫ ਜਾਂ ਬੱਚੇ ਉਹ ਭਾਵੇਂ ਇੰਡੀਆ ਦੇ ਸਿਟੀਜ਼ਨ ਹੋਣ, ਉਹਨਾਂ ਦਾ ਕੋਈ ਨਹੀਂ, ਉਹ ਨਾਲ ਜਾ ਸਕਦੇ ਆ। ਜਿਹੜਾ ਮੇਨ ਬੰਦਾ ਜਿਹਨੇ E2 ਕਰਨਾ ਉਹਨੂੰ ਸਿਟੀਜ਼ਨਸ਼ਿਪ ਚਾਹੀਦੀ ਹੈ। ਜੀ ਜੀ ਜੀ। ਤੇ ਚਲੋ ਆਪਾਂ ਹੁਣ ਜੇ ਇਸਦੀ ਗੱਲ ਕਰਦੇ ਜਾਈਏ, ਜੇ ਤੁਸੀਂ ਆਰਾਮ ਦੇ ਨਾਲ ਥੋੜ੍ਹਾ ਦੱਸੋ। ਮੈਨੂੰ ਪਤਾ ਵੀ ਥੋੜ੍ਹਾ ਜਿਹਾ ਤੁਹਾਡੀ ਸਿਹਤ ਢਿੱਲੀ ਹੈਗੀ ਆ, ਪਰ ਕੋਈ ਨਹੀਂ, ਤੁਸੀਂ ਜਿੰਨਾ ਚਿਰ ਵੀ ਜਿਹੜਾ ਤੁਸੀਂ ਨਾਲ ਜੁੜ ਕੇ ਦੱਸ ਸਕਦੇ ਹੋ ਜਿਹੜਾ ਜ਼ਰੂਰ ਦੱਸਿਓ। ਕੀ ਹੁੰਦਾ ਹੈ ਜੀ ਇਹ E2 ਵੀਜ਼ਾ ਤੇ ਕੌਣ ਅਪਲਾਈ ਇਸ ਨੂੰ ਕਰ ਸਕਦਾ ਹੈ?
ਜੀ, ਇਹ ਜੇ ਇੱਕ ਇਨਵੈਸਟਮੈਂਟ ਬੇਸ ਵੀਜ਼ਾ ਤੇ ਕਾਫੀ ਸਾਰੇ ਮੁਲਕ ਇਹਦੇ ਵਿੱਚ ਆਉਂਦੇ ਨੇ ਤੇ E2 ਇੱਕ ਟਰੀਟੀ ਕੀਤੀ ਹੁੰਦੀ ਹੈ ਯੂਐਸ ਨੇ ਕਾਫੀ ਸਾਰੇ ਮੁਲਕਾਂ ਨਾਲ ਕੀਤੀ ਹੋਈ ਆ, ਪਾਕਿਸਤਾਨ ਨਾਲ, ਕੈਨੇਡਾ ਨਾਲ, ਛੋਟੇ ਮੁਲਕ ਕਾਫੀ ਆ ਜਾਂਦੇ ਨੇ, ਯੂਰਪ ਤੇ ਆਲਮੋਸਟ ਸਾਰੇ ਦੇਸ਼ ਇਹਦੇ ਵਿੱਚ ਆ ਜਾਂਦੇ ਨੇ ਤੇ ਮੁੱਖ ਤੌਰ ਤੇ ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਨੇ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਨਿਊਜ਼ੀਲੈਂਡ, ਫਿਲੀਪੀਨਜ਼, UK ਤੇ ਕਾਫੀ ਸਾਰੇ ਜਿਹੜੇ ਇਹਦੇ ਵਿੱਚ ਮੁਲਕ ਆ ਜਾਂਦੇ ਨੇ। ਲਿਸਟ ਜਿਹੜੀ ਇਹਦੀ ਹੈਗੀ ਆ ਕਿਹੜਾ ਕਿਹੜਾ ਆਂਦਾ ਇਹਦੇ ਵਿੱਚ, ਉਹ ਤੁਹਾਨੂੰ ਇੰਟਰਨੈਟ ਤੇ ਗੂਗਲ ਸਰਚ ਰਾਹੀਂ ਮਿਲ ਜੂਗੀ। ਤੇ ਇਹ ਜਿਹੜੇ ਕੰਟਰੀ ਦੇ ਵਿੱਚ ਜਦੋਂ ਲੋਕੀ ਜਾਂਦੇ ਨੇ ਤੇ ਜਦੋਂ ਉੱਥੋਂ ਸਿਟੀਜ਼ਨ ਬਣ ਕੇ ਪਾਸਪੋਰਟ ਲੈ ਲੈਂਦੇ ਨੇ ਤੇ ਫਿਰ ਉਹਨਾਂ ਦਾ ਅਮਰੀਕਾ ਵੱਲ ਆਉਣ ਦਾ ਰਾਹ ਖੁੱਲ ਜਾਂਦਾ। ਠੀਕ ਹੈ ਜੀ। ਸੋ ਆਪਾਂ ਜੇ ਹੁਣ ਗੱਲ ਕਰੀਏ ਆਪਣੇ ਜਿਹੜੇ E2 ਵੀਜ਼ੇ ਦੇ ਇਹ ਮੁਲਕ ਵਾਲੇ ਜਿਹੜੇ ਉਹਨਾਂ ਦੇ ਸਿਟੀਜ਼ਨ ਆ ਜਿਹੜੇ ਇੱਥੇ ਮੂਵ ਹੋਣਾ ਚਾਹੁੰਦੇ ਆ, ਜੇ ਗੱਲ ਕਰੀਏ ਵਿੱਚੋਂ ਕੈਨੇਡੀਅਨ ਜਿਹੜੇ ਸਿਟੀਜ਼ਨ ਜਿਹੜੇ ਟਰੱਕ ਡਰਾਈਵਰਸ ਨੇ ਜਾਂ ਟਰੱਕਿੰਗ ਕੰਪਨੀ ਦੇ ਮਾਲਕ ਨੇ ਉੱਥੇ, ਤੇ ਜਿਹੜੇ ਉਹ ਇੱਥੇ ਮੂਵ ਹੋਣਾ ਚਾਹੁੰਦੇ ਨੇ, ਚਾਹੇ ਉਹ ਉੱਥੇ ਓਨਰ ਆਪਰੇਟਰ ਆ, ਡਰਾਈਵਰ ਆ, ਜਾਂ ਉਹਨਾਂ ਦੀ ਆਪਣੀ ਹੈਗੀ ਆ US ਦੇ ਵਿੱਚ ਮੂਵ ਹੋਣਾ ਚਾਹੁੰਦੇ ਆ, ਉਹਨਾਂ ਦੇ ਲਈ ਫਿਰ ਕੀ ਪ੍ਰੋਸੈਸ ਕੀ ਆ? ਕੀ ਉਹ ਵੀ ਜਿਹੜੇ ਇੱਥੇ ਆ ਸਕਦੇ ਨੇ? ਜੀ, ਬਿਲਕੁਲ ਆ ਸਕਦੇ ਨੇ। ਸੋ ਉਹਨਾਂ ਨੂੰ ਪਹਿਲਾਂ ਤਾਂ ਕੰਪਨੀ ਖੋਲਣੀ ਪਊਗੀ ਇੱਥੇ ਯੂਐਸ ਦੇ ਵਿੱਚ। ਕੰਪਨੀ ਦੇ ਵਿੱਚ ਪੈਸੇ ਇਨਵੈਸਟ ਕਰਨੇ ਪੈਣੇ ਆ ਤੇ ਜੇ ਉਹਨਾਂ ਦੇ ਉੱਥੇ ਟਰੱਕ ਹੈਗੇ ਆ ਕੈਨੇਡਾ ਦੇ ਵਿੱਚ ਤੇ ਆਪਣੀ ਜਿਹੜੀ ਇਕਵਿਪਮੈਂਟ ਆ ਉਹ ਵੀ ਉਹ ਕੰਟਰੀਬਿਊਟ ਕਰ ਸਕਦੇ ਆ ਬਿਜ਼ਨਸ ਦੇ ਵਿੱਚ, ਜਿਹੜਾ ਯੂਐਸ ਕੰਪਨੀ ਆ। ਤੇ 51% ਉਹਨਾਂ ਨੂੰ ਜਿਹੜੀ ਮਾਲਕੀ ਚਾਹੀਦੀ ਹੈ ਯੂਐਸ, ਜਿਹੜਾ ਬਿਜ਼ਨਸ ਉਹਨਾਂ ਨੇ ਖੜਾ ਕਰਨਾ। ਠੀਕ ਹੈ। ਤੇ 49% ਕਿਸੇ ਹੋਰ ਨੂੰ ਵੀ ਦੇ ਸਕਦੇ ਆ ਜੇ ਉਹਨਾਂ ਦਾ ਕੋਈ ਰਿਸ਼ਤੇਦਾਰ ਇੱਥੇ ਹੈਗਾ। ਤੇ ਜੇ ਉਹਨਾਂ ਦਾ ਇੱਥੇ ਰਿਸ਼ਤੇਦਾਰ ਮੰਨ ਲਓ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਹੀ ਸੀਗਾ ਤੇ ਉਹ ਆਪਣੀ ਜਿਹੜੀ ਇਕਵਿਪਮੈਂਟ ਆ ਉਹ ਵੀ ਕੰਪਨੀ ਦੇ ਵਿੱਚ ਪਾ ਸਕਦੇ ਨੇ। ਸੋ ਇਹ ਕੰਬੀਨੇਸ਼ਨ ਆਫ ਤੁਹਾਡੀ ਇਨਵੈਸਟਮੈਂਟ ਤੇ ਇਕਵਿਪਮੈਂਟ ਤੇ ਕੰਪਨੀ ਸੈੱਟ ਕਰਕੇ ਤੇ ਯੂਐਸ ਗਵਰਨਮੈਂਟ ਨੂੰ ਤੁਸੀਂ ਜੇ ਪਲਾਨ ਦੱਸਦੇ ਹੋ ਕਿ ਮੈਂ 5 ਤੋਂ 7 ਜੌਬਸ ਕ੍ਰੀਏਟ ਕਰੂੰਗਾ 2-3 ਸਾਲਾਂ 'ਚ, ਤੇ ਫਿਰ ਤੁਸੀਂ E2 ਰਾਹੀਂ ਇੱਥੇ ਆ ਸਕਦੇ ਹੋ। ਸੋ ਇਹ ਜਿਹੜਾ ਵੀਜ਼ਾ ਇਹ ਟਰੱਕ ਚਲਾਉਣ ਲਈ ਨਹੀਂ ਹੈਗਾ, ਇਹ ਇੱਕ ਕੰਪਨੀ ਰਨ ਕਰਨ ਲਈ ਆ। ਠੀਕ ਹੈ। ਸੋ ਬਿਲਕੁਲ ਇਸ ਚੀਜ਼ ਨੂੰ ਜਿਹੜਾ ਉਹ ਜ਼ਰੂਰ ਧਿਆਨ ਹਿੱਤ ਤੁਸੀਂ ਰੱਖਣਾ ਆ। ਸੋ ਹੁਣ ਤੁਸੀਂ ਕਿਹਾ ਵੀ 51% ਮਾਲਕੀਅਤ ਉਹਨਾਂ ਦੇ ਆਪਣੇ ਕੋਲ, ਦੂਜੇ ਪਾਸੇ 49% ਕਿਸੇ ਹੋਰ ਕੋ ਵੀ ਹੋ ਸਕਦੀ ਆ। ਕੀ ਇਸ ਦਾ ਮਤਲਬ ਆ ਵੀ ਇਨਵੈਸਟਮੈਂਟ ਦੇ ਵਿੱਚ ਵੀ ਉਹ 51% ਹੀ ਜਿਹੜੀ ਉਹਨਾਂ ਨੂੰ ਪਾਉਣੀ ਪਊਗੀ, ਜਾਂ ਸਾਰੀ ਦੀ ਸਾਰੀ ਇਨਵੈਸਟਮੈਂਟ ਜਿਹੜੀ ਉਹ ਇਹਨਾਂ ਦੀ ਹੋਣੀ ਚਾਹੀਦੀ ਹੈ? ਜਿਹੜਾ ਐਕਚੁਅਲੀ ਲਾਅ ਤਾਂ ਇਹ ਕਹਿੰਦਾ ਕਿ 50% ਮਾਲਕੀ ਹੋਣੀ ਚਾਹੀਦੀ ਆ, ਪਰ ਆਪਾਂ ਜਿੱਦਾਂ ਪ੍ਰੈਕਟੀਕਲ ਦੇਖਦੇ ਹਾਂ ਜਦੋਂ ਐਮਬੈਸੀ 'ਚ ਬੰਦਾ ਜਾਂਦਾ, ਜਿਹੜਾ 50% ਆ ਉਹਨੂੰ ਕਾਫੀ ਹਾਰਡ ਟਾਈਮ ਦਿੰਦੇ ਆ ਹੂੰ, ਤੇ ਹੂੰ, ਉਹਨੂੰ ਕਹਿੰਦੇ ਕਿ ਤੂੰ ਫੈਸਲੇ ਕਿੱਦਾਂ ਲਊਂਗਾ, ਤੁਹਾਡਾ ਤਾਂ ਟਾਏ ਹੋ ਜਾਣਾ ਤੇ ਹੂੰ। ਫੈਸਲਾ ਕੌਣ ਲਊਗਾ ਕੰਪਨੀ ਦਾ ਜੇ ਦੋਨਾਂ 'ਚ ਕਨਫਲਿਕਟ ਹੋ ਗਿਆ। ਸੋ ਇਹ ਹੈ ਕਿ 51% ਨਾਲ ਥੋੜਾ ਜਿਹਾ ਈਜ਼ੀ ਹੋ ਜਾਂਦਾ ਤੇ ਕੋਈ ਐਸਾ ਏਦਾਂ ਦੀ ਰਿਕੁਆਇਰਮੈਂਟ ਨਹੀਂ ਕਿ 51% ਨੇ ਉਹਦੀ 19 ਇਨਵੈਸਟਮੈਂਟ ਹੋਣੀ ਚਾਹੀਦੀ, ਜਿਹੜੀ ਤੁਹਾਡੀ ਇਨਵੈਸਟਮੈਂਟ ਉਹ ਡਿਫਰੈਂਟ ਹੋ ਸਕਦੀ ਹੈ। ਠੀਕ ਹੈ। ਸੋ ਤੁਸੀਂ ਮਤਲਬ ਇਹਦੇ ਵਿੱਚ ਗਿਫਟ ਵੀ ਲੈ ਸਕਦੇ ਹੋ, ਲੋਨ ਵੀ ਲੈ ਸਕਦੇ ਹੋ ਆਪਣੇ ਰਿਸ਼ਤੇਦਾਰ ਤੋਂ। ਸੋ ਕੋਈ ਏਦਾਂ ਨਹੀਂ ਕਿ ਸਾਰੇ ਪੈਸੇ ਤੁਸੀਂ ਪਾਣੇ ਆ ਜਾਂ 51% ਤੁਸੀਂ ਪਾਣਾ। ਜੀ। ਸੋ ਜਦੋਂ ਇਹ E2 ਵੀਜ਼ੇ ਦੇ ਲਈ ਅਪਲਾਈ ਕਰਨਾ ਹੈ, ਜਾਂ ਜਦੋਂ ਇਨਵੈਸਟਮੈਂਟ ਲੱਭਣੀ ਆ, ਕਰਨੀ ਆ, ਕੰਪਨੀ ਸੈਟਅਪ ਕਰਨੀ ਹੈ, ਕੀ ਉਦੋਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਹੋਣਾ ਜ਼ਰੂਰੀ ਆ, ਜਾਂ ਬਾਹਰ ਬੈਠੇ ਵੀ ਉੱਥੋਂ ਕਰ ਸਕਦੇ ਨੇ? ਤੁਹਾਡੇ ਕੋਲ ਦੋਨੋਂ ਆਪਸ਼ਨ ਹੈਗੀਆਂ। ਜੇ ਤਾਂ ਬੰਦਾ ਇੱਥੇ ਟੂਰਿਸਟ ਵੀਜ਼ੇ ਤੇ ਆਵੇ, ਜਿਹੜਾ ਆਪਣਾ B2 ਵੀਜ਼ਾ ਜਿਹਨੂੰ ਕਹਿੰਦੇ ਨੇ, B1 B2, ਹੂੰ, ਤੇ ਹੂੰ। ਜੇ ਤਾਂ ਤੁਸੀਂ ਵੀਜ਼ੇ ਤੇ ਆਉਂਦੇ ਹੋ ਫਿਰ ਤਾਂ ਤੁਸੀਂ ਇੱਥੇ ਹੀ ਚੇਂਜ ਕਰ ਸਕਦੇ ਹੋ E2 ਪ੍ਰੀਮੀਅਮ ਪ੍ਰੋਸੈਸਿੰਗ ਰਾਹੀਂ। 15 ਕੁ ਦਿਨਾਂ 'ਚ ਤੁਹਾਡਾ ਕੇਸ ਜਿਹੜਾ ਉੱਤੇ ਡਿਸੀਜਨ ਆ ਜਾਂਦਾ। ਜਿਹੜੇ ਹੁਣ ਯੂਰਪ ਵਾਲੇ ਆ, ਕਈ ਵਾਰੀ ਉਹ ਟੂਰਿਸਟ ਵੀਜ਼ੇ ਤੇ ਨਹੀਂ ਆਉਂਦੇ, ਉਹ ਆਪਣਾ ਜਿਹੜਾ 90 ਡੇਜ਼ ਵਾਲਾ ਐਸਟਾ ਹੁੰਦਾ, ਵੀਜ਼ਾ ਵੇਵਰ ਪ੍ਰੋਗਰਾਮ ਜਿਹਨੂੰ ਕਹਿੰਦੇ ਨੇ, ਉੱਤੇ ਆਉਂਦੇ ਆ। ਉਹ ਵਾਲੇ ਵੀਜ਼ੇ ਤੋਂ ਤੁਸੀਂ ਚੇਂਜ ਨਹੀਂ ਕਰ ਸਕਦੇ। ਮਤਲਬ ਜਿਹੜਾ ਤਾਂ ਟੂਰਿਸਟ ਵੀਜ਼ੇ ਤੇ ਆਇਆ ਉਹ ਚੇਂਜ ਕਰ ਸਕਦਾ, ਜਾਂ ਕੋਈ ਹੋਰ ਸਟੂਡੈਂਟ ਵੀਜ਼ੇ ਤੇ ਆ, ਤੇ ਜਿਹੜਾ ਐਸਟਾ ਵਾਲਾ ਉਹ ਬੰਦਾ ਚੇਂਜ ਨਹੀਂ ਕਰ ਸਕਦਾ, ਉਹਨੂੰ ਬਾਹਰੋਂ ਕਰਨਾ ਪੈਂਦਾ। ਤੇ ਮੁੱਖ ਤੌਰ ਤੇ ਡਿਫਰੈਂਸ ਇਹ ਹੈ ਕਿ ਜਿਹੜਾ ਇੱਥੇ ਕਰ ਸਕਦਾ ਉਹਦਾ ਪ੍ਰੋਸੈਸ ਥੋੜਾ ਜਿਹਾ ਸਮੂਥ ਆ, 15 ਦਿਨਾਂ 'ਚ ਤੁਹਾਨੂੰ ਜਵਾਬ ਆ ਜਾਂਦਾ। ਜਿਹੜਾ ਜਿਹਨੂੰ ਬਾਹਰੋਂ ਕਰਨਾ ਪੈਂਦਾ ਉਹਨੂੰ ਫਿਰ ਐਮਬੈਸੀ ਦੀ ਜਿਹੜੀ ਅਪਾਇੰਟਮੈਂਟ ਦੀ ਵੇਟ ਕਰਨੀ ਪੈਂਦੀ ਹੈ। ਉਹ ਸਾਨੂੰ ਪਤਾ ਹੀ ਹੈ ਕਿ ਕੋਵਿਡ ਦੇ ਵਿੱਚ ਕਾਫੀ ਪ੍ਰੋਬਲਮ ਚੱਲ ਰਹੀ ਹੈ ਅਪਾਇੰਟਮੈਂਟਸ ਦੀ। ਹੂੰ, ਉਹਨੂੰ ਹੂੰ। ਥੋੜਾ ਜਿਹਾ ਜ਼ਿਆਦਾ ਟਾਈਮ, ਜਿੱਦਾਂ 3-4 ਮਹੀਨੇ ਲੱਗ ਸਕਦੇ ਨੇ। ਠੀਕ ਹੈ। ਸੋ ਜਿਹੜੀ E2 ਕਲਾਸੀਫਿਕੇਸ਼ਨ ਹੈਗੀ, ਬਾਹਰੋਂ ਬੈਠੇ, US ਦੇ ਬਾਹਰੋਂ ਬੈਠੇ ਆ, ਉਸ ਨੂੰ obtain ਕਰਨ ਦੇ ਲਈ ਕੀ ਕਰਨਾ ਪੈਂਦਾ? ਉਹ ਕਿੱਦਾਂ ਲਈ ਲਈ ਜਾਂਦੀ ਹੈ? ਅਮ, ਜਿਹੜੇ ਤਾਂ ਜੀ ਬਾਹਰੋਂ ਆ ਉਹਨੂੰ ਇੱਕ ਹਰੇਕ ਕੌਂਸੂਲੇਟ ਦੇ ਨਾ, ਜਿੱਦਾਂ ਕੰਟਰੀ ਦੇ ਸਪੈਸੀਫਿਕ ਉਹਨਾਂ ਨੇ ਆਪਣੀ ਆਪਣੀ ਰਿਕੁਆਇਰਮੈਂਟਸ ਦੱਸੀਆਂ ਹੋਈਆਂ ਕਿ ਕਿੱਦਾਂ ਕਰਨਾ। ਸੋ ਜਿਹੜਾ E2 ਆ, ਹਰੇਕ ਕੌਂਸੂਲੇਟ ਦਾ ਆਪਣਾ ਆਪਣਾ ਪ੍ਰੋਸੀਜਰ ਆ, ਆਪਣਾ ਆਪਣਾ ਪੈਕੇਟ ਹੈ। ਸੋ ਬੇਸਿਕਲੀ ਇੱਕ ਤੁਸੀਂ ਪੈਕੇਟ ਤਿਆਰ ਕਰਨਾ ਜਿੱਦਾਂ ਉਹਨਾਂ ਦੀਆਂ ਰਿਕੁਆਇਰਮੈਂਟਸ ਹੈ। ਸੋ ਮੁੱਖ ਤੌਰ ਤੇ ਇਹਦੇ ਵਿੱਚ ਕੀ ਹੈ ਕਿ ਬਿਜ਼ਨਸ ਪਲਾਨ ਕਾਫੀ ਜ਼ਰੂਰੀ ਹੁੰਦਾ ਹੈ ਕਿ ਬਿਜ਼ਨਸ ਕਰਨਾ ਕੀ ਹੈ।
ਤੇ ਹੋਰ ਜਿਹੜੀਆਂ E2 ਦੀਆਂ ਸ਼ਰਤਾਂ ਹੁੰਦੀਆਂ ਕਿ ਬਿਜ਼ਨਸ ਤੁਹਾਡਾ ਛੋਟੇ ਲੈਵਲ ਦਾ ਨਹੀਂ ਆ, ਤੁਸੀਂ ਆ ਕੇ E2 ਵਾਲੇ ਜਿਹੜੇ ਰੂਲ ਆ ਕਿ ਬਿਜ਼ਨਸ ਨੂੰ ਤੁਸੀਂ ਡਿਵੈਲਪ ਕਰੋਗੇ, ਲੇਬਰ ਨਹੀਂ ਕਰੋਗੇ ਇੱਥੇ। ਸੋ ਇਦਾਂ ਦੀਆਂ ਕਾਫੀ ਜਿਹੜੀਆਂ ਰਿਕੁਆਇਰਮੈਂਟ ਆ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਂਦੀਆਂ। ਸੋ ਜੇ ਤੁਸੀਂ ਬਾਹਰੋਂ ਦੀ ਕਰਦੇ ਆ, ਤੁਹਾਨੂੰ ਇੱਕ ਪੈਕੇਟ ਬਣਾ ਕੇ ਭੇਜਣਾ ਪੈਂਦਾ ਜਿਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਵੀ ਉਹਨਾਂ ਦੀਆਂ ਸ਼ਰਤਾਂ, ਉਹਦਾ ਤੁਹਾਨੂੰ ਐਵੀਡੈਂਸ ਦੇਣਾ ਪੈਂਦਾ। ਸੋ ਪੈਕੇਟ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਉੱਥੇ, ਪਹਿਲਾਂ ਤੁਸੀਂ ਆਨਲਾਈਨ ਸਬਮਿਟ ਕਰਦੇ ਹੋ, ਫਿਰ ਤੁਸੀਂ ਨਾਲ ਲੈ ਕੇ ਜਾਂਦੇ ਹੋ, ਤੇ ਫਿਰ ਤੁਹਾਡੀ ਇੰਟਰਵਿਊ ਹੁੰਦੀ ਹੈ, ਉਹਦੇ ਵਿੱਚ ਤੁਹਾਨੂੰ ਆਹੀ ਸਵਾਲ ਪੁੱਛੇ ਜਾਂਦੇ ਆ ਸਾਰੇ। ਤੇ ਕਾਫੀ ਡਿਫਰੈਂਸ ਹੈ, ਜਿਹੜਾ ਬੰਦਾ ਇੱਥੇ ਕਰਦਾ US ਦੇ ਵਿੱਚ ਕਰਦਾ ਉਹਨੂੰ ਉਹਦੀ ਇੰਟਰਵਿਊ ਨਹੀਂ ਹੁੰਦੀ, ਉਹਦਾ ਸਿੱਧਾ ਹੀ ਇਮੀਗ੍ਰੇਸ਼ਨ ਆਪਣੇ ਆਪ ਹੀ ਅਪਰੂਵ ਕਰ ਦਿੰਦੀ ਹੈ, ਜਾਂ ਤੁਹਾਨੂੰ ਹੋਰ ਰਿਕੁਐਸਟ ਫॉर ਐਵੀਡੈਂਸ ਦੇ ਦਿੰਦੀ ਹੈ, ਹੋਰ ਪ੍ਰੂਫ ਮੰਗ ਲੈਂਦੀ ਹੈ। ਜਿਹੜਾ ਬੰਦਾ ਬਾਹਰੋਂ ਦੀ ਕਰਦਾ ਉਹਦੀ ਐਮਬੈਸੀ ਦੇ ਵਿੱਚ ਇੰਟਰਵਿਊ ਹੁੰਦੀ ਹੈ। ਠੀਕ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖੋ। ਸੋ ਕੌਣ ਕੁਆਲੀਫਾਈ ਕਰਦਾ ਹੈ ਜਿਹੜਾ E2 ਦਾ ਟ੍ਰੀਟੀ ਇਨਵੈਸਟਰ ਆ ਉਸ ਦੇ ਲਈ? ਤੇ ਇੱਕ ਜਿਹੜਾ ਤੁਸੀਂ ਜਿਹੜੇ ਟਰੱਕਰ ਦੇ ਹਿਸਾਬ ਤੋਂ ਵੀ ਜਿਹੜਾ ਤੁਸੀਂ ਜ਼ਰੂਰ ਦੱਸਿਓ ਵੀ ਕੀ ਇਸ ਵਿੱਚ ਚੀਜ਼ਾਂ ਉਹਨਾਂ ਨੂੰ ਜਿਹੜੀਆਂ ਚਾਹੀਦੀਆਂ ਹੋਣਗੀਆਂ ਨਾਲ। ਜੀ, ਸਭ ਤੋਂ ਪਹਿਲਾਂ ਤਾਂ ਸਿਟੀਜ਼ਨ ਹੋਣਾ ਚਾਹੀਦਾ, ਜਿੱਦਾਂ ਗੱਲ ਕੀਤੀ। ਗ੍ਰੀਨ ਕਾਰਡ ਹੋਲਡਰ ਵਾਲਾ ਨਹੀਂ ਕੁਆਲੀਫਾਈ ਕਰਦਾ। ਸੋ ਪਾਸਪੋਰਟ ਹੋਣਾ ਚਾਹੀਦਾ ਤੁਹਾਡੇ ਕੋਲ ਉਸ ਕੰਟਰੀ ਦਾ ਜਿਹਦੇ ਨਾਲ ਟ੍ਰੀਟੀ ਹੈ US ਦੀ। ਸੋ ਟ੍ਰੀਟੀ ਵਾਲੀ ਲਿਸਟ ਕੱਢ ਲਓ, ਤੇ ਯੂਰਪੀਅਨ ਕੰਟਰੀ ਕਾਫੀ ਆ ਜਾਂਦੇ ਨੇ ਜਿੱਦਾਂ ਦੱਸਿਆ, ਤੇ ਕੈਨੇਡਾ ਮੁੱਖ ਜਿਹੜਾ ਸਾਡੇ ਕਲਾਇੰਟ ਜ਼ਿਆਦਾ ਕੈਨੇਡਾ ਤੋਂ ਹੀ ਆ। ਫਿਰ ਜੀ ਤੁਸੀਂ ਇਨਵੈਸਟਮੈਂਟ ਕਰਨੀ ਹੈ, ਤੇ ਇਨਵੈਸਟਮੈਂਟ ਦਾ ਉਹਨਾਂ ਨੇ ਇਹ ਦੱਸਿਆ ਕਿ ਜਾਂ ਤਾਂ ਤੁਸੀਂ ਆਲਰੇਡੀ ਪੈਸੇ ਖਰਚਤੇ ਆ, ਜਾਂ ਤੁਸੀਂ ਐਕਟਿਵਲੀ ਪੈਸੇ ਖਰਚ ਰਹੇ ਆ। ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਮੈਂ $1,00,000 ਲਾਣਾ, ਤੇ ਠੀਕ ਉਹਦੇ ਹੈ। ਵਿੱਚੋਂ ਤੁਸੀਂ 15-20 ਹਜ਼ਾਰ ਆਲਰੇਡੀ ਖਰਚਤਾ, ਉਹਨੂੰ ਕਹਿੰਦੇ ਐਕਟਿਵਲੀ ਇਨ ਪ੍ਰੋਸੈਸ ਆਫ ਇਨਵੈਸਟਿੰਗ। ਹੂੰ। ਤੇ ਸੋ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟ ਹੈ, ਇਨਵੈਸਟਮੈਂਟ ਦੀ ਰਿਕੁਆਇਰਮੈਂਟ ਆ, ਤੇ ਜਿਹੜੀ ਤੇ ਫਿਰ ਤੀਜੀ ਰਿਕੁਆਇਰਮੈਂਟ ਇਹ ਹੈਗੀ ਕਿ ਤੁਸੀਂ ਇਹ ਦੱਸਣਾ ਕਿ ਮੈਂ ਇੱਥੇ ਆ ਕੇ ਜਿਹੜਾ ਬਿਜ਼ਨਸ ਆ ਉਹਨੂੰ ਡਿਵੈਲਪ ਕਰਨਾ ਤੇ ਡਾਇਰੈਕਟ ਕਰਨਾ ਐਂਟਰਪ੍ਰਾਈਜ਼ ਨੂੰ, ਕਿ ਕਿੱਦਾਂ ਵਧਣਾ। ਤੁਸੀਂ ਲੇਬਰ ਨਹੀਂ ਕਰ ਸਕਦੇ ਇਹਦੇ ਉੱਤੇ ਆ ਕੇ। ਤੇ ਤੁਸੀਂ ਬੇਸਿਕਲੀ ਇਹ ਸ਼ੋਅ ਕਰਨਾ ਕਿ ਆ ਕੇ ਇੱਥੇ ਤੁਸੀਂ ਜਿਹੜੀ ਕੰਪਨੀ ਦੀ ਸੁਪਰਵਿਜ਼ਨ ਕਰਨੀ ਹੈ, ਥੱਲੇ ਬੰਦੇ ਰੱਖ ਕੇ ਉਹਨਾਂ ਤੋਂ ਕੰਮ ਕਰਾਉਣਾ। ਸੋ ਸੇਮ ਥਿੰਗ ਜਿਹੜੀ ਟਰੱਕਰਸ ਆ ਉਹਨਾਂ ਦੇ, ਸੋ ਟਰੱਕਰਸ ਵਾਲਿਆਂ ਦੇ ਕੇਸ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਿੰਨਾ ਹੁਣ ਮੈਨੂੰ ਪਤਾ ਇੰਡਸਟਰੀ ਤੋਂ, ਹਨਾ, ਕਲਾਇੰਟ ਜ਼ਿਆਦਾਤਰ ਟਰੱਕਿੰਗ ਵਾਲੇ ਹੀ ਆ। ਇਹਦੇ ਵਿੱਚ ਜਿਹੜੀਆਂ ਜੌਬਸ ਕਾਊਂਟ ਹੁੰਦੀਆਂ ਉਹ ਹੁੰਦੀਆਂ ਜਿਹੜਾ ਗ੍ਰੀਨ ਕਾਰਡ ਹੋਲਡਰ ਤੇ US ਸਿਟੀਜ਼ਨ ਦੀਆਂ। ਸੋ ਟਰੱਕਿੰਗ ਇੰਡਸਟਰੀ 'ਚ ਇਹ ਹੈ ਕਿ ਵਰਕਰ ਮਿਲਣੇ ਔਖੇ ਆ, ਜਿਹੜੇ ਸਿਟੀਜ਼ਨ ਆ ਕੰਮ ਕਰੂਗੇ ਤੁਹਾਡੇ ਲਈ। ਸੋ ਮੇਨਲੀ ਟਰੱਕਿੰਗ ਵਾਲੇ ਵੀ ਆ ਸਕਦੇ ਆ, ਟਰੱਕਿੰਗ ਵਾਲਾ ਬਿਜ਼ਨਸ ਵੀ ਤੁਸੀਂ ਕਰ ਸਕਦੇ ਹੋ, ਪਰ ਤੁਸੀਂ ਆਪ ਟਰੱਕ ਨਹੀਂ ਚਲਾ ਸਕਦੇ, ਹਨਾ। ਤੁਸੀਂ ਇਹ ਕਹਿਣਾ ਕਿ ਮੈਂ ਆ ਕੇ ਕੰਪਨੀ ਐਕਸਪੈਂਡ ਕਰਨੀ ਆ, ਮੈਂ ਡਿਸਪੈਚ ਦਾ ਡਿਪਾਰਟਮੈਂਟ ਦੇਖਣਾ, ਮੈਂ ਹੋਰ ਜਿਹੜੇ ਡਰਾਈਵਰ ਉਹਨਾਂ ਨੂੰ ਸੁਪਰਵਾਈਜ਼ ਕਰਨਾ। ਤੇ ਬੇਸਿਕਲੀ ਤੁਸੀਂ ਇਹ ਆਰਗੂਮੈਂਟ ਦੇਣੀ ਹੈ ਕਿ ਤੁਸੀਂ ਆਫਿਸ 'ਚ ਬਹਿਣਾ, ਤੇ ਤੁਹਾਡਾ ਜਿਹੜਾ ਥੱਲੇ ਮੁਲਾਜ਼ਮ ਆ ਉਹਨਾਂ ਨੇ ਕੰਮ ਕਰਨਾ ਤੁਹਾਡੇ ਬਿਹਾਫ ਤੇ। ਠੀਕ ਹੈ। ਠੀਕ ਹੈ। ਤੇ ਫਿਰ ਇਹਨਾਂ ਦੀ ਮੇਨ ਜਿਹੜੀ ਰਿਕੁਆਇਰਮੈਂਟ ਉਹ ਇਹ ਹੈ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ ਆ ਉਹ ਐਟ ਰਿਸਕ ਹੋਣੀ ਚਾਹੀਦੀ ਹੈ। ਐਟ ਰਿਸਕ ਦਾ ਮਤਲਬ ਕੀ ਹੈਗਾ ਕਿ ਤੁਹਾਡਾ ਬਿਜ਼ਨਸ ਏਦਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਕਿ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ ਉਹਨੂੰ ਉਹ ਜ਼ੀਰੋ ਹੋ ਸਕਦੀ ਹੈ ਜੇ ਤੁਹਾਡਾ ਬਿਜ਼ਨਸ ਫੇਲ ਹੋ ਜਾਵੇ। ਡੁੱਬਣ ਦਾ ਸੋ ਫॉर ਖਤਰਾ। ਐਗਜ਼ਾਮਪਲ, ਹਾਂਜੀ, ਫॉर ਐਗਜ਼ਾਮਪਲ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਸਿਰਫ ਇੱਕ ਲੈਂਡ ਲੈ ਲਈ, ਉੱਤੇ ਮੈਂ ਪਾਰਕਿੰਗ ਲੋਟ ਚਲਾਉਣਾ ਹੈ ਨਾ, ਉਹਦੇ ਵਿੱਚ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹ ਐਟ ਰਿਸਕ ਨਹੀਂ ਹੈਗੀ। ਸੋ ਉਹ ਕਹਿੰਦੇ ਕਿ ਇਦਾਂ ਦਾ ਬਿਜ਼ਨਸ ਤੁਸੀਂ ਕਰਨਾ ਜਿਹੜਾ ਕਮਰਸ਼ੀਅਲ ਸੈਂਸ ਦੇ ਵਿੱਚ, ਜਿਸ 'ਚ ਤੁਹਾਨੂੰ ਪ੍ਰੋਫਿਟ ਵੀ ਹੋ ਸਕਦਾ ਤੇ ਲਾਸ ਵੀ ਹੋ ਸਕਦਾ। ਠੀਕ ਹੈ। ਠੀਕ ਹੈ ਜੀ। ਤੇ ਨਾਲੋਂ ਨਾਲ ਇਹਦੇ ਵਿੱਚ ਇਹ ਦੱਸਣਾ ਕਿ ਜਿਹੜੇ ਤੁਹਾਡੇ ਫੰਡਸ ਹੈਗੇ ਆ ਉਹ 2 ਨੰਬਰ ਦਾ ਪੈਸਾ ਨਹੀਂ ਹੈਗਾ, ਕ੍ਰਿਮੀਨਲ ਐਕਟੀਵਿਟੀ ਤੋਂ ਨਹੀਂ ਆਇਆ, ਉਹ ਲੀਗਲ ਮਨੀ ਹੈ, ਤੁਹਾਡਾ ਟੈਕਸ ਪੇਡ ਮਨੀ ਹੈ। ਠੀਕ ਹੈ। ਸੋ ਇਹ ਟਰੱਕਰ ਦੇ ਲਈ ਫਿਰ ਥੋੜ੍ਹਾ ਜਿਹਾ ਇਹ ਪੇਚੀਦਾ ਮਸਲਾ ਆਪਾਂ ਕਹਿ ਸਕਦੇ ਵੀ ਹੋਊਗਾ ਵੀ ਟਰੱਕ ਉਹ ਖੁਦ ਨਹੀਂ ਚਲਾ ਸਕਦਾ ਹੈਗਾ, ਪਰ ਉਸ ਨੂੰ ਜਿਹੜਾ ਉਹ ਰੱਖਣਾ। ਤੇ ਜਿਹੜਾ ਜਦੋਂ ਤੁਸੀਂ ਗੱਲ ਕੀਤੀ ਸੀ ਵੀ ਇੱਥੇ ਇੰਪਲੋਈਜ਼ ਹਾਇਰ ਕਰਨੇ ਆ, ਤੇ ਜਿਹੜੇ ਇੰਪਲੋਈ ਹਾਇਰ ਕਰਨੇ ਆ ਉਹਨਾਂ ਦਾ ਵੀ ਕੋਈ ਲੀਗਲ ਸਟੇਟਸ ਜਿਹੜਾ ਉਹ ਹੋਣਾ ਚਾਹੀਦਾ, ਜਾਂ ਕੋਈ ਵੀ ਇੰਪਲੋਈ ਹਾਇਰ ਕੀਤੇ ਜਾ ਸਕਦੇ ਹੁੰਦੇ ਆ? ਵੈਸੇ ਤਾਂ ਤੁਸੀਂ ਵਰਕ ਪਰਮਿਟ ਵਾਲਾ ਕੋਈ ਵੀ ਹਾਇਰ ਤਾਂ ਤੁਸੀਂ ਕੋਈ ਵੀ ਕਰ ਲਓ ਕੰਪਨੀ 'ਚ, ਪਰ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਪਰਪਸ ਲਈ ਜਿਹੜੇ ਗਿਣਤੀ 'ਚ ਆਣੇ ਆ ਉਹ ਗ੍ਰੀਨ ਕਾਰਡ ਹੋਲਡਰ ਤਾਂ ਸਿਟੀਜ਼ਨ ਵਾਲੇ ਕਾਊਂਟ ਹੋਣੇ ਆ। ਸੋ ਜੇ ਤੁਸੀਂ ਹੁਣ ਟਰੱਕਿੰਗ ਕੰਪਨੀ ਕਰਦੇ ਆ, ਮੰਨ ਲਓ ਤੁਸੀਂ 3-4 ਡਿਸਪੈਚਰ ਰੱਖ ਲਏ, ਇੱਕ ਅਕਾਊਂਟੈਂਟ ਰੱਖ ਲਿਆ, ਤੇ ਬਾਕੀ ਤੁਹਾਡੇ ਡਰਾਈਵਰ ਹੋ ਗਏ ਵਰਕ ਪਰਮਿਟ ਵਾਲੇ, ਉਹ ਚੱਲ ਜਾਊਗਾ। ਮਤਲਬ ਕਿ ਐਜ਼ ਲੌਂਗ ਐਜ਼ ਤੁਹਾਡੇ ਜਿਹੜੇ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਵਰਕਰ ਹੈਗੇ ਆ ਤੁਹਾਡੇ, ਹਨਾ, 4-5, ਉਹਨਾਂ ਤੁਹਾਡੀ ਜਿਹੜੀ E2 ਦੀ ਰਿਕੁਆਇਰਮੈਂਟ ਉਹ ਪੂਰੀ ਹੋ ਜਾਂਦੀ ਹੈ। ਠੀਕ ਆ। ਤੇ ਮਨੀ ਕਿੰਨੀ ਇਨਵੈਸਟ ਕੀਤੀ ਜਾਣੀ ਚਾਹੀਦੀ ਹੈਗੀ ਆ? ਇਹਦੀ ਵੀ ਕੋਈ ਮਿਨੀਮਮ ਬੈਂਚਮਾਰਕ ਆ, ਰਿਕੁਆਇਰਮੈਂਟ ਹੁੰਦੀ ਆ? ਇਹਨਾਂ ਨੇ ਜੀ ਮਨੀ ਨੂੰ ਇਹ ਕਹਿੰਦੇ ਆ ਕਿ ਸਬਸਟੈਂਸ਼ੀਅਲ ਅਮਾਉਂਟ ਹੋਣੀ ਚਾਹੀਦੀ ਆ। ਸੋ ਸਬਸਟੈਂਸ਼ੀਅਲ ਤੋਂ ਭਾਵ ਇਹ ਹੁੰਦਾ ਕਿ ਜੇ ਤਾਂ ਤੁਸੀਂ ਪੁਰਾਣਾ ਬਿਜ਼ਨਸ ਖਰੀਦਣਾ ਤਾਂ ਪੈਸਾ ਇੰਨਾ ਹੋਣਾ ਚਾਹੀਦਾ ਕਿ ਉਹ ਪੁਰਾਣਾ ਬਿਜ਼ਨਸ ਚੱਲਦਾ ਚਲਾਇਆ ਜਿੰਨੀ ਉਹਦੀ ਵੈਲਿਊ ਪੈਂਦੀ ਆ ਮਾਰਕੀਟ 'ਚ, ਨਾਰਮਲੀ ਜਿੰਨੇ ਕਿਤੇ ਬਿਜ਼ਨਸ ਉਹ ਵਿਕਦੇ ਆ ਉਹਨਾਂ ਕੁ ਪੈਸਾ ਤੁਹਾਡੇ ਕੋਲ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਜੇ ਤੁਸੀਂ 7-11 ਲੈਂਦੇ ਹੋ, ਉਹ
5 ਲੱਖ ਦਾ ਵਿਕਦਾ ਉਸ ਏਰੀਏ 'ਚ, ਤੁਹਾਡੇ ਕੋਲ 5 ਲੱਖ ਹੋਣੇ ਚਾਹੀਦੇ ਆ। ਤੇ ਜੇ ਤੁਸੀਂ ਗਰਾਊਂਡ ਅਪ ਖੜਾ ਕਰਨਾ ਵਾ, ਤੇ ਫਿਰ ਤੁਹਾਡੇ ਕੋਲ ਜਿਹੜੀ ਗਰਾਊਂਡ ਅਪ ਉਹੀ ਕੰਸਟਰਕਸ਼ਨ ਕਾਸਟ ਵਗੈਰਾ ਸਾਰਾ ਤੁਸੀਂ ਬਿਜ਼ਨਸ ਪਲਾਨ ਰਾਹੀਂ ਉਹ ਸਾਰਾ ਪ੍ਰੂਵ ਕਰਨਾ ਕਿ ਕਦੋਂ-ਕਦੋਂ ਇਨਵੈਸਟਮੈਂਟ ਹੋਣੀ ਹੈ, ਮਟੀਰੀਅਲ ਦੀ ਕਿੰਨੀ ਕਾਸਟ ਲੱਗਣੀ ਹੈ, ਇਕਵਿਪਮੈਂਟ ਦੀ ਕਿੰਨੀ ਕਾਸਟ ਲੱਗਣੀ ਹੈ। ਸੋ ਪਹਿਲਾਂ ਤਾਂ ਇਹ ਹੈ ਕਿ ਜਿੰਨੇ ਦਾ ਬਿਜ਼ਨਸ ਹੈਗਾ, ਉਨੇ ਪੈਸੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਸੋ ਕਈ ਬਿਜ਼ਨਸ ਮਹਿੰਗੇ ਆ, ਕਈ ਬਿਜ਼ਨਸ ਸਸਤੇ ਆ। ਜਿੱਦਾਂ ਹੁਣ ਕਹੋ ਕਿ ਸਮੋਕ ਸ਼ਾਪ ਖੋਲ੍ਹਣੀ ਕਿਸੇ ਨੇ, ਉਹ ਸਸਤੀ ਖੁੱਲ ਜਾਂਦੀ ਆ। ਕਈ ਸਟੇਟਸ ਦੇ ਵਿੱਚ ਬਿਜ਼ਨਸ ਸਸਤੇ ਹੁੰਦੇ ਨੇ। ਹੁਣ ਤੁਸੀਂ ਕਹੋ ਕੈਲੀਫੋਰਨੀਆ, ਬੇ ਏਰੀਆ ਦੇ ਵਿੱਚ ਜਿਹੜੀ ਪ੍ਰੀਮੀਅਮ ਮਾਰਕੀਟ ਆ ਥੋੜ੍ਹੀ ਜਿਹੀ, ਇੱਥੇ ਬਿਜ਼ਨਸ ਥੋੜ੍ਹੇ ਜਿਹੇ ਮਹਿੰਗੇ ਹੁੰਦੇ ਨੇ, ਹਨਾ। ਸੋ ਜੋ ਵੀ ਤੁਹਾਡਾ ਏਰੀਆ ਦੇ ਵਿੱਚ ਜਿੰਨੇ ਦੇ ਬਿਜ਼ਨਸ ਦੀ ਜੋ ਵੈਲਿਊ ਆ, ਉਨੇ ਪੈਸੇ ਤੁਹਾਡੇ ਕੋਲ ਘੱਟੋ-ਘੱਟ ਹੋਣੇ ਚਾਹੀਦੇ ਨੇ। ਤੇ ਇਹਦੇ ਨਾਲ-ਨਾਲ ਉਹ ਇਹ ਦੇਖਦੇ ਨੇ ਕਿ ਤੁਸੀਂ ਬਿਜ਼ਨਸ ਤਾਂ ਹੁਣ ਲੈ ਲਿਆ, ਕੀ ਜੀ। ਤੁਹਾਡੇ ਕੋਲ ਪੈਸੇ ਹੈਗੇ ਨੇ ਹਾਇਰ ਕਰਨ ਵਾਸਤੇ, ਆਪਣੇ ਆਪ ਨੂੰ ਸੈਲਰੀ ਦੇਣ ਹੂੰ, ਲਈ, ਇਕਵਿਪਮੈਂਟ ਬਾਏ ਕਰਨ ਲਈ, ਬਿਜ਼ਨਸ ਨੂੰ ਚਲਾਉਣ ਲਈ ਤੁਹਾਡੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ, ਉਹ ਵੀ ਚੀਜ਼ ਉਹ ਦੇਖਦੇ ਆ। ਤੇ ਜੀ। ਮੁੱਖ ਤੌਰ ਤੇ ਕੋਈ ਉਹਨਾਂ ਨੇ ਲਿਮਿਟ ਨਹੀਂ ਰੱਖੀ ਕਿ ਕਿੰਨੇ ਪੈਸੇ ਇਨਵੈਸਟ ਕਰਨੇ ਹਨ। ਆਪਾਂ ਆਪਣੇ ਕਲਾਇੰਟਸ ਨੂੰ ਇਹ ਕਹੀਦਾ ਕਿ ਘੱਟੋ-ਘੱਟ ਤੁਸੀਂ $1,00,000 ਜ਼ਰੂਰ ਇਨਵੈਸਟ ਕਰੋ। 1 ਲੱਖ ਤੋਂ 3 ਲੱਖ ਦੇ ਵਿੱਚ ਇਹ ਸਹੀ ਇਨਵੈਸਟਮੈਂਟ ਹੈਗੀ ਆ। ਸੋ ਠੀਕ ਹੈ। ਇੱਕ ਮੇਨ ਸਵਾਲ ਕਾਫੀ ਕਲਾਇੰਟ ਪੁੱਛਦੇ ਨੇ ਕਿ ਮਿਨੀਮਮ ਦੱਸੋ ਕਿੰਨੇ ਤੋਂ ਕਿੰਨੇ ਹੋਣੇ ਚਾਹੀਦੇ ਨੇ। ਸੋ ਐਸ ਸੱਚ ਮਿਨੀਮਮ ਕੋਈ ਨੰਬਰ ਨਹੀਂ ਹੈਗਾ, ਪਰ ਇਹ ਹੈ ਕਿ ਜਿੰਨੇ ਵੀ ਕਰਨਾ ਘੱਟੋ-ਘੱਟ ਤੁਸੀਂ $1,00,000 ਜ਼ਰੂਰ ਇਨਵੈਸਟ ਕਰੋ। ਤੇ ਜੇ ਮੈਂ ਮਤਲਬ ਤਾਂ ਜਿੰਨੇ ਜ਼ਿਆਦਾ ਜੀ। ਹਾਂਜੀ। ਜੀ ਤੇ ਅਟਾਰਨੀ ਟੇਕਿਆ ਨੇ ਜੇ ਤੁਹਾਨੂੰ ਪੁੱਛਿਆ ਜਿਹੜੇ ਤੁਹਾਡੇ ਹੁਣ ਤੱਕ ਕਲਾਇੰਟਸ ਆ ਉਹਨਾਂ ਦੇ ਵਿੱਚ ਸਭ ਤੋਂ ਮਿਨੀਮਮ ਹੁਣ ਤੱਕ ਕਿੰਨੇ ਕੁ ਦੇ ਉੱਤੇ ਜਿਹੜੀ E2 ਵਾਲਿਆਂ ਨੇ ਜਿਹੜਾ ਕੀਤਾ ਵੀ 2 ਲੱਖ ਸੀ, 3 ਲੱਖ ਸੀ, ਕਿੰਨਾ ਸੀਗਾ? $1,00,000 ਵਾਲੇ ਬਿਜ਼ਨਸ ਆਪਾਂ ਕੀਤੇ ਹੋਏ ਨੇ ਕਈ, ਠੀਕ ਹੈ। ਪਰ ਐਵਰੇਜ ਜਿਹੜਾ ਹੈਗਾ ਆਪਾਂ ਦੇਖੀਦਾ ਕਿ 2 ਲੱਖ ਤੋਂ 3 ਲੱਖ ਜਿਹੜੇ ਐਵਰੇਜ ਹੈ ਉਹ ਇਨਵੈਸਟਮੈਂਟ ਜਿਹੜੀ ਹੈ ਉਹ ਕਰਦੇ ਨੇ ਲੋਕੀ। ਹੁਣ ਠੀਕ ਹੈ। ਏਦਾਂ ਦੇਖੋ ਕਿ ਐਂਡ ਆਫ ਦਾ ਡੇ ਤੁਸੀਂ ਵਰਕਰ ਰੱਖੇ ਆ, ਤੁਸੀਂ ਪੇਰੋਲ ਵੀ ਉਹਨਾਂ ਨੂੰ ਦੇਣਾ ਹੈ ਨਾ। ਹੂੰ, ਹੂੰ। ਜੇ ਤੁਸੀਂ 5 ਵਰਕਰ ਰੱਖੋਗੇ, ਉਹਨਾਂ ਦੀ ਸੈਲਰੀ ਵੀ ਜਾਣੀ ਹੈ, ਆਪਣੇ ਆਪ ਨੂੰ ਸੈਲਰੀ ਦੇਣੀ ਹੈ। ਸੋ ਜ਼ਿਆਦਾਤਰ ਜਿਹੜੇ ਕਲਾਇੰਟ ਆਉਂਦੇ ਨੇ ਕੈਨੇਡਾ ਤੋਂ, ਉਹਨਾਂ ਨੂੰ ਇਹੀ ਕਹੀਦਾ ਕਿ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹੋ ਉਹਨਾਂ ਕਰ ਲਓ ਪੈਸਾ, ਕਿਉਂਕਿ ਤੁਹਾਡਾ ਪੈਸਾ ਤੁਹਾਡੀ ਕੰਪਨੀ 'ਚ ਹੀ ਰਹਿਣਾ। ਕੋਈ ਇਹ ਨਹੀਂ ਕਿ ਤੁਸੀਂ ਪੈਸਾ ਕਿਸੇ ਨੂੰ ਦੇ ਰਹੇ ਆ। ਸੋ ਤੁਸੀਂ ਆਪਣੇ ਹਿਸਾਬ ਨਾਲ ਫਿਰ ਉਹਨੂੰ ਖਰਚ ਸਕਦੇ ਹੋ। ਤੇ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ US ਦੇ ਵਿੱਚ, ਤੇ 2 ਸਾਲਾਂ 'ਚ ਇੰਨਾ ਕਿ 2.5-3 ਲੱਖ ਡਾਲਰ ਤੁਹਾਡਾ ਪੇਰੋਲ ਜਾਂ ਹੋਰ ਸਾਰਾ ਕਾਸਟ ਇੰਨਾ ਕਿ ਤੁਹਾਡਾ ਲੱਗ ਹੀ ਜਾਂਦਾ। ਜੀ, ਬਿਲਕੁਲ। ਸੋ ਹੋ ਸਕਦਾ ਵੀ ਰੈਂਟ ਵੀ ਹੋਵੇ, ਆਪ ਕਰਨਾ, ਜੋ ਵੀ ਆ। ਸੋ ਕਈ ਤਰੀਕੇ ਦੇ ਜਿਹੜੇ ਖਰਚੇ ਇਸ ਦੇ ਵਿੱਚ ਆ ਜਾਂਦੇ ਆ। ਇਸ ਮਾਮਲੇ 'ਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੁਆਇੰਟ ਵੈਂਚਰ ਵੀ ਚੱਲ ਸਕਦਾ ਹੁੰਦਾ ਆ ਵੀ ਕਿਸੇ ਦੇ ਨਾਲ ਇੱਧਰੋਂ ਕਰ ਲਏ ਵੀ ਹੁਣ ਮੰਨ ਲਓ ਵੀ ਕੋਈ ਬਿਜ਼ਨਸ 5 ਲੱਖ ਵਾਲਾ ਜਿੱਦਾਂ ਤੁਸੀਂ ਕਹਿੰਦੇ 7-11 ਆ, ਵੀ ਬੰਦਾ 2.5 ਪਾ ਲੈਂਦਾ ਆ ਜਾਂ 3 ਇੱਧਰੋਂ ਪਾ ਲੈਂਦਾ, ਥੋੜ੍ਹੇ ਉੱਧਰੋਂ ਪਾ ਸਕਦਾ ਆ, ਉਹ ਵੀ ਚੀਜ਼ ਚੱਲਦੀ ਆ? ਜੀ ਬਿਲਕੁਲ, ਜਿੱਦਾਂ ਦੱਸਿਆ ਕਿ ਰਿਕੁਆਇਰਮੈਂਟ ਇਹ ਹੈ ਕਿ ਘੱਟੋ-ਘੱਟ 50% ਤੁਹਾਡੀ ਓਨਰਸ਼ਿਪ ਹੋਣੀ ਚਾਹੀਦੀ ਹੈ, ਹਨਾ? ਹੂੰ, ਹੂੰ। ਤੇ ਪ੍ਰੈਫਰਡ ਇਹ ਹੁੰਦਾ ਕਿ 51% ਰੱਖੋ ਤਾਂ ਕਿ ਸਵਾਲ ਜਵਾਬ ਘੱਟ ਹੋਣ। ਘੱਟ ਹੋਣ। ਠੀਕ ਹੈ। ਤੇ ਮੁੱਖ ਤੌਰ ਤੇ ਉਹਨਾਂ ਨੇ ਕੀ ਦੇਖਣਾ ਹੈ ਕਿ ਜਦੋਂ ਤੁਸੀਂ ਫਾਈਲ ਤਾਂ ਹੁਣ ਪੇਪਰ ਤਾਂ ਜਿੱਦਾਂ ਮਰਜ਼ੀ ਭਰੀ ਜਾਓ ਤੁਸੀਂ, ਹਨਾ? ਕਿ ਹੂੰ, ਹੂੰ। ਫਾਰਮ ਜੇ ਗੱਲ ਇਕੱਲੇ ਫਾਰਮ ਦੀ ਆ ਜਾਂਦੀ ਹੈ, ਪਰ ਮੇਨ ਇਹ ਹੈ ਕਿ ਉਹ ਇਹ ਦੇਖਦੇ ਆ ਕਿ ਬਿਜ਼ਨਸ ਤੁਹਾਡਾ ਰੀਅਲ ਹੈਗਾ ਕਿ ਨਹੀਂ ਹੈਗਾ, ਕਿ ਤੁਸੀਂ ਉਦਾਂ ਹੀ ਉਹਨਾਂ ਨੂੰ ਸਕੀਮ ਪਾ ਰਹੇ ਆ ਕਿ ਤੁਹਾਡਾ ਐਕਚੁਅਲ ਦੇ ਵਿੱਚ ਬਿਜ਼ਨਸ ਕੋਈ ਹੋਣਾ ਨਹੀਂ, ਤੁਸੀਂ ਸਿੱਧੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਇਮੀਗ੍ਰੇਸ਼ਨ ਦੇ ਉੱਤੇ ਕੋਈ ਸਕੀਮ ਲਾ ਰਹੇ ਆ। ਹੂੰ। ਸੋ ਉਹਨਾਂ ਨੇ ਦੇਖਣਾ ਹੈ ਕਿ ਵਾਕਈ ਇਨਵੈਸਟਮੈਂਟ ਹੋਈ ਆ, ਪੈਸਾ ਖਰਚਿਆ ਗਿਆ, ਐਸਕਰੋ ਦੇ ਥਰੂ ਗਿਆ ਜਾਂ ਡਾਇਰੈਕਟਲੀ ਤੁਸੀਂ ਪਰਚੇਜ਼ ਕੀਤਾ। ਸੋ ਇਦਾਂ ਦੀਆਂ ਕਾਫੀ ਜਿਹੜੀਆਂ ਚੀਜ਼ਾਂ ਉਹ ਦੇਖਦੇ ਆ। ਬੇਸਿਕਲੀ ਉਹਨਾਂ ਨੇ ਆਪਣਾ ਉਹਨਾਂ ਨੇ ਇਹ ਇਹ ਤੁਸੀਂ ਪ੍ਰੂਵ ਕਰਨਾ ਹੁੰਦਾ ਹੈ ਕਿ ਬਿਜ਼ਨਸ ਜਿਹੜਾ ਸੀਗਾ ਐਕਚੁਅਲ ਦੇ ਵਿੱਚ ਰੀਅਲ ਬਿਜ਼ਨਸ ਆ ਇੱਕ, ਤੇ ਐਕਟਿਵ ਬਿਜ਼ਨਸ ਆ। ਕਿ ਏਦਾਂ ਨਹੀਂ ਕਿ ਤੁਸੀਂ ਬਸ ਉਦਾਂ ਹੀ ਪੈਸੇ ਦੇ ਦਿੱਤੇ, ਰਿਸ਼ਤੇਦਾਰ ਨੂੰ ਪੈਸੇ ਘੁਮਾਤੇ ਤੇ ਕਿਹਾ ਕਿ ਮੈਨੂੰ E2 ਦਿਓ, ਹਨਾ? ਸੋ ਉਹਦੇ ਵਿੱਚ ਫਿਰ ਜਦੋਂ ਬਿਜ਼ਨਸ ਚੱਲਦਾ, ਉਹਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਪੇਰੋਲ ਮੇਨਟੇਨ ਕਰਕੇ ਰੱਖਣਾ ਪੈਂਦਾ ਆਪਣਾ EMPLOYEES ਦਾ। ਤੇ E2 ਜਦ ਤੱਕ ਤੁਸੀਂ ਆਪਣਾ ਬਿਜ਼ਨਸ ਤੁਹਾਡਾ ਚੱਲੀ ਜਾਊਗਾ, 2-2 ਸਾਲ ਕਰਕੇ ਤੁਸੀਂ ਇਹਨੂੰ ਐਕਸਟੈਂਡ ਕਰਦੇ ਰਹਿ ਸਕਦੇ ਹੋ। ਸੋ ਕਈ ਵਾਰੀ ਕਲਾਇੰਟ ਪੁੱਛਦੇ ਨੇ ਕਿ ਭਾਜੀ ਸ਼ੋਅ ਕਿੰਨੇ ਕਰਨੇ ਆ ਪੈਸੇ। ਸੋ ਇਹ ਸ਼ੋਅ ਕਰਨ ਵਾਲਾ ਬਿਜ਼ਨਸ ਨਹੀਂ ਹੈਗਾ, ਐਕਚੁਅਲ ਦੇ ਵਿੱਚ ਪੈਸੇ ਖਰਚਣੇ ਪੈਂਦੇ ਆ। ਜਦੋਂ ਤੁਸੀਂ ਪਲਾਨ ਉਹਨਾਂ ਨੂੰ ਦਿੱਤਾ, ਜੇ ਤੁਸੀਂ ਕਿਹਾ ਕਿ ਮੈਂ $2 ਲੱਖ ਖਰਚਣੇ ਆ, ਹਨਾ? ਹੂੰ, ਹੂੰ। ਸੋ ਉਹਨਾਂ ਨੇ ਦੇਖਣਾ ਕਿ ਤੁਸੀਂ 2 ਲੱਖ ਟ੍ਰਾਂਸਫਰ ਕਰਤੇ ਆ। ਫਿਰ ਤੁਸੀਂ ਉਹਨਾਂ ਨੂੰ ਆਪਣਾ ਇੱਕ ਪਲਾਨ ਬਣਾ ਕੇ ਦੇਣਾ ਕਿ ਆਹ ਮੇਰਾ ਪਲਾਨ ਆ, ਮੇਰੀ ਹਾਇਰਿੰਗ ਟਾਈਮਲਾਈਨ ਆ। ਤੇ ਫਿਰ ਉਹਨਾਂ ਨੇ ਦੇਖਣਾ ਕਿ ਤੁਸੀਂ ਜਿੱਦਾਂ ਕਿਹਾ ਸੀਗਾ ਉਦਾਂ ਤੁਸੀਂ ਵਾਕਈ ਕੀਤਾ ਕਿ ਨਹੀਂ ਕੀਤਾ। ਹੂੰ। ਜੀ, ਜੀ। ਸੋ ਜੇ 2 ਲੱਖ ਕਿਹਾ ਤੇ 2 ਲੱਖ ਖਰਚਣਾ ਵੀ ਪੈਣਾ ਆ। ਜੀ, ਕਾਗਜ਼ਾਂ ਦੇ ਵਿੱਚ ਇਹ ਨਹੀਂ ਵੀ ਸਿਰਫ਼ ਆਪਣੀ ਫਾਈਲ ਸਟਰੋਂਗ ਬਣਾਉਣ ਦੇ ਲਈ ਕਹਿ ਦੇਣਾ ਆ, ਉਹ ਕਰਨਾ ਵੀ ਜਿਹੜਾ ਉਹ ਨਾਲ ਦੀ ਨਾਲ ਪੈਣਾ ਆ। ਜੀ। ਸੋ ਬਿਜ਼ਨਸ ਦੇ ਸਾਈਜ਼ ਦੀ ਰਿਕੁਆਇਰਮੈਂਟ ਵੀ ਹੈਗੀ ਆ ਵੀ ਜੇ ਕਿਸੇ ਨੇ ਸ਼ੋਪ ਜਿੱਦਾਂ ਕਹਿ ਲਓ ਵੀ ਕੋਈ ਵੀ ਕਰਨਾ ਆ ਜਾਂ ਤਾਂ 7-11 ਹੁੰਦਾ ਜਾਂ ਕੋਈ ਸਮੋਕ ਸ਼ੋਪ ਆ, ਵੀ ਇੰਨੇ ਸਕੁਏਅਰ ਫੁੱਟ ਦੀ ਹੋਵੇ, ਇੰਨੇ ਜਿਹੜੇ ਮਿਨੀਮਮ EMPLOYEE ਆ। ਸੋ ਸਾਈਜ਼ ਦੀ ਰਿਕੁਆਇਰਮੈਂਟ ਕੀ ਆ ਬਿਜ਼ਨਸ ਦੀ ਜਿਹੜੇ ਐਸਟੈਬਲਿਸ਼ ਕਰਨ ਦੇ ਲਈ?
ਮਹੀਨੇ ਦੇ 6 ਤੋਂ 7000 ਡਾਲਰ ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ। ਪਿਓਰ ਕੁਆਲਿਟੀ ਦੇ ਤੇ ਹੋਣਗੇ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਮੈਂ ਵੀ ਚਾਹੁੰਦੇ ਕੋਈ ਤਕਨੀਕੀ ਪ੍ਰੋਬਲਮ ਕਰਕੇ ਜਿਹੜੀ ਆ ਉਹ ਲਾਈਨ ਡ੍ਰੌਪ ਹੋ ਗਈ ਸੀ। ਸੋ ਆਪਾਂ ਅਟਾਰਨੀ ਟਿਰਕੇਨਾ ਜੀ ਗੱਲਬਾਤ ਆਪਣੀ ਜਿਹੜੀ ਚੱਲ ਰਹੀ ਸੀ E2 ਵੀਜ਼ੇ ਦੇ ਨਾਲ ਸੰਬੰਧਿਤ। ਸੋ ਸ਼ੌਪ ਦੀ ਰਿਕੁਆਇਰਮੈਂਟ ਦੀ ਗੱਲ ਕਰ ਰਹੀ ਸੀ, ਸਾਈਜ਼ ਦੀ ਰਿਕੁਆਇਰਮੈਂਟ ਦੀ। ਜੇ ਆਪਾਂ ਫਿਰ ਉੱਥੋਂ ਹੀ ਜੇ ਗੱਲ ਸ਼ੁਰੂ ਕਰਦੇ ਜਾਈਏ, ਸੋ ਰਿਕੁਆਇਰਮੈਂਟ ਦੀ ਸਾਈਜ਼ ਦੇ ਬਾਰੇ ਜੇ ਆਪਾਂ ਦੁਬਾਰਾ ਤੋਂ ਤੁਸੀਂ ਦੱਸ ਦਿਓ ਤਾਂ। ਜੀ, ਸੋ ਉਹਨਾਂ ਨੇ ਜਿਹੜੀ ਟਰਮ ਯੂਜ਼ ਕਰਦੇ ਆ ਮਾਰਜਨਲ। ਸੋ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਬਿਜ਼ਨਸ ਆ ਤੁਹਾਡਾ ਉਹ ਮਾਰਜਨਲ ਨਹੀਂ ਹੋਣਾ ਚਾਹੀਦਾ। ਸੋ ਮਾਰਜਨਲ ਤਾਂ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਬਿਜ਼ਨਸ ਆ ਉਹਦੀ ਜੇ ਤਾਂ ਤੁਸੀਂ ਚੱਲਦਾ ਚਲਾਇਆ ਖਰੀਦ ਸਕਦੇ ਹੋ ਤੇ ਉਹਦੀ ਪ੍ਰੈਜ਼ੈਂਟ ਦੇ ਵਿੱਚ, ਜੇ ਤੁਸੀਂ ਗਰਾਊਂਡ ਅਪ ਖੜਾ ਕਰਨਾ ਤੇ ਉਹਦੀ ਫਿਊਚਰ ਦੇ ਵਿੱਚ, ਉਹਦੀ ਪ੍ਰੈਜ਼ੈਂਟ ਜਾਂ ਫਿਊਚਰ ਦੇ ਵਿੱਚ ਇਦਾਂ ਦੀ ਕੈਪੈਸਿਟੀ ਹੋਣੀ ਚਾਹੀਦੀ ਹੈ ਕਿ ਉਹਦੀ ਜਿਹੜੀ ਇਨਕਮ ਉਹ ਜਨਰੇਟ ਕਰੂਗਾ, ਉਹ ਜਿਹੜੀ ਤੁਹਾਡੀ ਮਿਨੀਮਮ ਵੇਜ ਜਿੱਦਾਂ ਕਹਿ ਲਓ $15 ਕੈਲੀਫੋਰਨੀਆ ਦੇ ਵਿੱਚ ਮਿਲਦੀ ਆ, ਉਹ ਤੋਂ ਜ਼ਿਆਦਾ ਜਿਹੜੀ ਉਹ ਆ ਉਹ ਇਨਕਮ ਉਹ ਪ੍ਰੋਡਿਊਸ ਕਰੂਗਾ। ਤੇ ਇਹਦੇ ਵਿੱਚ ਹੁਣ ਇਹ ਹੈ ਕਿ ਜਿਹੜੇ ਸਾਡੇ ਕਲਾਇੰਟ ਹੈ ਉਹ ਆਪਣੇ ਆਪ ਨੂੰ $60,000 ਤੋਂ $70,000 ਜਿਹੜੀ ਆ ਸੈਲਰੀ ਆਪਣੇ ਸਾਲ ਦੇ ਵਿੱਚ ਆਪਣੇ ਆਪ ਨੂੰ ਪੇ ਕਰਦੇ ਆ W2 ਤੇ ਫਿਰ ਅੱਗੇ ਜਿਹੜੇ ਤੁਹਾਡੇ EMPLOYEE ਵਗੈਰਾ ਉਹਨਾਂ ਨੂੰ ਤੁਸੀਂ ਅਲੱਗ ਸੈਲਰੀ ਦਿੰਦੇ ਹੋ, ਹਨਾ। ਤੇ ਜੀ ਐਸ ਸੱਚ ਕੋਈ ਸ਼ਾਪ ਜਿੰਨੀ ਸ਼ਾਪ ਹੋ ਗਿਆ, ਆਫਿਸ ਹੋ ਗਿਆ, ਐਸ ਸੱਚ ਕੋਈ ਫਿਜ਼ੀਕਲ ਸਾਈਜ਼ ਦਾ ਤਾਂ ਨਹੀਂ ਉਹਦੇ ਵਿੱਚ ਮੈਟਰ ਕਰਦਾ। ਸਮੋਕ ਸ਼ਾਪ ਦੇ ਵਿੱਚ ਕਈ ਵਾਰੀ ਇਹ ਚੈਲੰਜ ਆ ਜਾਂਦਾ ਕਿ ਉਹ ਕਹਿੰਦੇ ਕਿ ਸ਼ਾਪ ਬਹੁਤ ਛੋਟੀ ਹੈ, ਤੁਸੀਂ ਇਹਦੇ ਵਿੱਚ ਤਾਂ ਇੱਕੋ ਬੰਦਾ ਖੜਾ ਹੋ ਸਕਦਾ। ਤੇ ਫਿਰ ਉਹ ਤੁਹਾਡੀ ਆਰਗੂਮੈਂਟ ਉੱਥੇ ਆ ਨਹੀਂ ਚੱਲਣੀ ਕਿ ਤੁਸੀਂ ਕਹਿਣਾ ਕਿ ਮੈਂ ਇਹ 'ਚ 5 ਬੰਦੇ ਖੜੇ ਕਰਦੇ ਨੇ। ਤੇ ਜਿਹੜਾ ਤੁਹਾਡਾ ਬਿਜ਼ਨਸ ਪਲਾਨ ਆ ਉਹ ਰੀਜ਼ਨੇਬਲ ਹੋਣਾ ਚਾਹੀਦਾ। ਜਿੱਦਾਂ ਦਾ ਤੁਹਾਡਾ ਬਿਜ਼ਨਸ ਆ ਉਹਦੇ ਹਿਸਾਬ ਨਾਲ ਤੁਹਾਡਾ ਜਿਹੜਾ EMPLOYEE ਕਾਊਂਟ ਤੁਸੀਂ ਸ਼ੋਅ ਕਰ ਸਕਦੇ ਆ। ਹੁਣ ਜੇ ਛੋਟੀ ਸਮੋਕ ਸ਼ਾਪ ਆ ਉਹਦੇ ਵਿੱਚ ਤੁਹਾਡਾ 2-3 ਬੰਦੇ ਤੁਸੀਂ ਸ਼ੋਅ ਕਰ ਸਕਦੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ 'ਚ ਮੈਂ 7 ਬੰਦੇ ਵਾੜਨੇ ਆ। ਜੀ ਸੋ ਤੁਹਾਡਾ ਜਿਹੜਾ ਬਿਜ਼ਨਸ ਪਲਾਨ ਆ ਉਹ ਤੁਹਾਡਾ ਰੀਅਲਿਸਟਿਕ ਹੋਣਾ ਚਾਹੀਦਾ। ਉਹਦੇ ਹਿਸਾਬ ਨਾਲ ਤੁਹਾਡਾ ਜੋ ਵੀ ਸ਼ਾਪ ਦਾ ਸਾਈਜ਼ ਆ, ਸਕੁਅਰ ਫੁਟੇਜ ਆ, ਉਹਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਬਿਲਕੁਲ ਬਿਲਕੁਲ। ਸੋ ਉਸ ਹਿਸਾਬ ਦੇ ਨਾਲ ਆ। ਤੇ ਜਿਹੜੇ ਕੋਈ EMPLOYEES ਆ ਜਿੱਦਾਂ ਇਹਦੇ ਵਿੱਚ ਤਾਂ ਹੁਣ ਚਲੋ ਰਿਕੁਆਇਰਮੈਂਟ ਇਹ ਆ ਵੀ ਇੱਥੇ ਬੇਸਿਕਲੀ ਤੁਸੀਂ ਇਹਨਾਂ ਨੇ ਇੰਪਲੋਇਮੈਂਟ ਵੀ ਜਨਰੇਟ ਜਿਹੜੀ ਉਹ ਕਰਨੀ ਆ। ਕੀ ਕੁਝ ਖਾਸ ਕੇਸਾਂ ਦੇ ਵਿੱਚ EMPLOYEES ਉਹ US ਦੇ ਵਿੱਚ ਆਪਣੇ ਨਾਲ ਵੀ ਲਿਆ ਸਕਦੇ ਨੇ? ਜੀ ਬਿਲਕੁਲ। ਇਹਦੇ ਵਿੱਚ ਸ਼ਰਤ ਇਹ ਹੈ ਕਿ ਜਿਹੜੇ EMPLOYEE ਆ ਉਹ ਵੀ ਸੇਮ ਕੰਟਰੀ ਦੇ ਸਿਟੀਜ਼ਨ ਹੋਣੇ ਚਾਹੀਦੇ ਆ ਜਿਹਦੇ ਵਿੱਚ ਜਿੱਥੇ ਦਾ ਇਨਵੈਸਟਰ ਸਿਟੀਜ਼ਨ ਆ। ਠੀਕ ਹੈ। ਤੇ ਉਹਨਾਂ ਦੀ ਉਹੀ ਸੋ ਓਬਵੀਅਸਲੀ ਜਦੋਂ ਤੁਸੀਂ EMPLOYEE ਲੈ ਕੇ ਆਣੇ ਆ, ਬਿਜ਼ਨਸ ਤੁਹਾਡਾ ਥੋੜਾ ਵੱਡਾ ਹੋਣਾ ਚਾਹੀਦਾ ਹੈ ਨਾ। ਹੋਟਲ ਮੋਟਲ ਹੋ ਗਿਆ, ਕੋਈ ਹਾਈ ਐਂਡ ਰੈਸਟੋਰੈਂਟ ਤੁਸੀਂ ਖੋਲਣਾ, ਸ਼ੈਫ ਵਗੈਰਾ ਤੁਸੀਂ ਜੇ ਲੈ ਕੇ ਆਣੇ ਆ। ਸੋ ਤੁਹਾਡੀ ਜਿਹੜੀ EMPLOYEE ਦੀ ਰਿਕੁਆਇਰਮੈਂਟ ਉਹ ਇਹ ਹੈ ਕਿ ਕੋਈ ਨਾ ਕੋਈ ਉਹਨਾਂ ਨੂੰ ਜਿਹੜੀ ਸਪੈਸ਼ਲ ਡਿਊਟੀ ਉਹਨਾਂ ਦੀ ਹੋਣੀ ਚਾਹੀਦੀ ਹੈ, ਜਾਂ ਤਾਂ ਐਗਜ਼ੈਕਟਿਵ ਜਾਂ ਸੁਪਰਵਾਈਜ਼ਰੀ। ਤੇ
ਬਾਕੀ ਜਿਹੜੀਆਂ ਮੁੱਖ E2 ਦੀਆਂ ਰਿਕੁਆਇਰਮੈਂਟ ਆ ਕਿ 51% ਤੁਹਾਡੀ ਹਿੱਸੇਦਾਰੀ, ਉਹ ਸਾਰੀਆਂ ਤੁਸੀਂ ਨਾਲ ਮੀਟ ਕਰਨੀਆਂ। ਸੋ ਇਹਦੇ ਵਿੱਚ E2 ਦੇ ਵਿੱਚ ਇਹ ਬਹੁਤ ਫਾਇਦਾ ਹੈ ਕਿ ਆਪਣਾ ਜਿਹੜਾ ਸਟਾਫਿੰਗ ਹੈ ਤੁਸੀਂ ਆਪਣੀ ਜਿਹੜੀ ਹੋਮ ਕੰਟਰੀ ਆ ਉੱਥੋਂ ਦੀ ਲੈ ਕੇ ਆ ਸਕਦੇ ਆ। ਜੇ ਕੋਈ ਹੁਣ ਫੋਰ ਐਗਜ਼ਾਮਪਲ ਆਸਟਰੀਆ ਤੋਂ ਆ ਰਿਹਾ ਤਾਂ ਜਿਹੜਾ ਆਸਟਰੀਅਨ ਸਿਟੀਜ਼ਨ ਆ ਉਹਨੂੰ ਉਹ ਲੈ ਕੇ ਆ ਸਕਦਾ ਐਜ਼ ਅ E2 EMPLOYE। ਹੂੰ, ਠੀਕ ਆ। ਸੋ ਇਦਾਂ ਹੀ ਜਿਹੜਾ ਕੈਨੇਡੀਅਨ ਆ ਉਹ ਆਪਣੇ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਉਹ ਲੈ ਕੇ ਆ ਸਕਦਾ ਆ। ਤੇ ਉਹ ਜਿਹੜਾ EMPLOYE ਉਹਨਾਂ ਨੇ ਲੈ ਕੇ ਆਉਣਾ ਆ, ਉਹ ਤੋਂ ਕੰਮ ਕਿੱਦਾਂ ਦਾ ਕਰਾਉਣਾ ਆ? ਉਹ ਵੀ ਕੋਈ ਰਿਕੁਆਇਰਮੈਂਟ ਆ ਵੀ ਇਹ ਇੱਦਾਂ ਦਾ ਹੀ EMPLOYE ਜਿਹੜਾ ਉਹ ਕੰਮ ਕਰ ਸਕਦਾ ਆ ਜਾਂ ਕਿਸੇ ਵੀ ਤਰੀਕੇ ਦਾ ਕੰਮ ਕਰਵਾਇਆ ਜਾਂਦਾ ਹੈ ਉਹਦੇ ਤੋਂ? ਨਹੀਂ, ਉਹ ਨਾ ਲੇਬਰ ਵਾਲਾ ਕੰਮ ਨਹੀਂ ਕਰ ਸਕਦਾ। ਏਦਾਂ ਨਹੀਂ ਕਿ ਤੁਸੀਂ ਕਹਿਣਾ ਕਿ ਸਮੋਕ ਸ਼ਾਪ ਤੇ ਫਰੰਟ ਡੈਸਕ ਤੇ ਖੜਾ ਕਰ ਦੇਣਾ, ਹੂੰ। ਉਹ 'ਚ ਨਹੀਂ ਚੱਲਣੇ। ਹੁਣ ਇਹਦੇ ਵਿੱਚ ਏਦਾਂ ਕਿ ਫੋਰ ਐਗਜ਼ਾਮਪਲ ਕੋਈ ਇਨਵੈਸਟਰ ਆਇਆ, ਉਹਨੇ ਕਿਹਾ ਕਿ ਮੈਂ 5 ਸਮੋਕ ਸ਼ਾਪਸ ਪਾਉਣੀਆਂ ਹੈ ਨਾ ਵੇਗਸ ਦੇ ਵਿੱਚ, ਤੇ ਉਹ ਬੰਦਾ ਜਿਹੜਾ ਹੈਗਾ ਉਹ ਕਹਿ ਸਕਦਾ ਕਿ ਮੈਨੂੰ ਇੱਕ ਮੈਨੇਜਰ ਚਾਹੀਦਾ ਜਿਹੜਾ ਸਾਰਿਆਂ ਨੂੰ ਸੁਪਰਵਾਈਜ਼ ਕਰੇ। ਜਿਹੜੀਆਂ 5 ਸ਼ਾਪਸ ਆ ਉਹ ਚੀਜ਼ ਤੁਹਾਡੀ ਚੱਲ ਸਕਦੀ ਹੈ। ਜੇ ਕਿਸੇ ਨੇ ਹੋਟਲ ਵਗੈਰਾ ਖੋਲਣਾ, ਕੋਈ ਵੱਡਾ ਪ੍ਰੋਜੈਕਟ ਲਾਣਾ, ਉਹ ਇਹ ਕਹਿ ਸਕਦਾ ਕਿ ਇਹਨੇ ਸਾਰਾ ਜਿਹੜਾ ਫਾਈਨੈਂਸ ਦਾ, ਐਡਮਿਨਿਸਟ੍ਰੇਸ਼ਨ ਦਾ, ਇਹ ਸਾਰਾ ਜਿਹੜਾ ਮਹਿਕਮੇ ਆ ਇਹਨੂੰ ਸੁਪਰਵਾਈਜ਼ ਕਰਨਾ। ਤੁਹਾਨੂੰ ਇੱਕ ਰੀਜ਼ਨ ਦੇਣਾ ਪੈਣਾ ਕਿ ਕਿਉਂ ਤੁਹਾਨੂੰ ਇਹ EMPLOYE ਦੀ ਰਿਕੁਆਇਰਮੈਂਟ ਆ। ਮਤਲਬ ਇਹ ਏਦਾਂ ਦਾ EMPLOYE ਨਹੀਂ ਕਿ ਤੁਸੀਂ ਉਹਨੂੰ ਕਹਿਣਾ ਕਿ ਬੇਸਿਕਲੀ ਜੇ ਤੁਸੀਂ ਇੱਥੋਂ ਦੀ US ਦੇ ਵਿੱਚ ਹਾਇਰ ਕਰ ਸਕਦੇ ਹੋ ਇੱਕ ਮਿਨੀਮਮ ਵੇਜ ਵਰਕਰ, ਉਹਦੀ ਰਿਪਲੇਸਮੈਂਟ ਨਹੀਂ ਇਹ ਹੈਗੀ। ਇਹ ਜਿਹੜਾ EMPLOYE ਹੈ ਤੁਹਾਡਾ ਇੱਕ ਸਪੈਸ਼ਲ ਹੋਣਾ ਚਾਹੀਦਾ, ਕੋਈ ਨਾ ਕੋਈ ਇਹਦਾ ਰੋਲ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਜਿਹੜੇ ਹੁਣ ਰੈਸਟੋਰੈਂਟ ਦੇ ਵਿੱਚ ਜਿਹੜੇ ਆਉਂਦੇ, ਜੇ ਕੋਈ ਹੈਡ ਸ਼ੈਫ ਹੈਗਾ ਤੇ ਉਹ ਆਰਗੂਮੈਂਟ ਉਹ ਦੇ ਸਕਦਾ ਕਿ ਮੈਨੂੰ ਤਾਂ ਕਰਕੇ ਚਾਹੀਦਾ ਕਿ ਸਾਡਾ ਇੱਕ ਯੂਨੀਕ ਪ੍ਰੋਡਕਟ ਹੈ ਤੇ ਸਾਨੂੰ ਇਹ ਵਾਲਾ ਬੰਦਾ ਜਿਹੜਾ ਇੱਥੇ ਨਹੀਂ ਲੱਭਣਾ। ਸੋ ਇੱਕ ਐਡਵਾਂਸਡ EMPLOYE ਹੋਣਾ ਚਾਹੀਦਾ। ਠੀਕ ਆ। ਸੋ ਜਦੋਂ ਆਪਾਂ H1 ਦੇ ਵਿੱਚ ਕਾਈਂਡ ਆਫ ਦੇਖਦੇ ਹਾਂ ਵੀ ਇੱਥੇ ਜਿਹੜੀ ਉਸ ਹਿਸਾਬ ਦੇ ਨਾਲ ਜਿਸ ਦੇ ਲਈ ਲਿਆਂਦਾ ਵੀ ਉਦਾਂ ਦਾ ਹੀ ਕੰਮ ਹੋਣਾ ਆ। ਸੋ E2 ਦੇ ਵਿੱਚ ਵੀ ਇੱਕ ਐਡਵਾਂਸਡ ਰਿਕੁਆਇਰਮੈਂਟ ਵਾਲੀ ਜੋਬ ਹੀ ਜਿਹੜੀ ਉਹ ਚਾਹੀਦੀ ਆ ਵੀ ਜੇ ਸ਼ੈਫ ਆ ਤੇ ਫਿਰ ਤਗੜਾ ਹੀ ਸ਼ੈਫ ਜਿਹੜਾ ਉਹ ਹੋਣਾ ਚਾਹੀਦਾ। ਹੁਣ ਮਿਸ਼ਲਨ ਸਟਾਰ ਤੇ ਚਲੋ ਭਾਵੇਂ ਨਾ ਆਵੇ ਤੁਹਾਡੇ ਨਾਲ, ਦੂਜਾ ਹੀ ਉਸ ਹਾਂਜੀ, ਹਿਸਾਬ ਦੇ ਨਾਲ ਜਿਹੜਾ ਉਹ ਜ਼ਰੂਰ ਤੁਹਾਨੂੰ ਰੱਖਣਾ ਪੈਣਾ ਹੈ। ਤੇ ਇਸ ਦੀ ਹਾਂਜੀ। ਪੀਰੀਅਡ ਆਫ ਸਟੇ ਕਿੰਨੇ ਚਿਰ ਦਾ ਹੁੰਦਾ ਆ? ਕਿੰਨੇ ਚਿਰ ਬੰਦਾ ਇਸ ਵੀਜ਼ੇ ਦੇ ਉੱਤੇ ਅਮਰੀਕਾ ਦੇ ਵਿੱਚ ਫਿਰ ਰਹਿ ਸਕਦਾ ਹੈ? ਜੇ ਤਾਂ ਤੁਸੀਂ ਬਾਹਰੋਂ ਵੀਜ਼ਾ ਲੈਂਦੇ ਹੋ, ਸਟੈਂਪ ਲੈਂਦੇ ਹੋ, ਉਹ ਤੁਹਾਨੂੰ 5 ਸਾਲ ਦੀ ਲੱਗਦੀ ਹੈ ਸਟੈਂਪ। ਅੱਛਾ ਤੇ ਜੀ। ਜਦੋਂ ਤੁਸੀਂ ਐਂਟਰੀ ਕਰਦੇ ਆ ਤੁਹਾਨੂੰ 2 ਸਾਲ ਦੀ ਉਹ ਮੋਹਲਤ ਦਿੰਦੇ ਆ ਅੰਦਰ। ਜਿੱਦਾਂ ਟੂਰਿਸਟ ਵੀਜ਼ੇ ਵਾਲੇ ਨੂੰ 10 ਸਾਲ ਲੱਗਦਾ ਤੇ 6 ਮਹੀਨੇ ਦੀ ਮੋਹਲਤ ਮਿਲਦੀ ਹੈ। ਹੂੰ। ਇਹਦੇ ਵਿੱਚ 2 ਸਾਲ ਦੀ 2-2 ਸਾਲ ਕਰਕੇ ਤੁਹਾਨੂੰ ਜਿਹੜਾ ਸਟੇ ਮਿਲਦੀ ਹੈ। ਜੇ ਤੁਸੀਂ US ਦੇ ਵਿੱਚ ਹੀ ਕਰਦੇ ਹੋ ਤਾਂ ਸੇਮ ਥਿੰਗ 2 ਸਾਲ ਤੋਂ 2 ਸਾਲ ਕਰਕੇ ਤੁਸੀਂ ਐਕਸਟੈਂਡ ਇਹਨੂੰ ਕਰਦੇ ਰਹਿ ਸਕਦੇ ਹੋ ਜਦ ਤੱਕ ਤੁਹਾਡਾ ਬਿਜ਼ਨਸ ਚੱਲਦਾ ਰਹੂਗਾ। ਤੇ ਕੋਈ ਲਿਮਿਟ ਨਹੀਂ ਹੈਗੀ ਕਿ ਕਿੰਨੀਆਂ ਐਕਸਟੈਂਸ਼ਨਾਂ ਤੁਸੀਂ ਕਰਨੀਆਂ, ਜਿੰਨੀਆਂ ਮਰਜ਼ੀ ਤੁਸੀਂ ਐਕਸਟੈਂਸ਼ਨਾਂ ਕਰ ਸਕਦੇ ਹੋ। ਤੇ ਇੱਕੋ ਰਿਕੁਆਇਰਮੈਂਟ ਹੈ ਇਹਦੀ ਕਿ ਜਦੋਂ ਤੁਹਾਡਾ ਬਿਜ਼ਨਸ ਮੁੱਕ ਜਾਊਗਾ ਐਂਡ 'ਚ ਤੁਸੀਂ ਇਹ ਦੱਸਣਾ ਹੈ ਕਿ ਮੈਂ ਆਪਣੀ ਕੰਟਰੀ ਵਾਪਸ ਚੱਲ ਜਾਣਾ ਬਿਜ਼ਨਸ ਕਰਕੇ ਮੁਕਾ ਕੇ। ਸੋ ਪ੍ਰੈਕਟੀਕਲੀ ਇਹ ਹੁੰਦਾ ਕਿ ਜਿਹੜੇ ਕਲਾਇੰਟ ਹੈ ਉਹ ਐਕਸਟੈਂਡ ਕਰਦੇ ਰਹਿੰਦੇ ਆ ਤੇ ਜਦ ਤੱਕ ਉਹਨਾਂ ਦਾ ਬਿਜ਼ਨਸ ਚੱਲਦਾ ਹੈ ਉਹ ਕਰਦੇ ਰਹਿੰਦੇ ਆ। ਤੇ ਜਦੋਂ ਉਹਨਾਂ ਕੋਲ 5 ਲੱਖ ਜਾਂ $1 ਮਿਲੀਅਨ ਇਕੱਠਾ ਹੋ ਜਾਂਦਾ ਫਿਰ ਉਹ ਜਿਹੜਾ EB-5 ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਇਨਵੈਸਟਮੈਂਟ ਬੇਸ ਵੀਜ਼ਾ, ਉਹਦੇ ਥਰੂ ਉਹ ਆਪਣਾ ਜਿਹੜਾ ਗ੍ਰੀਨ ਕਾਰਡ ਲੈ ਲੈਂਦੇ ਆ। ਜਿਹੜਾ E2 ਵੀਜ਼ਾ ਹੈ ਤੁਹਾਨੂੰ ਗ੍ਰੀਨ ਕਾਰਡ ਦਾ ਰਾਹ ਨਹੀਂ ਪ੍ਰੋਵਾਈਡ ਕਰਦਾ। ਗ੍ਰੀਨ ਕਾਰਡ ਵਾਸਤੇ ਤੁਹਾਨੂੰ ਜਿਹੜਾ EB-5 $5 ਲੱਖ $1 ਮਿਲੀਅਨ ਵਾਲੀ ਇਨਵੈਸਟਮੈਂਟ ਉਹਦੇ ਥਰੂ ਹੀ ਤੁਹਾਡੀ ਗੱਲ ਬਣਦੀ ਹੈ। ਠੀਕ ਹੈ ਜੀ। ਸੋ ਇਹ ਚੀਜ਼ ਦੇ ਵਿੱਚ ਹੈਗੀ ਆ। ਤੇ ਇਹ ਜਿਹੜਾ 2 ਸਾਲ ਦਾ ਜਦੋਂ ਮਿਲਦਾ ਆ ਇਹ ਫਿਰ ਕਿੰਨੇ ਚਿਰ ਤੱਕ ਵਧਾਇਆ ਜਾ ਸਕਦਾ? ਕਿੰਨੀ ਵਾਰ ਜਿਹੜਾ ਇਸ ਨੂੰ ਵਧਾਇਆ ਜਾ ਸਕਦਾ ਹੈ ਕਿ ਅਨਲਿਮਿਟਿਡ ਹੀ ਹੁੰਦਾ ਹੈ ਵਧਾਉਣ ਦਾ ਕੰਮ? ਅਨਲਿਮਿਟਿਡ ਹੀ ਹੈ, ਜਦ ਤੱਕ ਬਿਜ਼ਨਸ ਤੁਹਾਡਾ ਚੱਲਦਾ ਰਹਿੰਦਾ ਤੁਸੀਂ ਵਧਾਉਂਦੇ ਰਹਿ ਸਕਦੇ ਹੋ। ਠੀਕ ਹੈ। ਤੇ ਇਸ ਦੀਆਂ ਫਿਰ ਹੋਰ ਟਰਮਸ ਐਂਡ ਕੰਡੀਸ਼ਨਸ ਕੀ ਜਿਹੜੀਆਂ ਹੁੰਦੀਆਂ ਇਸ ਨੂੰ E2 ਸਟੇਟਸ ਨੂੰ ਮੇਨਟੇਨ ਕਰਕੇ ਰੱਖਣ ਦੇ ਲਈ? ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਤੁਸੀਂ ਬਿਜ਼ਨਸ ਉਹਨਾਂ ਨੂੰ ਦੱਸਿਆ ਉਹੀ ਤੁਸੀਂ ਕਰ ਸਕਦੇ ਆ। ਜਿੱਦਾਂ ਤੁਸੀਂ ਉਹਨਾਂ ਨੂੰ ਕਿਹਾ ਕਿ ਸਬਵੇ ਰੈਸਟੋਰੈਂਟ ਖੋਲਣਾ, ਤੁਸੀਂ ਉਹੀ ਖੋਲ ਸਕਦੇ ਹੋ। ਤੁਸੀਂ ਇਹ ਨਹੀਂ ਕਿ ਮੈਂ ਹੁਣ ਬਾਸਕਿਨ ਰੌਬਿਨ ਖੋਲ ਲਿਆ। ਜੇ ਤੁਸੀਂ ਇਦਾਂ ਤੁਹਾਡਾ ਬਿਜ਼ਨਸ ਚੇਂਜ ਹੋ ਜਾਂਦਾ ਪਲਾਨ ਕੋਈ, ਫਿਰ ਤੁਸੀਂ ਦੁਬਾਰਾ ਇਮੀਗ੍ਰੇਸ਼ਨ ਨੂੰ ਪੇਪਰ ਵਰਕ ਸਬਮਿਟ ਕਰਾ ਕੇ ਉਹਨਾਂ ਕੋਲ ਅਮੈਂਡ ਕਰਾਉਣਾ ਪੈਂਦਾ ਤੁਹਾਨੂੰ। ਸੋ ਮਤਲਬ ਇਹ ਹੈ ਕਿ ਜਿਹੜੀ ਚੀਜ਼ ਤੁਸੀਂ ਉਹਨਾਂ ਨੂੰ ਦੱਸੀ ਆ ਤੁਹਾਨੂੰ ਉਹੀ ਕਰਨੀ ਪੈਂਦੀ ਆ, ਉਹੀ ਤਰ੍ਹਾਂ ਦਾ ਬਿਜ਼ਨਸ। ਜੇ ਕੋਈ ਇਹਦੇ ਵਿੱਚ ਚੇਂਜ ਆਉਂਦੀ ਆ, ਜਿੱਦਾਂ ਮੰਨ ਲਓ ਤੁਸੀਂ ਹੁਣ ਇੱਕ ਵਾਰੀ ਇੱਕ ਆਈਸਕ੍ਰੀਮ ਸ਼ਾਪ ਖੋਲੀ ਸੀ, ਹੁਣ ਤੁਹਾਡੇ ਕੋਲ ਪੈਸੇ ਆ ਗਏ, ਤੁਸੀਂ ਇੱਕ ਚੀਜ਼ ਹੋਰ ਐਡ ਕਰਨੀ, ਨਵਾਂ ਬਿਜ਼ਨਸ ਹੋਰ ਐਡ ਕਰਨਾ। ਸੋ ਤੁਹਾਨੂੰ ਉਹ ਜਿਹੜਾ ਆਪਣਾ ਬਿਜ਼ਨਸ ਪਲਾਨ ਆ ਉਹ ਇਮੀਗ੍ਰੇਸ਼ਨ ਕੋਲ ਜਾ ਕੇ ਚੇਂਜ ਕਰਾਉਣਾ ਪੈਂਦਾ ਤੇ ਉਹਦੇ ਲਈ ਫਿਰ ਤੁਹਾਨੂੰ ਦੁਬਾਰਾ ਜਿਹੜੀ ਪਟੀਸ਼ਨ ਉਹ ਫਾਈਲ ਕਰਨੀ ਪੈਂਦੀ ਹੈ। ਤੇ ਬਿਜ਼ਨਸ ਤੁਸੀਂ ਕੋਈ ਵੀ ਕਰ ਸਕਦੇ ਆ, ਵਧਾ ਸਕਦੇ ਆ, ਉਹਨੂੰ ਮਲਟੀਪਲ ਬਿਜ਼ਨਸ ਕਰ ਸਕਦੇ ਆ। ਬਸ ਇਹ ਹੈ ਕਿ ਇਮੀਗ੍ਰੇਸ਼ਨ ਨੂੰ ਦੱਸ ਕੇ ਕਰਨਾ ਜੋ ਵੀ ਕਰਨਾ। ਠੀਕ ਹੈ। ਤੇ ਜਿਹੜੇ ਫੈਮਿਲੀ ਵਾਲੇ ਆ E2 ਟ੍ਰੀਟੀ ਜਿਹੜਾ ਇਨਵੈਸਟਰ ਹੈਗਾ ਆ ਜਿਹਨੇ ਇਹ ਬਿਜ਼ਨਸ ਖੋਲ੍ਹਣਾ ਆ ਉਸਦੇ ਘਰ ਵਾਲੇ ਫਿਰ ਉਹਨਾਂ ਦਾ ਵੀ E2 ਵੀਜ਼ਾ ਹੀ ਲੱਗਦਾ ਹੈ ਜਾਂ ਕੋਈ ਜਿੱਦਾਂ H1 ਦਾ H4 ਹੁੰਦਾ ਹੈ ਡਿਪੈਂਡੈਂਟ ਵੀਜ਼ਾ, ਇਹਨਾਂ ਦਾ ਵੀ ਕੁਛ ਇੱਦਾਂ ਦਾ ਹੁੰਦਾ ਹੈ?
ਹਾਂਜੀ, ਨਹੀਂ ਇਹਨਾਂ ਦਾ ਵੀ ਹਾਂਜੀ ਡਿਪੈਂਡੈਂਟ E2 ਵੀਜ਼ਾ ਲੱਗਦਾ। ਸੋ ਇਹਦੇ ਵਿੱਚ ਸਪਾਊਸ ਨੂੰ, ਘਰ ਵਾਲਾ ਘਰ ਵਾਲੀ ਨੂੰ ਤੇ ਜਿਹੜੇ ਬੱਚੇ 21 ਸਾਲ ਤੋਂ ਥੱਲੇ ਆ ਉਹਨਾਂ ਨੂੰ ਵੀਜ਼ਾ ਮਿਲਦਾ ਹੈ। ਤੇ ਜਿਹੜਾ ਸਪਾਊਸ ਆ ਉਹ ਆ ਕੇ ਵਰਕ ਪਰਮਿਟ ਅਪਲਾਈ ਕਰ ਸਕਦਾ, ਆਪਣੇ ਆਪ ਨਹੀਂ ਮਿਲਦਾ ਵਰਕ ਪਰਮਿਟ, ਆ ਕੇ ਤੁਹਾਨੂੰ ਇੱਕ ਵਾਰੀ ਤੁਸੀਂ US 'ਚ ਆ ਜਾਂਦੇ ਹੋ ਫਿਰ ਤੁਹਾਨੂੰ ਅਪਲਾਈ ਕਰਨਾ ਪੈਂਦਾ। ਸੋ ਜਿਹੜਾ ਮੇਨ ਬੰਦਾ E2 ਵਾਲਾ, ਹੁਣ ਇਹਦੇ ਵਿੱਚ ਹੁਣ ਕਈ ਵਾਰੀ ਕੀ ਕਰਦੇ ਆ ਲੋਕੀ ਕਿ ਫॉर एग्जांपल ਹਸਬੈਂਡ ਵਾਈਫ ਆ, ਉਹ ਨਾ ਵਾਈਫ ਦੇ ਨਾਂ ਤੇ ਉਹਨੇ ਜਿਹੜੀ ਕੰਪਨੀ ਖੋਲ ਕੇ E2 ਕਰਾ ਲੈਂਦੇ ਨੇ ਤੇ ਹਸਬੈਂਡ ਆ ਜਾਂਦਾ ਨਾਲ ਐਜ਼ ਅ ਡਿਪੈਂਡੈਂਟ, ਤੇ ਹਸਬੈਂਡ ਆ ਕੇ ਫਿਰ ਓਪਨ ਐਂਡਡ ਵਰਕ ਪਰਮਿਟ ਜਿਹੜਾ ਅਪਲਾਈ ਕਰ ਦਿੰਦਾ। ਫਿਰ ਹਸਬੈਂਡ ਭਾਵੇਂ ਟਰੱਕ ਚਲਾਵੇ ਭਾਵੇਂ ਜੋ ਵੀ ਕਰੇ ਹਨਾ, ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਸੱਚ। ਜਿਹੜਾ ਮੇਨ E2 ਵਾਲਾ ਬੰਦਾ ਉੱਤੇ ਰਿਸਟ੍ਰਿਕਸ਼ਨ ਹੈਗੀ, ਉਹਨੇ ਕੰਪਨੀ ਲਈ ਕੰਮ ਕਰਨਾ ਸਿਰਫ ਤੇ ਲੇਬਰ ਨਹੀਂ ਕਰ ਸਕਦਾ। ਸੋ ਇਹ ਬਹੁਤ ਜ਼ਰੂਰੀ ਆ ਕਿ ਕਿਹਦੇ ਨਾਂ ਤੇ ਕੀਤਾ ਜਾਵੇ, ਕਿ ਹਸਬੈਂਡ ਨੇ ਕਰਨਾ E2 ਮੇਨ ਕਿ ਵਾਈਫ ਨੇ ਕਰਨਾ। ਠੀਕ ਹੈ, ਤਾਂ ਇੱਥੇ ਜੋ ਥੋੜੀ ਜਿਹੀ ਪਲੈਨਿੰਗ ਦੀ ਗੱਲ ਆ। ਸੋ ਆਪਣੇ ਵਕੀਲ ਦੇ ਨਾਲ ਸਲਾਹ ਕਰਨ ਦੀ ਗੱਲ ਆ। ਸੋ ਜੇ ਤੁਸੀਂ ਵੀ E2 ਵੀਜ਼ੇ ਨੂੰ ਅਪਲਾਈ ਕਰਨ ਬਾਰੇ ਸੋਚ ਰਹੇ ਆ, ਅਟਰਨੀ ਟਿਰਕੀਆਣਾ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰੋ ਇਹਨਾਂ ਦੇ ਆਫਿਸ ਦੇ ਵਿੱਚ 415 909 0503। ਤਾਂ ਫਿਰ ਉਹ ਤੁਹਾਨੂੰ ਸਹੀ ਸਲਾਹ ਦੇਣਗੇ ਵੀ ਤੁਹਾਡੇ ਲਈ ਬੈਸਟ ਕੇਸ ਸਿਨਾਰੀਓ ਕਿਹੜਾ ਆ, ਕਿਹਦੇ ਥਰੂ ਹੋ ਕੇ ਕਿਹੜੀ ਚੀਜ਼ ਦੇ ਪਾਸ ਹੋਣ ਦੇ ਜ਼ਿਆਦਾ ਜਿਹੜੇ ਚਾਂਸ ਹੁੰਦੇ ਆ ਅਪਰੂਵ ਹੋਣ ਦੇ, ਤੇ ਫਿਰ ਕਿਹਦੇ ਨਾਲ ਤੁਹਾਨੂੰ ਵੀ ਕੰਮ ਕਰਨ ਦੀ ਜਿਹੜੀ ਜ਼ਿਆਦਾ ਖੁੱਲ੍ਹ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਹੋ ਸਕਦੀ ਆ। ਸੋ ਇਹ ਫਿਰ ਬੇਸਿਕਲੀ ਉਹਨਾਂ ਨੂੰ ਜਿੱਦਾਂ ਬਾਕੀਆਂ ਦੇ ਲਈ ਓਪਨ ਐਂਡਡ EAD ਕਾਰਡ ਜਿਹੜਾ ਉਹਨਾਂ ਨੂੰ ਉਹ ਮਿਲ ਜਾਂਦਾ ਹੈ, ਰਾਈਟ? ਜੀ, ਤੇ ਇਹਦੇ ਵਿੱਚ ਇਹ ਹੈ ਕਿ ਬੱਚਿਆਂ ਨੂੰ ਨਹੀਂ ਵਰਕ ਪਰਮਿਟ ਮਿਲਦਾ, ਬੱਚੇ ਆ ਕੇ ਸਿਰਫ ਪੜ੍ਹ ਸਕਦੇ ਆ 21 ਸਾਲ ਤੋਂ ਥੱਲੇ। ਤੇ ਜ਼ਿਆਦਾਤਰ ਜਿਹੜੇ ਫਿਰ ਆਉਂਦੇ ਆ, ਹੁਣ ਕਈ ਵਾਰੀ ਕਲਾਇੰਟ ਆਉਂਦੇ ਆ ਉਹਨਾਂ ਦੇ ਬੱਚੇ ਆਲਰੇਡੀ ਕਾਫੀ ਐਡਵਾਂਸ ਏਜ 'ਚ ਹੁੰਦੇ ਆ, 17-18 ਸਾਲ ਦੇ ਹੋਏ ਹੁੰਦੇ ਹਨ। ਸੋ ਉਹਨਾਂ ਨੂੰ ਫਿਰ ਇਹ ਹੈ ਕਿ ਉਹਨਾਂ ਨੇ ਜੇ ਗ੍ਰੀਨ ਕਾਰਡ ਕਰਨਾ ਤਾਂ ਉਹਨਾਂ ਨੂੰ ਜਿਹੜਾ EB-5 ਆ ਉਹ ਬੱਚੇ ਦੇ 21 ਸਾਲ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਜਿਹੜਾ ਪੈਸੇ ਕਮਾ ਕੇ EB-5 ਲਾਉਣਾ ਪੈਂਦਾ, ਤਾਂ ਕਿ ਬੱਚੇ ਜਿਹੜੇ ਆ ਉਹ ਏਜ ਆਊਟ ਨਾ ਹੋ ਜਾਣ। ਅੱਛਾ, ਸੋ EB-5 ਦੇ ਵਿੱਚ ਵੀ ਜੇ ਕੋਈ ਕਰ ਰਿਹਾ ਤੇ ਬੱਚੇ 21 ਤੋਂ ਥੱਲੇ ਹੋਣੇ ਚਾਹੀਦੇ, ਨਹੀਂ ਤਾਂ ਉਹ ਫਿਰ ਪਿੱਛੇ ਰਹਿ ਜਾਂਦੇ ਨੇ ਉਸ ਕੇਸ ਦੇ ਵਿੱਚ ਵੀ? ਹਾਂਜੀ, ਹਾਂਜੀ। ਠੀਕ ਆ, ਓਕੇ। ਚਲੋ ਇਹ ਵੀ ਚੀਜ਼ ਚਲੋ ਠੀਕ ਆ ਜੀ, ਪਤਾ ਲੱਗੀ ਆ। ਸੋ ਹੁਣ ਜੇ ਆਪਾਂ ਟਰੱਕਰ ਦੇ ਅੱਖ ਤੋਂ ਦੇਖੀਏ, ਉਹਨਾਂ ਨੂੰ ਫਿਰ ਹੁਣ ਕੀ ਕਰਨਾ ਪਊਗਾ ਇਹ ਸਾਰਾ ਕੁਛ ਕਰਨ ਦੇ ਲਈ, ਜੇ ਖਾਸ ਕਰਕੇ ਜਿਹੜਾ ਕੈਨੇਡਾ ਤੋਂ ਇੱਥੇ ਮੂਵ ਹੋਣ ਬਾਰੇ ਸੋਚ ਰਿਹਾ ਉਹਨੂੰ ਹੁਣ ਕੀ ਕਰਨਾ ਪਊਗਾ? ਸੋ ਜੀ, ਦੋ ਤਰ੍ਹਾਂ ਦੇ ਟਰੱਕਰਸ ਜਿਹੜੇ ਹੈਗੇ ਆ, ਦੋ ਤਰ੍ਹਾਂ ਦੇ ਕਲਾਇੰਟ ਸਾਡੇ ਹੈਗੇ ਆ। ਇੱਕ ਤਾਂ ਹੈਗਾ ਜਿਹਨਾਂ ਦਾ ਚੰਗਾ ਖੁੱਲਾ ਕੰਮ ਆ, ਕਾਫੀ ਐਡਵਾਂਸ, ਮੰਨ ਲਓ 10-10 15-15 ਟਰੱਕ ਹੈਗੇ ਆ ਹਨਾ, ਕੈਨੇਡਾ ਦੇ ਵਿੱਚ ਚੱਲ ਰਹੇ ਆ। ਉਹਨਾਂ ਨੂੰ ਤਾਂ ਆ ਕੇ ਇੱਥੇ ਆਪਣੀ ਕੰਪਨੀ ਰਨ ਕਰਨੀ ਆ ਤੇ ਆਪਣੀ ਇਕਵਿਪਮੈਂਟ ਜਿਹੜੀ ਉਹ ਕੰਟਰੀਬਿਊਟ ਕਰ ਦੇਣ, 1 ਲੱਖ ਤੋਂ 3 ਲੱਖ ਡਾਲਰ ਆਪਣੇ ਟ੍ਰਾਂਸਫਰ ਕਰ ਦੇਣ ਕੰਪਨੀ ਖੋਲ ਕੇ। ਤੇ ਉਹਨਾਂ ਦਾ ਤਾਂ ਕੰਮ ਜਿਹੜਾ ਹੈਗਾ ਸੌਖਾ, ਕਿਉਂਕਿ ਜੇ ਟਰੱਕ ਦੇ ਤੁਹਾਡੇ ਨੰਬਰ ਹੀ ਜ਼ਿਆਦਾ ਹੈ ਨਾ, 5-6 ਟਰੱਕ ਹੈਗੇ ਆ, ਫਿਰ ਤੁਹਾਡਾ ਕੰਮ ਸਿੱਧਾ ਹੀ ਆ। ਤੇ ਚੈਲੰਜ ਇਹ ਉਹਨਾਂ ਲਈ ਬਣ ਜਾਂਦਾ ਜਿੱਦਾਂ ਹੁਣ ਕਿਸੇ ਦਾ ਇੱਕ ਟਰੱਕ ਹੀ ਆ ਉੱਥੇ ਹੈ ਨਾ ਕੈਨੇਡਾ ਦੇ ਵਿੱਚ, ਤੇ ਉਹ ਐਕਚੁਅਲੀ ਸੋਚਦਾ ਇਹ ਹੈ ਕਿ ਮੈਂ US ਦੇ ਵਿੱਚ ਆ ਕੇ ਟਰੱਕ ਚਲਾਵਾਂ ਕਿਉਂਕਿ ਇੱਥੇ ਪੈਸੇ ਜ਼ਿਆਦਾ ਬਣਦੇ ਆ। ਸੋ ਉਹ ਬੰਦੇ ਨੂੰ ਚੈਲੰਜ ਆ, ਕਿਉਂਕਿ ਜਿੱਦਾਂ ਦੱਸਿਆ ਕਿ ਇਹ ਲੇਬਰ ਕਰਨ ਲਈ ਨਹੀਂ ਵੀਜ਼ਾ, ਇਹਦੇ ਵਿੱਚ ਤੁਸੀਂ ਕੰਪਨੀ ਖੜੀ ਕਰਕੇ ਉਹ ਚਲਾਣਾ। ਸੋ ਪਹਿਲਾਂ ਤਾਂ ਤੁਸੀਂ ਇਹ ਸੋਚਣਾ ਕਿ ਹਸਬੈਂਡ ਫਾਈਲ ਕਰੇ ਕਿ ਵਾਈਫ ਫਾਈਲ ਕਰੇ, ਜਿਹੜਾ ਮੇਨ E2 ਪ੍ਰਿੰਸੀਪਲ ਐਪਲੀਕੈਂਟ ਕੌਣ ਬਣੇ। ਤੇ ਸੇਮ ਥਿੰਗ ਇਹਦੀ ਉਹੀ ਆ ਕਿ ਘੱਟੋ ਘੱਟ 1 ਲੱਖ ਡਾਲਰ ਤੋਂ 3 ਲੱਖ ਡਾਲਰ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨੀ ਆ, ਨਾਲ ਤੁਸੀਂ ਆਪਣਾ ਜਿਹੜਾ ਟਰੱਕ ਉਹਦੀ ਇਕਵਿਪਮੈਂਟ ਇੱਥੇ ਟ੍ਰਾਂਸਫਰ ਕਰਨੀ ਆ US ਕੰਪਨੀ ਦੇ ਵਿੱਚ। ਤੇ ਤੁਸੀਂ ਫਿਰ ਇੱਕ ਜੇ ਆਰਗੂਮੈਂਟ ਦਿੰਦੇ ਹੋ ਕਿ ਮੈਂ ਡਿਸਪੈਚਰ ਹਾਇਰ ਕਰਨੇ ਆ ਇੱਥੇ ਫਰੰਟ ਡੈਸਕ ਤੇ, ਮੈਨੂੰ ਕੋਈ ਚਾਹੀਦਾ, ਤੁਸੀਂ ਮੁੱਕਦੀ ਗੱਲ ਇਹ ਹੈ ਕਿ ਤੁਸੀਂ ਉਹਨਾਂ ਨੂੰ ਸ਼ੋਅ ਇਹ ਕਰਨਾ ਕਿ ਜਿਹੜੀ ਕੰਪਨੀ ਆ ਉਹ ਚੱਲਣੀ ਆ ਤੇ ਆਪਾਂ ਐਕਸਪੈਂਡ ਕਰਨਾ, ਸੋ ਸਾਡੀ ਕੰਪਨੀ ਵੱਡੀ ਹੋਊਗੀ। ਤੇ ਇਹ ਚੀਜ਼ ਨਹੀਂ ਹੋ ਸਕਦੀ ਕਿ ਤੁਸੀਂ ਜੇ ਇਹ ਸੋਚਦੇ ਹੋ ਕਿ ਸਿੱਧੇ ਹੀ ਆ ਕੇ ਬਸ ਇੱਕ ਜਣੇ ਨੇ ਟਰੱਕ ਹੀ ਚਲਾਈ ਜਾਣਾ, ਉਹ ਚੀਜ਼ ਵਾਸਤੇ ਜਿਹੜਾ E2 ਵੀਜ਼ਾ ਨਹੀਂ ਹੈਗਾ, ਏਦਾਂ ਦਾ ਕੋਈ ਵਰਕ ਪਰਮਿਟ ਨਹੀਂ ਹੈਗਾ। ਸੋ ਇਹ ਕੰਪਨੀ ਨੂੰ ਚਲਾਉਣ ਲਈ ਜਿਹੜਾ ਹੈਗਾ ਉਹ ਬਣਿਆ। ਤੇ ਇਹਦੇ ਵਿੱਚ ਜੇ ਏਦਾਂ ਕਿ ਜੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਦੱਸਤਾ ਕਿ ਨਹੀਂ ਮੈਂ ਏਦਾਂ ਕਰਨਾ, ਪਰ ਆ ਕੇ ਤੁਸੀਂ ਐਂਡ 'ਚ ਟਰੱਕ ਹੀ ਚਲਾਈ ਗਏ ਇੱਥੇ, ਪੁਆਇੰਟ ਇਹ ਹੈ ਕਿ 2 ਸਾਲ ਬਾਅਦ ਫਿਰ ਤੁਸੀਂ ਜਿਹੜੀ ਹੈ ਐਕਸਟੈਂਸ਼ਨ ਤੁਸੀਂ ਕਰਨੀ ਆ, ਰੀਨਿਊ ਕਰਨਾ ਵੀਜ਼ਾ ਆਪਣਾ, ਤੇ ਉਹਦੇ ਵਿੱਚ ਉਹ ਫੜ ਲੈਂਦੇ, ਉਹਦੇ ਵਿੱਚ ਪੁੱਛੂਗੇ ਉਹ ਕਿ ਦੱਸੋ ਕਿ ਕਿੰਨੇ ਬੰਦੇ ਹਾਇਰ ਕੀਤੇ ਆ, ਰੈਕਡ ਦੱਸੋ, ਪੇਰੋਲ ਦਾ ਰੈਕਡ ਦੱਸੋ ਸਾਰਾ। ਠੀਕ ਸੋ ਹੈ। ਤੁਹਾਨੂੰ ਜਿਹੜਾ 2-3 ਸਾਲ ਦੇ ਵਕਫੇ ਦੇ ਵਿੱਚ ਤੁਹਾਨੂੰ 4-5 ਜੌਬਸ ਘੱਟੋ ਘੱਟ ਤੁਸੀਂ ਜਿਹੜਾ ਕ੍ਰੀਏਟ ਕਰਨ ਦੇ ਟਾਰਗੇਟ ਨਾਲ ਇੱਥੇ ਆਣਾ। ਠੀਕ ਹੈ ਜੀ। ਤੇ ਬਿਲਕੁਲ, ਤੇ ਆਪ ਜਿਹੜਾ ਬਿਜ਼ਨਸ ਨੂੰ ਰਨ ਕਰਨਾ ਆ, ਆਪ ਜਿਹੜਾ ਇੱਕ ਹਿਸਾਬ ਦੇ ਨਾਲ ਸਰੀਰ ਨੂੰ ਵਾਹੁਣ ਵਾਲਾ ਕੰਮ ਨਹੀਂ ਕਰਨਾ, ਤੁਸੀਂ ਕੰਮ ਜਿਹੜਾ ਇੱਥੇ ਕਰਵਾਉਣ ਆਉਣਾ ਹੈਗਾ ਆ। ਸੋ ਇਸੇ ਲਈ ਬਿਜ਼ਨਸ ਪਲਾਨ ਬਣਾਉਣਾ, ਕਿਹੜੀ ਚੀਜ਼, ਕਿਹੜੀ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਲਈ ਬੈਸਟ ਸਿਨੈਰੀਓ ਹੈਗਾ ਆ,
ਉਹ ਤੁਸੀਂ ਜਿਹੜਾ ਉਹ ਦੇਖਣਾ ਆ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਹੈਗੀ ਆ ਵੀ ਤੁਸੀਂ ਜਾਂ ਜੇ ਤੁਹਾਡਾ ਸਪਾਊਸ ਵੀ ਨਾਲ ਆ, ਘਰ ਵਾਲੀ ਆ ਜਾਂ ਘਰ ਵਾਲਾ ਆ ਨਾਲ ਆ, ਤਾਂ ਉਹ ਦੋਨੋਂ ਹੀ ਫਿਰ ਤੁਹਾਨੂੰ ਸਿਟੀਜ਼ਨ ਹੋਣਾ ਜਿਹੜਾ ਇੱਕ ਹਿਸਾਬ ਦੇ ਨਾਲ ਜ਼ਰੂਰੀ ਆ। ਤਾਂ ਹੀ ਜਿਹੜੀ ਆ ਤੁਹਾਡਾ ਬਿਜ਼ਨਸ ਪਲਾਨ ਉਸ ਹਿਸਾਬ ਦੇ ਨਾਲ ਕਾਰਗਰ ਜਿਹੜਾ ਉਹ ਹੋ ਸਕਦਾ ਆ। ਤੇ ਮੈਨੂੰ ਯਾਦ ਆਉਂਦਾ ਹੈ ਅਟਾਰਨੀ ਟਿਰਕੀਆ ਨੇ ਤੁਸੀਂ ਇੱਕ ਵਾਰੀ ਜਿਹੜੇ ਬਿਲਡਰਸ ਦੀ ਵੀ ਗੱਲ ਕੀਤੀ ਸੀ ਕਿ ਵੀ ਜੇ ਹੁਣ ਕੋਈ ਇੱਥੇ ਮਾਲ ਬਣਾ ਰਿਹਾ ਹੈ, ਜੇ ਉਹਦੇ ਥਰੂ ਇਨਵੈਸਟਮੈਂਟ ਕਰਕੇ ਕੋਈ E2 ਵਾਲਾ ਆ ਸਕਦਾ ਹੈ ਕਿ ਉਹ ਸਿਰਫ EB5 ਵਾਲੇ ਦੇ ਵਿੱਚ ਹੀ ਜਿਹੜੀ ਆਪਸ਼ਨ ਹੁੰਦੀ ਆ? ਨਹੀਂ, ਸੋ ਜਿਹੜਾ ਹੈਗੇ ਦੋਨੋਂ ਇਨਵੈਸਟਮੈਂਟ ਵਾਲਾ ਹੀ ਆ। EB5 ਦਾ ਬਸ ਇਹ ਹੈ ਕਿ ਥ੍ਰੈਸ਼ਹੋਲਡ ਉਹਨਾਂ ਨੇ ਸੈੱਟ ਕੀਤਾ ਹੋਇਆ ਕਿ 5 ਲੱਖ ਜਾਂ ਮਿਲੀਅਨ ਤੇ 10 ਜੌਬਸ। ਜੀ ਜਿਹੜਾ E2 ਆ ਉਹਦੇ ਵਿੱਚ ਉਹਨਾਂ ਨੇ ਰਕਮ ਨਹੀਂ ਸੈੱਟ ਕੀਤੀ ਤੇ ਜੌਬ ਦਾ ਨੰਬਰ ਨਹੀਂ ਸੈੱਟ ਕੀਤੇ। ਮਤਲਬ ਸੇਮ ਚੀਜ਼ ਹੈ ਬੇਸਿਕਲੀ, ਬਸ E2 ਚ ਇਹ ਹੈ ਕਿ ਸਟੈਂਡਰਡ ਥੋੜਾ ਜਿਹਾ ਹਲਕਾ ਵਾ। EB5 ਚ ਉਹਨਾਂ ਨੇ ਸਟ੍ਰਿਕਟ ਰੱਖਿਆ ਕਿ ਇੰਨੀ ਜੌਬਸ, 10 ਜੌਬਸ ਤੇ 5 ਲੱਖ ਜਾਂ ਮਿਲੀਅਨ, ਹੋਰ ਕੋਈ ਫਰਕ ਨਹੀਂ ਹੈ। ਸੋ ਮਾਲ ਕੰਸਟਰਕਸ਼ਨ ਕਿਸੇ ਵੀ ਬਿਜ਼ਨਸ 'ਚ ਤੁਸੀਂ ਆ ਸਕਦੇ ਹੋ, ਦੋਨਾਂ ਦੇ ਵਿੱਚ ਕੋਈ ਐਸਾ ਰਿਕੁਆਇਰਮੈਂਟ ਨਹੀਂ ਕਿ ਬਿਜ਼ਨਸ ਇੱਕ ਪਰਟੀਕੂਲਰ ਤਰ੍ਹਾਂ ਦਾ ਹੀ ਹੋਣਾ ਚਾਹੀਦਾ। ਤੇ ਟਰੱਕਰ ਵਾਲੇ ਫੋਰ ਐਗਜ਼ਾਮਪਲ ਜੇ ਕੋਈ ਬੰਦਾ ਕਹਿੰਦਾ ਮੈਂ ਆ ਕੇ ਟਰੱਕ ਚਲਾਣਾ ਹੈ ਨਾ, ਜੀ ਤੇ ਕੋਈ ਇਦਾਂ ਦਾ ਵੀ ਨਹੀਂ ਕਿ ਉਹਨੇ ਸਿਰਫ ਇੱਕੋ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੈਂ ਇੱਕ ਮੈਂ ਟਰੱਕਿੰਗ ਬਿਜ਼ਨਸ ਕਰਨਾ, ਇੱਕ ਮੈਂ ਨਾਲ 7-Eleven ਪਾਣਾ। ਮਤਲਬ ਤੁਸੀਂ ਇੱਕ ਕੰਪਨੀ ਖੋਲ ਕੇ ਦੋ ਬਿਜ਼ਨਸ ਉਹਦੇ ਥੱਲੇ ਕਰ ਸਕਦੇ, ਮਿਕਸ ਐਂਡ ਮੈਚ ਤੁਸੀਂ ਕਰ ਸਕਦੇ ਆ। ਕਰ ਸਕਦੇ ਆ। ਜਿੱਦਾਂ ਤੁਸੀਂ ਇਹ ਕਰ ਸਕਦੇ ਆ ਕਿ ਜਿਹੜੇ ਵਰਕਰ ਆ ਉਹ ਤੁਸੀਂ ਕਿਸੇ ਹੋਰ ਬਿਜ਼ਨਸ 'ਚ ਖੜੇ ਕਰ ਦਿਓ। ਤੇ ਜੇ ਫੋਰ ਐਗਜ਼ਾਮਪਲ ਜੇ ਕਿਸੇ ਦੀ ਵਾਈਫ ਸਿਟੀਜ਼ਨ ਆ, ਉਹਨੇ E2 ਲਿਆ ਤੇ ਉਹ ਫਿਰ ਆਪਣਾ ਜਿਹੜਾ ਬਿਜ਼ਨਸ ਕੰਪਨੀ ਹੋ ਗਈ ਉਹਨੂੰ ਮੈਨੇਜ ਕਰੂਗੀ। ਉਹਦੇ ਥੱਲੇ ਇੱਕ ਟਰੱਕਿੰਗ ਦਾ ਬਿਜ਼ਨਸ ਆ ਗਿਆ, ਇੱਕ ਮੰਨ ਲਓ 7-Eleven ਆ ਗਿਆ, ਤੇ ਜਿਹੜਾ ਹਸਬੈਂਡ ਆ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਣਾ, ਉਹ ਫਿਰ ਟਰੱਕ ਚਲਾ ਸਕਦਾ। ਜੀ ਜੀ ਸੋ ਇਦਾਂ ਦੇ ਨਾ ਸੋ ਮੁੱਕ ਦੀ ਗੱਲ ਇਹ ਹੈ ਕਿ ਇਹ ਇਨਵੈਸਟਮੈਂਟ ਬੇਸ ਵੀਜ਼ਾ ਵਾ। ਇਹਦੇ ਵਿੱਚ ਜਿੰਨੇ ਤੁਹਾਡੇ ਕੋਲ ਪੈਸੇ ਜ਼ਿਆਦਾ ਵਾ, ਉਨੀ ਤੁਸੀਂ ਜਿਹੜੀ ਆ ਗੇਮ ਉਹ ਵਧੀਆ ਖੇਡ ਸਕਦੇ ਆ, ਉਨੀ ਤੁਸੀਂ ਆਰਗੂਮੈਂਟ ਉਹਨਾਂ ਨੂੰ ਜ਼ਿਆਦਾ ਦੇ ਸਕਦੇ ਆ। ਤੇ ਜੇ ਤੁਹਾਡੇ ਕੋਲ ਪੈਸੇ ਘੱਟ ਆ ਤੇ ਫਿਰ ਹੁਣ ਕੋਈ ਕਵੇ ਕਿ ਮੈਂ $1 ਲੱਖ ਹੀ ਕਰਨਾ ਤੇ ਆਣਾ ਵੀ ਮੈਂ ਟਰੱਕਿੰਗ 'ਚ, ਉਹ ਫਿਰ ਤੁਹਾਡਾ ਮੁਸ਼ਕਿਲ ਹੋ ਜਾਣਾ, ਕਿਉਂਕਿ ਇੱਕ ਤਾਂ ਇਕਵਿਪਮੈਂਟ ਬਹੁਤ ਮਹਿੰਗਾ, ਟਰੱਕ ਕੋਈ ਆਂਦਾ ਨਹੀਂ ਅੱਜ ਕੱਲ੍ਹ $1 ਲੱਖ ਦਾ। ਤੇ ਪੇਰੋਲ ਤੁਸੀਂ ਆਪਣੇ ਆਪ ਨੂੰ ਵੀ ਤਨਖਾਹ ਦੇਣੀ ਹੁੰਦੀ ਆ ਤੇ ਆਪ ਤੁਸੀਂ ਲੇਬਰ ਕਰ ਨਹੀਂ ਸਕਦੇ। ਸੋ ਇਹ ਹੈ ਕਿ ਜਿਹੜੀ ਜੋ ਵੀ ਤੁਸੀਂ ਬਿਜ਼ਨਸ 'ਚ ਜਾਂਦੇ ਆ, ਉਹ ਰੀਅਲਿਸਟਿਕ ਹੋਣਾ ਚਾਹੀਦਾ, ਤੁਹਾਡੀ ਇਨਵੈਸਟਮੈਂਟ ਦੇ ਪ੍ਰਪੋਰਸ਼ਨੇਟ ਹੋਣਾ ਚਾਹੀਦਾ। ਜੀ ਜੀ ਬਿਲਕੁਲ ਬਿਲਕੁਲ। ਸੋ ਇਹ ਸੀਗੀ ਸਰੋਤਿਓ E2 ਜਿਹੜੇ ਵੀਜ਼ੇ ਦੇ ਬਾਰੇ ਜਿਹੜੀ ਉਹ ਗੱਲਬਾਤ। ਜੇ ਤੁਸੀਂ ਮਿਸ ਕਰ ਗਏ ਆ ਜਾਂ ਤੁਹਾਨੂੰ ਅਜੇ ਨਹੀਂ ਲੱਗਾ ਪਤਾ, ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵਾਰੀ ਇਸ ਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ, ਪਰ ਕਾਫੀ ਲੋਕਾਂ ਦੀ ਮੰਗ ਸੀਗੀ ਵੀ ਇਸ ਦੇ ਉੱਤੇ ਮੁੜ ਦੁਬਾਰਾ ਜਿਹੜੀ ਉਹ ਜਾਣਕਾਰੀ ਹੈ ਉਹ ਦਿੱਤੀ ਜਾਵੇ। ਸੋ ਤੁਹਾਡੇ ਸਾਰਿਆਂ ਦੀ ਸਹੂਲਤ ਲਈ ਜਿਹੜਾ E2 ਜਿਹੜਾ ਵੀਜ਼ਾ ਆ ਉਸ ਦੇ ਬਾਰੇ ਕੀਤੀ ਆ। ਖਾਸ ਕਰਕੇ ਜਿਹੜੇ ਟਰੱਕਰਸ ਆ ਉਹ ਸੋਚਦੇ ਆ ਵੀ ਜੇ US ਦੇ ਵਿੱਚ ਮੂਵ ਹੋ ਕੇ ਆਪਣਾ ਬਿਜ਼ਨਸ ਰਨ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਕੀ ਰਾਹ ਜਿਹੜਾ ਹੋ ਸਕਦਾ ਆ, ਉਸ ਦੇ ਬਾਰੇ ਅੱਜ ਆਪਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਆ। ਬਾਕੀ ਅਟਾਰਨੀ ਟਿਰਕੀਆ ਨਾ ਜੀ, ਓਮੀਕਰੋਨ ਦੀ ਸਰਜ ਦੇ ਕਰਕੇ ਜੇ ਆਪਾਂ ਥੋੜ੍ਹੀਆਂ ਜਿਹੀ ਇੱਥੇ ਦੀ ਇਮੀਗ੍ਰੇਸ਼ਨ ਦੇ ਉੱਤੇ ਵੀ ਨਾਲ ਦੇ ਨਾਲ ਜੇ ਝਾਤ ਖੋਰੀ ਕਰਦੇ ਜਾਈਏ, ਕੀ ਜਿਹੜੇ ਕੇਸਿਸ ਚੱਲ ਰਹੇ ਅਦਾਲਤਾਂ ਦੇ ਵਿੱਚ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਉਸੇ ਤਰੀਕੇ ਦੇ ਨਾਲ ਆ, ਕਿਤੇ ਘਟ ਨਹੀਂ ਗਏ, ਘਟੇ ਤਾਂ ਨਹੀਂ ਆ, ਆਨਲਾਈਨ ਹੋ ਰਹੇ ਆ ਜਾਂ ਕੋਰਟਸ ਓਪਨ ਨੇ? ਕੀ ਸਥਿਤੀ ਹੈ ਇਸ ਚੀਜ਼ ਨੂੰ ਲੈ ਕੇ? ਜੀ ਅੱਜ ਹੀ ਸਵੇਰੇ ਮੈਸੇਜ ਆਇਆ ਉਹਨਾਂ ਦਾ, ਜਿਹੜਾ EOIR ਹੈ ਨਾ, ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਜਿਹੜਾ ਕੋਰਟ ਸਿਸਟਮ ਹੈ, ਉਹਨਾਂ ਨੇ ਬੇਸਿਕਲੀ ਇਹ ਕਿਹਾ ਕਿ ਜਿਹੜੇ ਜਨਵਰੀ ਤੱਕ ਦੇ ਸੀਗੇ, ਜਨਵਰੀ ਤੱਕ ਦੀਆਂ ਜਿਹੜੀਆਂ ਹੀਅਰਿੰਗ ਸੀਗੀਆਂ ਕਾਫੀ ਜ਼ਿਆਦਾ ਜਿਹੜੇ ਲੋਕਾਂ ਦੀਆਂ, ਉਹਨਾਂ ਨੇ ਨਾ ਪੋਸਟਪੋਨ ਕਰ ਦੇਣੀਆਂ। ਤੇ ਸਾਡੇ ਵੀ ਹੁਣ ਕਈ ਕੇਸ ਲੱਗਿਆ, ਹੁਣ ਇਸ ਤੋਂ ਬਾਅਦ ਮੈਂ ਉਹੀ ਚੈੱਕ ਕਰਨਾ ਕਿ ਇਹਦਾ ਪੋਸਟਪੋਨ ਹੋਇਆ ਨਹੀਂ ਹੋਇਆ। ਤੇ ਕਾਫੀ ਜ਼ਿਆਦਾ ਜਿਹੜੀ ਸਰਜ ਆ ਉਹ ਹੋਈ ਆ। ਤੇ WebEx ਵਾਲੀ ਕਹਿੰਦੇ ਜਿਹੜੇ ਵੀਡੀਓ ਰਾਹੀਂ ਜਿਹੜੀ ਹੀਅਰਿੰਗ ਸੀਗੀਆਂ ਉਹ ਤੁਸੀਂ ਕਰ ਸਕਦੇ ਆ, ਜਿਹੜੀ ਇਨ ਪਰਸਨ ਜਿਹੜੀਆਂ ਹੀਅਰਿੰਗ ਸੀਗੀਆਂ ਉਹਨਾਂ ਨੇ ਸਾਰੀਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੇ ਪੋਸਟਪੋਨ ਜਿਹੜੀਆਂ ਉਹ ਕਰਤੀਆਂ। ਤੇ ਦੇਖਦੇ ਆ ਹੁਣ ਇਹ ਕਿੱਦਾਂ ਜਾਂਦਾ ਹੈ। ਉਹੀ ਪੁਰਾਣਾ ਵਾਲਾ ਜਿਹੜਾ ਸੀਗਾ ਉਹੀ ਹਿਸਾਬ ਕਿਤਾਬ ਹੋ ਗਿਆ। ਤੇ ਲੱਗਦਾ ਹੈ ਕਿ ਸਾਰੇ ਜਿਹੜੇ ਲੋਕੀ ਉਹਨਾਂ ਦੀ ਕਾਫੀਆਂ ਦੀ ਜਿਹੜੀ ਹੀਅਰਿੰਗਸ ਆ ਉਹ ਪੋਸਟਪੋਨ ਹੋ ਜੂਗੀਆਂ ਜੀ। ਸੋ ਇਹ ਹੁਣ ਥੋੜੇ ਚਿਰ ਦੇ ਵਿੱਚ ਪਤਾ ਲੱਗੂਗਾ, ਪਰ ਮੋਸਟ ਪ੍ਰੋਬਬਲੀ ਸਭ ਦੀਆਂ ਜਿਹੜੀਆਂ ਹੀਅਰਿੰਗਸ ਆ ਉਹ ਪੋਸਟਪੋਨ ਹੁਣ ਜਿਨ੍ਹਾਂ ਨੇ ਕਨਫਰਮ ਕਰਨਾ ਆ ਵੀ ਭਾਈ ਉਹਨਾਂ ਦੀ ਹੀਅਰਿੰਗ ਪੋਸਟਪੋਨ ਹੋਈ ਹੈ ਜਾਂ ਨਹੀਂ ਹੈ ਹੋਈ, ਕੀ ਇਹ EIOR ਜਾਂ EOIR, ਮੈਂ ਭੁੱਲ ਗਿਆ ਇਹਨਾਂ ਦੀ ਸ਼ਾਰਟ ਫਾਰਮ, ਵੀ ਇਹਨਾਂ ਦਾ ਕੋਈ ਫੋਨ ਨੰਬਰ ਦੇ ਉੱਤੇ ਕੰਟੈਕਟ ਕਰਕੇ ਇਹਨਾਂ ਨੂੰ ਕਰ ਸਕਦੇ ਆ, ਜਾਂ ਜਿਹੜੀ ਕੋਰਟ ਦੇ ਵਿੱਚ ਲੱਗਾ ਆ ਉਹਨੂੰ ਕੰਟੈਕਟ ਕਰਕੇ ਪਤਾ ਕਰ ਸਕਦੇ, ਕਨਫਰਮ ਕਰ ਸਕਦੇ ਆ ਵੀ ਮੇਰੀ ਹੀਅਰਿੰਗ ਹੈਗੀ ਆ, ਸਕੈਜੂਲਡ ਆ ਜਾਂ ਪੋਸਟਪੋਨਡ ਆ? ਜੀ ਮੈਂ ਉਹ ਦੱਸ ਦਿੰਦਾ ਤੁਹਾਨੂੰ ਨੰਬਰ। ਤੇ ਇਹਦੇ ਵਿੱਚ ਇਹ ਹੈ ਕਿ ਅੱਛਾ ਨੰਬਰ ਹੈਗਾ ਜੀ 800-898-7180। ਠੀਕ ਹੈ ਜੀ। 1-800-898-7180
7180 ਜੀ। ਜੀ ਸੋ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਬੇਸਿਕਲੀ ਜਿਹੜੀਆਂ ਨਾਨ ਡਿਟੇਨਡ ਇੰਡੀਵਿਜੂਅਲ ਬੰਦੇ ਹੈਗੇ ਆ, ਜਿਹੜੇ ਮਤਲਬ ਕਿ ਡਿਟੈਂਸ਼ਨ 'ਚ ਨਹੀਂ ਹੈਗੇ, ਜਿਹਨਾਂ ਦੀਆਂ ਮਾਸਟਰ ਹੀਅਰਿੰਗ ਜਾਂ ਇੰਡੀਵਿਜੂਅਲ ਹੀਅਰਿੰਗ ਸੀਗੀਆਂ, ਜਿਹਨਾਂ ਦਾ ਅਜੇ ਤੱਕ ਆਪਣਾ ਲਾਇਰ ਨੇ ਐਂਟਰੀ ਨਹੀਂ ਕੀਤੀ, ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਜਨਵਰੀ 31 2022 ਤੱਕ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੀ ਸਾਰਿਆਂ ਦੀਆਂ, ਇਹਨਾਂ ਨੇ ਜਿਹੜੀਆਂ ਬਿਨਾਂ ਲਾਇਰ ਦੇ ਜਿਹੜੇ ਸੀਗੇ, ਉਹਨਾਂ ਦੀਆਂ ਸਾਰਿਆਂ ਦੀਆਂ ਇਹਨਾਂ ਨੇ ਹੀਅਰਿੰਗ ਜਿਹੜੀਆਂ ਉਹ ਪੋਸਟਪੋਨ ਕਰਤੀਆਂ। ਓਕੇ, ਠੀਕ ਆ। ਸੋ ਗਾਂ ਤੋਂ ਗਾਂ ਜਿਹੜਾ ਇਹ ਕੰਮ ਜਾ ਰਿਹਾ। ਸੋ ਇਹ ਜੇ ਇਹਨਾਂ ਨੇ ਕੀਤਾ, ਇਹਦਾ ਮਤਲਬ ਫਿਰ ਅਟਾਰਨੀ ਟੇਰ ਕਹਿਣਾ ਜੀ USCIS ਵਾਲਿਆਂ ਦਾ ਵੀ ਕੰਮ ਫਿਰ ਠੱਪ ਹੋਊਗਾ, ਉਹ ਵੀ ਕੰਮ ਸਲੋ ਡਾਊਨ ਹੋ ਜੂ ਫੇਰ ਹੋ ਜਾਊਗਾ। ਹਾਂਜੀ, ਸੋ ਉਹਨਾਂ ਨੇ ਇਮੀਗ੍ਰੇਸ਼ਨ ਕੋਰਟ ਵਾਲਿਆਂ ਨੇ ਇਹ ਕਿਹਾ ਕਿ ਜਿਹਨਾਂ ਨੇ ਸਿਰਫ ਆਪਣੇ ਫੋਨ ਰਾਹੀਂ ਜਾਂ ਵੈਬਐਕਸ ਰਾਹੀਂ, ਕੰਪਿਊਟਰ ਰਾਹੀਂ ਜਿਹੜੀ ਹੀਅਰਿੰਗ ਸੀਗੀਆਂ, ਇਹਨਾਂ ਨੇ ਕਿਹਾ ਕਿ ਆਪਾਂ ਉਹੀ ਕਰਨੀਆਂ। ਕੋਰਟ ਨੇ ਇਨ ਪਰਸਨ ਹੀਅਰਿੰਗਸ ਇਹਨਾਂ ਨੇ ਸਾਰੀਆਂ ਕੈਂਸਲ ਕਰਤੀਆਂ। ਸੋ ਪ੍ਰੋਬਲਮ ਹੁਣ ਰਾਜਕਰਨ ਜੀ ਇਹ ਆ ਜਾਂਦੀ ਹੈ ਕਿ ਸਾਡੇ ਖੁਦ ਦੇ ਕਈ ਕਲਾਇੰਟ 10-10 ਸਾਲ ਤੋਂ ਵਿਚਾਰੇ ਵੇਟ ਜਿਹੜੀ ਆ ਕਰ ਰਹੇ ਆ। ਬਿਲਕੁਲ। ਤੇ ਜਿਹੜਾ 3 ਸਾਲ ਬਾਅਦ ਉਹਨਾਂ ਦੀ ਹੀਅਰਿੰਗ ਆਉਂਦੀ ਸੀਗੀ, ਤੇ ਕੁਛ ਨਾ ਕੁਛ ਹੋ ਜਾਂਦਾ, ਕਦੀ ਸਰਕਾਰ ਬੰਦ ਹੋ ਗਈ, ਫਿਰ ਪੋਸਟਪੋਨ ਕਰਤਾ, ਕਦੀ ਜੱਜ ਬਿਮਾਰ ਹੋ ਗਿਆ, ਕਦੀ ਜੱਜ ਕਹਿੰਦਾ ਕਿ ਮੇਰੀ ਪੁਰਾਣੀ ਵਾਲੀ ਹੀਅਰਿੰਗ ਜ਼ਿਆਦਾ ਦੇਰ ਚੱਲਣੀ, ਅੱਜ ਮੈਂ ਤੁਹਾਡੀ ਹੀਅਰਿੰਗ ਲੈ ਨਹੀਂ ਸਕਦਾ। ਤੇ ਹੁਣ ਕਰੋਨਾ ਕਰਕੇ ਪੋਸਟਪੋਨ ਉਹਨਾਂ ਨੇ ਕੀਤਾ ਸੀਗਾ। ਸੋ ਇਹ ਹੈ ਕਿ ਜਦੋਂ ਹੁਣ ਇਹ ਪੋਸਟਪੋਨ ਕਰਦੇ ਆ, ਫਿਰ ਇਹ ਤੁਹਾਨੂੰ ਨਾ ਦਿੰਦੇ ਆ 2024 2025, ਤੇ ਕਾਫੀ ਲੋਕੀ ਜਿਹੜੇ ਆ ਉਹ ਕਾਫੀ ਫਰਸਟ੍ਰੇਟ ਆ ਇਹ ਤੋਂ, ਜਿਹੜੇ ਅਸਾਈਲਮ ਰਿਮੂਵਲ ਵਾਲੇ ਆ। ਤੇ ਫਰਸਟ੍ਰੇਟ ਹੋਏ ਇਸ ਕਰਕੇ ਆ ਕਿ ਉਹ ਕਹਿੰਦੇ ਕਿ ਕਾਫੀਆਂ ਦੀਆਂ ਜਿਹੜੀਆਂ ਉਮਰਾਂ ਹੋ ਜਾਂਦੀਆਂ ਇੱਥੇ ਹੀ, ਤੇ 20-21 ਸਾਲ ਦੇ ਜਦੋਂ ਆਉਂਦੇ ਸੀਗੇ, ਤੇ ਹੀਅਰਿੰਗ ਵੇਟ ਕਰਦੇ ਕਰਦੇ ਕਾਫੀ ਉਹਨਾਂ ਦੀ ਜਿਹੜੀ ਆ ਏਜ ਲੰਘ ਜਾਂਦੀ ਆ, ਲਾਈਫ ਜਿਹੜੀ ਆ ਕਾਫੀ ਫਿਰ ਅਨਸਰਟਨ ਕਹਿ ਲਓ ਜਿਹੜੀ ਉਹ ਹੋ ਜਾਂਦੀ ਹੈ, ਹਨਾ। ਤੇ ਕਾਫੀ ਲੋਕਾਂ 'ਚ ਜਿਹੜੀ ਫਰਸਟ੍ਰੇਸ਼ਨ ਆ, ਤੇ ਐਡਵਾਂਸ ਉਹ ਕਰ ਨਹੀਂ ਰਹੇ, ਤੇ ਉਹਨਾਂ ਦੀ ਐਡਵਾਂਸ ਉਹ ਕਰ ਰਹੇ ਆ ਜਿਨ੍ਹਾਂ ਦੇ ਸਪਾਊਸ ਜਾਂ ਬੱਚੇ ਪਿੱਛੇ ਆ ਇੰਡੀਆ ਦੇ ਵਿੱਚ। ਤੇ ਬਾਕੀ ਸਾਰਿਆਂ ਨੂੰ ਕੋਰਟ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ। ਜੇ ਕੋਰਟ ਨੇ ਪੋਸਟਪੋਨ ਕਰਤੀ ਤੇ ਕੋਈ ਜ਼ੋਰ ਨਹੀਂ ਉਹਨਾਂ ਦਾ, ਉਹਨਾਂ ਨੂੰ ਮਤਲਬ ਵੇਟ ਹੀ ਕਰਨੀ ਪੈਂਦੀ ਹੈ ਕੋਰਟ ਦੀ। ਸੋ ਦੇਖਦੇ ਹਾਂ ਹੁਣ ਜਨਵਰੀ 31 ਤੱਕ ਜਿਹੜਾ ਇਨ ਪਰਸਨ ਸੀਗਾ, ਜਿਹਦੇ ਵਕੀਲ ਨੇ ਵੈਬਐਕਸ ਦੀ ਇੱਕ ਮੋਸ਼ਨ ਹੁੰਦੀ ਆ ਕਿ ਸਾਨੂੰ ਨਾ ਕੰਪਿਊਟਰ ਤੇ ਹੀਅਰਿੰਗ ਚਾਹੀਦੀ ਆ। ਠੀਕ ਹੈ। ਸੋ ਜਨਵਰੀ 31 2022 ਤੱਕ ਜਿਹਨੇ ਵੀ ਵੈਬਐਕਸ ਦੀ ਮੋਸ਼ਨ ਨਹੀਂ ਪਾਈ ਸੀਗੀ, ਉਹਨਾਂ ਦੀਆਂ ਉਹ ਕਹਿੰਦੇ ਕਿ ਸਾਰਿਆਂ ਦੀਆਂ ਹੀਅਰਿੰਗ ਜਿਹੜੀਆਂ ਆਪਾਂ ਉਹ ਪੋਸਟਪੋਨ ਕਰਤੀਆਂ। ਸੋ ਇਹ ਵੀ ਪਤਾ ਨਹੀਂ ਬਾਅਦ 'ਚ ਉਹਨੂੰ ਮੁੜ ਕੇ ਨੰਬਰ ਆਉਣਾ ਤੇ ਆਉਣਾ ਕਦੋਂ ਆ। ਸੋ ਕਾਫੀ ਜਿਹੜਾ ਇਹ ਲੰਮਾ ਚੌੜਾ ਕੰਮ ਵੱਧਦਾ ਜਿਹੜਾ ਉਹ ਜਾ ਰਿਹਾ ਆ। ਤੇ USCIS ਦੀਆਂ ਜਿਹੜੀਆਂ ਪ੍ਰੋਸੈਸਿੰਗ ਟਾਈਮਸ ਆ, ਉਸ ਨੂੰ ਲੈ ਕੇ ਕਿੱਦਾਂ ਆ, ਕਿਤੇ ਪਤਾ ਨਹੀਂ ਸ਼ਾਇਦ ਗੱਲ ਜੀ ਜਿਹੜੀ ਇਹ ਸੁਣਨ ਦੇ ਵਿੱਚ ਆ ਰਹੀ ਸੀ ਵੀ ਤੁਸੀਂ ਉਸ ਨੂੰ ਜਿੱਦਾਂ ਆਪਾਂ ਪ੍ਰੀਮੀਅਮ ਪ੍ਰੋਸੈਸਿੰਗ H1B 'ਚ ਦੇਖਦੇ ਹਾਂ, ਕਿ ਇੱਦਾਂ ਦਾ ਕੰਮ ਵੀ ਹੈਗਾ ਆ ਵੀ ਤੇਜ਼ ਜਿਹੜੀ ਉਹ ਕਰਵਾਈ ਜਾ ਸਕਦੀ ਹੈ ਪ੍ਰੋਸੈਸਿੰਗ? ਨਹੀਂ ਜੀ, ਤੇਜ਼ ਤਾਂ ਕੋਈ ਨਹੀਂ। ਸਾਡੇ ਮਤਲਬ ਕਾਫੀ ਜ਼ਿਆਦਾ ਕਲਾਇੰਟ ਜਿਹੜੇ ਹੈਗੇ ਨਾ ਸਾਡੇ ਖੁਦ ਦੇ, ਬਾਕੀਆਂ ਤੋਂ ਤਾਂ ਚਲੋ ਦੂਰ ਦੀ ਗੱਲ ਆ, ਹੋਲਡਰ ਜਿਨ੍ਹਾਂ ਨੇ ਆਪਣੇ ਸਪਾਊਸ ਵਾਸਤੇ ਕੀਤਾ ਸੀਗਾ ਇੰਡੀਆ ਦੇ ਵਿੱਚ ਜੀ, ਉਹਨਾਂ ਨੂੰ ਹੁਣ 3-3 ਸਾਲ ਉਹਨਾਂ ਦੇ ਹੋ ਗਏ। ਇੰਟਰਵਿਊ ਜਿਹੜੀ ਜਦੋਂ ਦੀ ਕੈਂਸਲ ਹੋਈ ਹੈ, ਦੁਬਾਰਾ ਨਹੀਂ ਉਹਨਾਂ ਨੇ ਮੌਕਾ ਦਿੱਤਾ ਉਹਨਾਂ ਨੂੰ। ਤੇ ਕਈਆਂ ਨੇ ਹੁਣ ਜਿੱਦਾਂ ਵਿਆਹ ਕਰਾਏ ਸੀਗੇ ਜਾ ਕੇ, ਤੇ ਨਵੇਂ ਵਿਆਹ ਹੋਏ ਸੀਗੇ, ਤੇ ਤੁਸੀਂ ਲਗਾ ਲਓ ਹਿਸਾਬ ਕਿਤਾਬ ਕਿ ਉਹਨਾਂ 'ਚ ਵੀ ਯੰਗ ਕਪਲਸ ਦੇ ਵਿੱਚ ਵੀ ਕਾਫੀ ਫਰਸਟ੍ਰੇਸ਼ਨ, 3-3 4-4 ਸਾਲ ਉਹਨਾਂ ਨੂੰ ਹੁਣ ਜਿਹੜਾ ਉੱਥੇ ਵੇਟ ਕਰਨੀ ਪੈ ਰਹੀ ਆ। ਤੇ ਏਦਾਂ ਹੀ ਜਿਹਨਾਂ ਨੇ ਪੇਰੈਂਟਸ ਤੇ ਕੀਤੇ ਸੀਗੇ, ਭੈਣ ਭਾਈ ਵਾਲੇ ਜਿਹਨਾਂ ਦੇ ਨੰਬਰ ਲੱਗੇ ਸੀਗੇ, ਉਹਨਾਂ ਦੀਆਂ ਕਈਆਂ ਦੀਆਂ ਜਦੋਂ ਕੋਵਿਡ ਚੱਲਿਆ ਸ਼ੁਰੂ ਹੋਇਆ ਸੀਗਾ, ਤੇ ਮਾਰਚ ਅਪ੍ਰੈਲ 2020 ਦੀਆਂ ਜਦੋਂ ਇੰਟਰਵਿਊ ਉਹਨਾਂ ਦੀਆਂ ਕੈਂਸਲ, ਤੇ ਜਿਹਨਾਂ ਦੀ ਬਿਲਕੁਲ ਤੁਸੀਂ ਕਹ ਲਓ ਮਹੀਨਾ ਦੂਰ ਹੀ ਸੀਗੇ, ਵੀਜ਼ਾ ਲਵਾ ਕੇ ਉਹਨਾਂ ਨੇ US ਆ ਜਾਣਾ ਸੀਗਾ, ਉਹਨਾਂ ਨੂੰ ਹੁਣ 2-2 2.5 ਸਾਲ ਹੋ ਗਏ ਉਹਨਾਂ ਦੀ ਦੁਬਾਰਾ ਉਹਨਾਂ ਨੇ ਇੰਟਰਵਿਊ ਨਹੀਂ ਸੈੱਟ ਕੀਤੀ। ਸੋ ਇਹ ਤਾਂ ਕੰਮ ਬਹੁਤ ਜਿਹੜਾ ਇਹ ਸਲੋ ਡਾਊਨ ਹੈਗਾ ਆ। ਤੇ ਜਿੱਦਾਂ ਤੁਸੀਂ ਲਾਸਟ ਟਾਈਮ ਇੱਕ ਕਲਾਸ ਐਕਸ਼ਨ ਜਿਹੜੀ ਬਣਾਉਣ ਦੀ ਤੁਹਾਡੀ ਕੋਸ਼ਿਸ਼ ਸੀਗੀ ਜਿਨ੍ਹਾਂ ਦੇ ਵਰਕ ਪਰਮਿਟ ਆ, ਕਿ ਇਸ ਮਾਮਲੇ ਦੇ ਵਿੱਚ ਵੀ ਕੋਈ ਕਲਾਸ ਐਕਸ਼ਨ ਜਿਹੜੀ ਉਹ ਬਣਾਉਣ ਬਾਰੇ ਤੁਸੀਂ ਸੋਚ ਰਹੇ ਆ? ਦੇਖਣਾ ਪੈਣਾ ਕਿੱਦਾਂ। ਸੋ ਅਜੇ ਤੱਕ ਇਹ ਸੀਗਾ ਕਿ ਇੰਨੇ ਕੋਈ ਮਤਲਬ ਜੇ ਤਾਂ ਕਲਾਇੰਟ ਲੱਭੇ ਕਾਫੀ ਸਾਰੇ ਜਿਹੜੇ ਕਿ ਇਸ ਗੱਲੋਂ ਦੁਖੀ ਆ, ਜਿਹਨਾਂ ਦੀ ਐਡਵਾਂਸ ਨਹੀਂ ਹੁੰਦੀ ਆ, ਤੇ ਕਲਾਸ ਐਕਸ਼ਨ ਦੇਖਣਾ ਪੈਣਾ, ਟਰਾਈ ਕਰ ਸਕਦੇ ਆ। ਪਰ ਅਜੇ ਮੈਨੂੰ ਪਤਾ ਨਹੀਂ ਇਸ ਬਾਰੇ ਕਿ ਇਸ ਚੀਜ਼ ਤੇ ਕਲਾਸ ਐਕਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿ ਸਾਲਮ ਦੀ ਹੀਅਰਿੰਗ ਛੇਤੀ ਦਿੱਤੀ ਜਾਵੇ। ਕਿਉਂਕਿ ਉਹਦੇ ਵਿੱਚ ਇਹ ਹੈ ਕਿ ਜਿਹੜਾ ਸਰਕਾਰ ਆ ਉਹਨੇ ਡਿਫੈਂਸ ਇਹ ਲੈਣਾ ਕਿ ਸਾਡੇ ਆਪਾਂ ਕਿਹੜਾ ਜਾਣ ਕੇ ਕਰਦੇ ਆ, ਸਾਡੇ ਕੋਲ ਕਿਹੜਾ ਕੋਈ ਸਾਨੂੰ ਵੀ ਜਿਹੜਾ ਕੋਵਿਡ ਦੀਆਂ ਰਿਕੁਆਇਰਮੈਂਟ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਦੇ ਹਿਸਾਬ ਨਾਲ ਹੀ ਸਾਨੂੰ ਜਿਹੜਾ ਉਹ ਕਰਨਾ ਪੈ ਰਿਹਾ। ਹੁਣ ਜਿੱਦਾਂ ਇਹਨਾਂ ਨੇ ਅੱਜ ਜਿਹੜਾ ਮੈਂਡੇਟ ਉਹਨਾਂ ਨੇ ਦਿੱਤਾ, ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਹੀਅਰਿੰਗ ਕੈਂਸਲ ਕੀਤੀਆਂ ਜਿਹਨਾਂ ਦੇ ਵਕੀਲਾਂ ਨੇ ਵੈਬਐਕਸ ਦੀ ਮੋਸ਼ਨ ਫਾਈਲ ਨਹੀਂ ਕੀਤੀ ਸੀਗੀ। ਮਤਲਬ ਜਿਹੜੇ ਇਨ ਪਰਸਨ ਜਾ ਕੇ ਕੋਰਟ ਦੇ ਵਿੱਚ ਕਰਦੇ ਸੀਗੇ, ਉਹਨਾਂ ਨੇ ਜਿਹੜੀਆਂ ਹੀਅਰਿੰਗਸ ਆ ਉਹ ਉਹਨਾਂ ਦੀਆਂ ਪੋਸਟਪੋਨ ਕੀਤੀਆਂ। ਜਿਹਨਾਂ ਨੇ ਵੈਬਐਕਸ ਕੀਤੀ ਸੀਗੀ ਉਹਨਾਂ ਦੀਆਂ ਹੀਅਰਿੰਗ ਚੱਲ ਰਹੀਆਂ। ਸੋ ਮਤਲਬ ਸਰਕਾਰ ਨੇ ਇਹ ਆਰਗੂਮੈਂਟ ਲੈਣੀ ਹੈ ਕਿ ਆਪਾਂ ਇੱਕ ਨਾ ਇੱਕ ਇਹਨਾਂ ਨੂੰ ਆਲਟਰਨੇਟ ਦਿੱਤਾ ਸੀਗਾ ਕਿ ਤੁਸੀਂ
ਫੋਨ ਰਾਹੀਂ ਵੀਡੀਓ ਰਾਹੀਂ ਤੁਸੀਂ ਜਿਹੜੀ ਆਪਣੀ ਹੀਅਰਿੰਗ ਉਹ ਕਰ ਸਕਦੇ ਹੋ। ਸੁਣਵਾਈ ਲੈ ਸੋ ਲਓ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੀ ਹੁਣ ਹੀਅਰਿੰਗ ਜਿਹੜੀਆਂ ਹੈਗੀਆਂ ਆਪਣੇ ਵਕੀਲ ਨੂੰ ਕਹਿ ਕੇ ਵੈਬਐਕਸ ਦੀ ਜਿਹੜੀ ਮੋਸ਼ਨ ਆ ਉਹ ਜ਼ਰੂਰ ਪਵਾਉਣੀ ਆ। ਠੀਕ ਹੈ, ਠੀਕ ਆ। ਤੇ ਉਹ ਕਦੇ ਵੀ ਬੰਦਾ ਉਹ ਚੇਂਜ ਕਰਕੇ ਬਾਅਦ 'ਚ ਇਨ ਪਰਸਨ ਵੀ ਜਾ ਸਕਦਾ, ਜੇ ਇੱਕ ਵਾਰੀ ਵੈਬਐਕਸ ਵਾਲੀ ਹੋ ਗਈ ਤੇ ਉਹ ਫਿਰ ਵੈਬਐਕਸ ਤੇ ਹੀ ਜਿੱਦਾਂ ਉਹ ਰਹਿੰਦੀ ਹੁੰਦੀ ਹੈ? ਸੋ ਵੈਬਐਕਸ ਦਾ ਏਦਾਂ ਕਿ ਨਹੀਂ, ਤੁਸੀਂ ਜਾ ਸਕਦੇ ਹੋ ਕੋਰਟ ਦੇ ਵਿੱਚ, ਤੇ ਈਵਨ ਜਿਹੜੇ ਹੁਣ ਕਈ ਜੱਜਾਂ ਨੇ ਇਹ ਕਿਹਾ ਕਿ ਉਹਨਾਂ ਨੇ ਕੋਰਟ ਕਦੀ ਆਉਣਾ ਹੀ ਨਹੀਂ ਹੈ ਨਾ ਉਹਨਾਂ ਨੂੰ, ਕਿਉਂਕਿ ਟਰੈਵਲ ਟਾਈਮ ਸੈਨ ਫਰਾਂਸਿਸਕੋ 2-3 ਘੰਟੇ ਤੁਹਾਡੇ ਬਚ ਜਾਂਦੇ ਆ ਜੇ ਤੁਹਾਨੂੰ ਕੋਰਟ ਨਾ ਜਾਣਾ ਪਵੇ। ਸੋ ਕਈ ਜੱਜ ਕਹਿੰਦੇ ਕਿ ਆਪਾਂ ਨਹੀਂ ਕੋਰਟ ਰੂਮ ਜਾਣਾ, ਜੇ ਤੁਸੀਂ ਇਨ ਪਰਸਨ ਆਣਾ ਤੁਸੀਂ ਆ ਕੇ ਕੋਰਟ ਰੂਮ ਦੇ ਵਿੱਚ ਬਹਿ ਸਕਦੇ ਹੋ, ਤੇ ਕੰਪਿਊਟਰ ਰਾਹੀਂ ਤੁਹਾਡੇ ਨਾਲ ਆਪਾਂ ਜਿਹੜੀ ਵੈਬਐਕਸ ਰਾਹੀਂ ਆਪਾਂ ਤੁਹਾਡੇ ਨਾਲ ਜਿਹੜੀ ਆ ਹੀਅਰਿੰਗ ਤੁਹਾਡੀ ਕੰਡਕਟ ਕਰਾਂਗੇ। ਤੇ ਕਈ ਜੱਜ ਜਿਹੜੇ ਹੈਗੇ ਆ ਉਹ ਇਨ ਪਰਸਨ ਹੀਅਰਿੰਗਾਂ ਕਰਨੀਆਂ ਪਸੰਦ ਕਰਦੇ ਸੀ। ਆਪਣਾ ਆਪਣਾ ਸੁਭਾਅ ਹੈ ਨਾ, ਕਈ ਲੋਕੀ ਕਹਿੰਦੇ ਆ ਕਿ ਆਪਾਂ ਜਿੱਦਾਂ ਕੋਈ ਵਰਕਰ ਵੀ ਆ, ਕਈ ਲੋਕੀ ਜੀ। ਕਹਿੰਦੇ ਕਿ ਨਹੀਂ ਸਾਨੂੰ ਘਰੋਂ ਕੰਮ ਵਧੀਆ, ਕਈ ਕਹਿੰਦੇ ਕਿ ਨਹੀਂ ਸਾਨੂੰ ਜਾ ਇਨ ਕੇ। ਪਰਸਨ ਜਾ ਕੇ ਵਧੀਆ ਲੱਗਦਾ। ਸੋ ਇਹ ਚੱਲਦਾ ਤਾਂ ਏਦਾਂ ਸੀਗਾ ਕਿ ਕਈ ਜੱਜ ਜਾ ਰਹੇ ਸੀਗੇ ਤੇ ਕਈ ਜੱਜ ਬਿਲਕੁਲ ਟੋਟਲੀ ਵੈਬਐਕਸ ਤੇ ਸੀਗੇ। ਤੇ ਹੁਣ ਪਰ ਏਦਾਂ ਕਿ ਜਿਹੜਾ ਮੈਂਡੇਟ ਇਹਨਾਂ ਦਾ ਆਇਆ ਅੱਜ EOIR ਵਾਲਿਆਂ ਦਾ, ਅੱਜ ਇਹਨਾਂ ਨੇ ਸਿੱਧੇ ਕਿਹਾ ਕਿ ਜਨਵਰੀ 31 ਤੱਕ ਜਿਹਨਾਂ ਦੀ ਵੈਬਐਕਸ ਨਹੀਂ ਹੈਗੀ ਉਹ ਸਾਰਿਆਂ ਦੀਆਂ ਪੋਸਟਪੋਨ ਆ, ਕੋਈ ਐਗਜ਼ੈਂਪਸ਼ਨ ਨਹੀਂ, ਭਾਵੇਂ ਜੱਜ ਹੀਅਰਿੰਗ ਕਰਨਾ ਵੀ ਚਾਹੁੰਦਾ ਕਰ ਨਹੀਂ ਸਕਦਾ, ਕੋਰਟ ਉਹਨਾਂ ਨੇ ਬੰਦ ਕਰਤਾ। ਲਓ ਜੀ। ਸੋ ਹੁਣ ਵੈਬਐਕਸ ਦੇ ਉੱਤੇ ਹੀ ਆ। ਹੁਣ ਇਹ ਵੀ ਨਹੀਂ ਪਤਾ ਵੀ ਬਾਅਦ ਦੇ ਵਿੱਚ ਉਹਨਾਂ ਦੀ ਕਦੋਂ ਮੁੜ ਕੇ ਦੁਬਾਰਾ ਵਾਰੀ ਆਉਣੀ ਆ, ਕਦੋਂ ਸਕੈਜੂਲ ਹੋਣਗੀਆਂ। ਇਹ ਵੀ ਨਹੀਂ ਪਤਾ ਵੀ ਐਕਸਟੈਂਡ ਨਾ ਜਿਹੜੀ ਇਸ ਨੂੰ ਜਿਹੜਾ ਉਹ ਕਰ ਦੇਣ। ਤੇ ਬਾਕੀ ਜਿਹੜਾ ਉੱਧਰ US ਦੀ ਅੰਬੈਸੀ ਹੈ ਜਿਹੜੀ ਇੰਡੀਆ ਦੇ ਵਿੱਚ, ਉਹਦੀ ਪ੍ਰੋਸੈਸਿੰਗਸ ਦਾ ਕਿੱਦਾਂ ਆ? ਕੁਛ ਨਵੇਂ ਵੀਜ਼ੇ ਇਸ਼ੂ ਕੀਤੇ ਜਾ ਰਹੇ ਨੇ, ਇੰਟਰਵਿਊਜ਼ ਵਗੈਰਾ ਹੋਣੀਆਂ ਸ਼ੁਰੂ ਹੋ ਰਹੀਆਂ ਨੇ, ਜਾਂ ਉੱਥੇ ਵੀ ਪ੍ਰੋਸੈਸਿੰਗ ਅਜੇ ਵੀ ਢਿੱਲੀ ਮੱਠੀ ਹੋਈ ਆ? ਉੱਥੇ ਵੀ ਪ੍ਰੋਸੈਸਿੰਗ ਢਿੱਲੀ ਮੱਠੀ ਆ। ਪਿੱਛੇ ਕਾਫੀ ਜਿਹੜੇ ਵੀਜ਼ਾ ਨੰਬਰ ਇਹਨਾਂ ਦੇ ਲੂਜ਼ ਹੋਏ ਸੀ ਕਿਉਂਕਿ ਇਹ ਵੀਜ਼ਾ ਨਹੀਂ ਦੇ ਸਕੇ, ਤੇ ਇਹਨਾਂ ਨੇ ਖਬਰਾਂ ਤਾਂ ਇਹ ਦਿੱਤੀਆਂ ਸੀਗੀਆਂ ਜਦੋਂ ਸਾਲ ਚੜ੍ਹਨਾ ਸੀਗਾ ਕਿ ਤੇਜ਼ ਹੋ ਜਾਣਾ, ਜਿਹੜੇ ਪੁਰਾਣੇ ਨੰਬਰ ਆ ਉਹ ਵੀ ਆਪਾਂ ਐਡ ਕਰਨੇ ਆ ਕੇਸਾਂ ਦੇ ਵਿੱਚ, ਪਰ ਹੋਇਆ ਨਹੀਂ ਕੁਛ ਏਦਾਂ ਦਾ। ਲੋਕੀ ਵੇਟ ਹੀ ਕਰ ਰਹੇ ਆ। ਤੇ ਫੋਰ ਐਗਜ਼ਾਮਪਲ ਸਾਨੂੰ ਕਲਾਇੰਟ ਕੋਈ ਦੱਸਦਾ ਸੀ ਕੈਨੇਡਾ ਦਾ ਕਿ ਜਿਹੜੇ ਵੀਜ਼ੇ ਦੀ ਅਪਾਇੰਟਮੈਂਟ ਆ, ਕਹਿੰਦੇ 2022 ਦੇ ਵਿੱਚ ਉਹਨਾਂ ਨੂੰ ਕੋਈ ਅਪਾਇੰਟਮੈਂਟ ਹੀ ਨਹੀਂ ਦਿਖਾ ਰਹੇ ਕੈਨੇਡਾ ਦੇ ਵਿੱਚ ਕੌਂਸਲੇਟ, 2023 ਦੀ ਅਪਾਇੰਟਮੈਂਟ ਦਿਖਾ ਰਹੇ ਆ ਜੀ। ਸੋ ਤੁਸੀਂ ਹਿਸਾਬ ਲਾ ਲਓ ਵੀ ਹਾਲਾਤ ਕੀ ਬਣੇ ਪਏ। 2022 ਦੀ ਹੈ ਹੀ ਕੋਈ ਨਹੀਂ ਅਪਾਇੰਟਮੈਂਟ। ਸੋ ਬਹੁਤ ਲੋਕ ਜਿਹੜੇ ਕਸੂਤੇ ਜਿਹੜੇ ਇਸ ਟਾਈਮ ਫਸੇ ਹੋਏ ਆ। ਫਰਸਟ੍ਰੇਸ਼ਨ ਬਹੁਤ ਜ਼ਿਆਦਾ ਜਿਹੜੀ ਇਸ ਦੇ ਕਰਕੇ ਜਿਹੜੀ ਉਹ ਵੱਧ ਰਹੀ ਆ ਲੋਕਾਂ ਦੇ ਵਿੱਚ। ਜਿੱਦਾਂ ਤੁਸੀਂ ਕਿਹਾ ਵੀ ਚਾਹੇ ਕਿਸੇ ਦੇ ਮਾਪੇ ਆ, ਕਿਸੇ ਦੇ ਬੱਚੇ ਆ, ਕਿਸੇ ਕੋਈ ਵਿਆਹ ਕਰਾ ਕੇ ਆ, ਕਿਸੇ ਨੇ ਉੱਦਾਂ ਹੀ ਆਉਣਾ ਮਿਲਣ ਗਿਲਣ ਦੇ ਲਈ, ਉਹ ਵੀ ਵਿਚਾਰੇ ਜਿਹੜੇ ਬੜੇ ਤੰਗ ਪਰੇਸ਼ਾਨ ਹੈਗੇ ਆ। ਹੁਣ ਕਈ ਜਣੇ ਆਪਾਂ ਨੂੰ ਪੁੱਛਦੇ ਨੇ ਜੀ ਭਾਈ I-130 ਦੇ ਲਈ ਤਾਂ ਅਪਲਾਈ ਕੀਤਾ ਸੀ, ਉਹ 3 ਸਾਲ ਹੋ ਗਏ, NVC ਦੇ ਵਿੱਚ ਦੂਜੇ ਹਫ਼ਤੇ ਈਮੇਲ ਤੇ ਆ ਜਾਂਦੀ ਆ। ਜੇ ਉਹ ਵਿਜ਼ਟਰ ਵੀਜ਼ੇ ਦੇ ਅਪਲਾਈ ਕਰਦੇ ਆ, ਕਿ ਵਿਜ਼ਟਰ ਵੀਜ਼ੇ ਦੀਆਂ ਇੰਟਰਵਿਊਜ਼ ਵਗੈਰਾ ਕੀਤੀਆਂ ਜਾ ਰਹੀਆਂ ਹੈ ਕਿ ਉਹ ਵੀ ਨਹੀਂ ਹੋ ਰਹੀਆਂ? ਨਹੀਂ ਹੋ ਰਹੀਆਂ। ਉਹ ਵੀ ਨਹੀਂ ਹੋ ਰਹੀਆਂ। ਲਓ ਜੀ। ਨਹੀਂ। ਇਹ ਵੀ ਹਾਂਜੀ। ਇੱਥੇ ਵੀ ਪੱਕੇ ਜਿਹੜੇ ਕਾਂਟੇ ਜਿਹੜੇ ਇਹ ਵੱਜੇ ਪਏ ਆ। ਹਾਲਾਤ ਜਿਹੜੇ ਕਾਫੀ ਲੋਕ ਤੰਗ ਪਰੇਸ਼ਾਨੀ ਦੇ ਵਿੱਚੋਂ ਇਸ ਟਾਈਮ ਉਹਨਾਂ ਨੂੰ ਲੰਘਣਾ ਪੈ ਰਿਹਾ। ਇੱਕ ਜਣੇ ਦਾ ਇਹ ਸਵਾਲ ਸੀਗਾ, ਉਹਨਾਂ ਨੇ ਪਿਛਲੇ ਦੀ ਵੀ ਪੁੱਛਿਆ ਸੀ, ਆਪਾਂ ਰਹਿ ਗਏ ਸੀ ਕਿਉਂਕਿ ਸਵਾਲ ਆਪਾਂ ਲੈ ਨਹੀਂ ਸੀ ਸਕੇ। ਉਹਨਾਂ ਨੇ ਆਪਣੇ ਮਦਰ ਦਾ ਜਿਹੜਾ ਆ IR5 ਜਿਹੜਾ ਆ ਉਹ ਉਸ ਦੇ ਲਈ ਵੀਜ਼ੇ ਦੇ ਲਈ ਅਪਲਾਈ ਕੀਤਾ ਹੈ। ਉਹਨਾਂ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈ, ਤੇ ਨਾਲੇ ਉਹਨਾਂ ਦੇ ਫਾਦਰ ਵੀ ਐਕਸਪਾਇਰ ਜਿਹੜੇ ਉਹ ਹੋ ਚੁੱਕੇ ਆ। ਉਹ ਮੈਰਿਜ ਸਰਟੀਫਿਕੇਟ ਦੀ ਥਾਂ ਦੇ ਉੱਤੇ ਫਿਰ ਉਹ ਐਫੀਡੇਵਿਟ ਹੀ ਜਿਹੜੇ ਉਹਨਾਂ ਨੂੰ ਲੈ ਕੇ ਜਾਣਾ ਪਊਗਾ, ਜਾਂ ਕੀ ਕਰਨਾ ਪਊਗਾ ਫਿਰ? ਜਦੋਂ ਤੁਸੀਂ ਫਾਦਰ ਦਾ ਕਰਦੇ ਹੋ ਨਾ, ਉਦੋਂ ਮੈਰਿਜ ਸਰਟੀਫਿਕੇਟ ਚਾਹੀਦਾ। ਜਦੋਂ ਤੁਸੀਂ ਮਦਰ ਲਈ ਕਰਦੇ ਹੋ ਤੇ ਲੀਗਲੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਮੈਰਿਜ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਮਤਲਬ ਜਿਹੜਾ ਮਦਰ ਆ ਉਹਨਾਂ ਰਿਲੇਸ਼ਨ ਤਾਂ ਉਹ ਤਾਂ ਮਾਂ ਹੀ ਆ। ਆਬਵੀਅਸ ਹੀ ਹੈਗਾ ਹਨਾ, ਤੇ ਉਹਦੇ ਵਿੱਚ ਮੈਰਿਜ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਸੋ ਜਿਹਨਾਂ ਤੋਂ ਉਹ ਮੰਗ ਰਹੇ ਆ ਤਾਂ ਇਹਨਾਂ ਨੂੰ ਉਹ ਲਾਅ ਪੁਆਇੰਟ ਜਿਹੜਾ ਉਹ ਆਰਗਿਊ ਕਰਨਾ ਪੈਣਾ ਕਿ ਤੁਸੀਂ ਗਲਤ ਆ, ਤੁਸੀਂ ਇਹਦੇ ਵਿੱਚ ਮੈਰਿਜ ਸਰਟੀਫਿਕੇਟ ਦੀ ਰਿਕੁਆਇਰਮੈਂਟ ਨਹੀਂ ਹੈਗੀ ਮਦਰ ਵਾਲੇ ਕੇਸ ਦੇ ਵਿੱਚ। ਤੇ ਦੂਜਾ ਇਹ ਹੈ ਕਿ ਉਹਨਾਂ ਨੂੰ ਜਦੋਂ ਪੁਰਾਣੇ ਜਿਹੜੇ ਵਿਆਹ ਸੀਗੇ ਉਹ ਰਜਿਸਟਰ ਨਹੀਂ ਹੁੰਦੇ ਸੀਗੇ, ਉਹ ਬਾਅਦ ਚ ਹੀ ਜਿਹੜੇ ਰਜਿਸਟਰ ਹੋਣੇ ਸ਼ੁਰੂ ਹੋਏ ਜੀ। ਸੋ ਕੀ ਹੈ ਕਿ ਉਹ ਆਪਣੇ ਜਿਹੜਾ ਮੈਰਿਜ ਦਾ ਰਜਿਸਟਰਾਰ ਦਾ ਆਫਿਸ ਆ, ਉੱਥੋਂ ਉਹ ਜਾ ਕੇ ਇੱਕ ਨਾਨ ਅਵੇਲੇਬਿਲਿਟੀ ਦੀ ਲੈਟਰ ਲੈ ਸਕਦੇ ਆ, ਨਾਨ ਅਵੇਲੇਬਿਲਿਟੀ ਆਫ ਮੈਰਿਜ ਸਰਟੀਫਿਕੇਟ, ਕਿ ਆਪਾਂ ਆਪਣੇ ਰੈਕਡ ਚੈੱਕ ਕਰ ਲਏ ਆ, ਸਾਨੂੰ ਵਿਆਹ ਦਾ ਸਰਟੀਫਿਕੇਟ ਨਹੀਂ ਮਿਲਿਆ। ਤੇ ਇਹਦੇ ਨਾਲ ਉਹ 2 ਐਫੀਡੇਵਿਟ ਲਾਣ ਉਹ ਲੋਕਾਂ ਦੇ ਜਿਹੜੇ ਵਿਆਹ ਤੇ ਗਏ ਸੀਗੇ, ਤੇ ਜਿਹੜੇ ਕਹਿਣ ਕਿ ਆਹੋ ਆਪਾਂ ਵਿਆਹ ਅਟੈਂਡ ਕੀਤਾ ਤੇ ਸਾਨੂੰ ਪਤਾ ਇਹ ਲੀਗਲੀ ਮੈਰਿਡ ਸੀਗੇ ਤੇ ਇਹ ਬੱਚਾ ਇਹ ਵਾਲੇ ਸਾਲ ਦੇ ਵਿੱਚ ਪੈਦਾ ਹੋਇਆ। ਠੀਕ ਹੈ ਜੀ। ਠੀਕ ਹੈ ਜੀ। ਚਲੋ ਸੋ ਇਹ ਚੀਜ਼ ਜਿਹੜੀ ਜ਼ਰੂਰ ਧਿਆਨ ਹਿੱਤ ਜਿਹੜਾ ਉਹ ਸਾਰੇ ਜਣੇ ਰੱਖਣ। ਇੱਕ ਪ੍ਰੋਬਲਮ ਉੱਥੇ ਇਹ ਆ ਜਾਂਦੀ ਹੈ ਅਟਰਨੀ ਟੇਕ ਕੇ ਨਾ ਜੀ, ਉਹ ਜਿਹੜੇ ਸੁਵਿਧਾ ਸੈਂਟਰ ਜਿਨ੍ਹਾਂ ਤੋਂ ਇਹ ਸਾਰਾ ਕੁਝ ਕਰਵਾਉਣਾ, ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਪਤਾ ਨਹੀਂ ਆ।
ਸੋ ਬੰਦੇ ਨੂੰ ਹੱਥ ਪੱਲਾ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਬੰਦਾ ਕਰੇ ਤਾਂ ਕਰੇ ਕੀ, ਜਾਣਾ ਕਿੱਧਰ ਆ, ਕਿੱਥੋਂ ਜਿਹੜੇ ਫਿਰ ਸਰਟੀਫਿਕੇਟ ਜਿਹੜੇ ਉਹ ਬਣਵਾਉਣੇ ਆ। ਸੋ ਇਸ ਮਾਮਲੇ ਦੇ ਵਿੱਚ ਕੀ ਤੁਹਾਡੇ ਉੱਥੇ ਕੋਈ ਕੰਟੈਕਟਸ ਹੈਗੇ ਨੇ ਜਿਹੜੀ ਹੈਲਪ ਕਰ ਸਕਦੇ ਨੇ? ਇੰਡੀਆ ਦੇ ਵਿੱਚ ਦੇਖੋ ਕੰਟੈਕਟਸ ਤਾਂ ਸੀਗੇ, ਪਰ ਆਪਾਂ ਨਾ ਉਹ ਪੰਗਿਆਂ 'ਚ ਪੈਣਾ ਨਹੀਂ ਚਾਹੁੰਦੇ, ਕਿਉਂਕਿ ਠੀਕ ਹੈ। ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਕੋਈ ਸਿਸਟਮ ਤਾਂ ਹੈ ਨਹੀਂਗਾ, ਤੇ ਏਦਾਂ ਦੀ ਕੋਈ ਜ਼ਿੰਮੇਵਾਰੀ ਜੇ ਫੜ ਲਈਏ ਤਾਂ ਉਹ ਤੁਹਾਨੂੰ ਪਤਾ ਹੀ ਆ, ਪੈਸਾ ਖਿਲਾ ਕੇ ਤਾਂ ਦੇਸ਼ ਚੱਲਦਾ ਹੈ ਨਾ। ਤੇ ਜੀ। ਤੇ ਤਾਂ ਕਰਕੇ ਨਾ ਜਦੋਂ ਆਪਾਂ ਕੀਤਾ ਸੀਗਾ, ਜਦੋਂ ਤੁਸੀਂ ਦੇਖਿਆ ਹੀ ਆ ਕਿ ਉਹ ਪੁੱਛਦੇ ਆ ਇੰਡੀਆ ਦੇ OCI ਕਾਰਡ ਜਾਂ ਇਹ ਕਈ ਚੀਜ਼ਾਂ ਤਾਂ ਚਲੋ ਸੌਖੀਆਂ ਆਪਾਂ ਕਰ ਵੀ ਸਕਦੇ ਸੀਗੇ, ਪਰ ਆਪਾਂ ਉਹ ਔਨ ਪਰਪਸ ਜਿਹੜੀ ਆ ਉਹ ਕਰਦੇ ਨਹੀਂ, ਕਿਉਂਕਿ ਆਪਾਂ ਜਿਹੜੀ ਐਮਬੈਸੀ ਆ ਜਾਂ ਜਿਹੜੇ ਉਹ ਇੰਡੀਆ ਵਾਲੇ ਜਿਹੜੇ ਹੈਗੇ ਆ, ਆਪਾਂ ਉਹਨਾਂ ਨਾਲ ਡੀਲ ਨਹੀਂ ਕਰਨਾ ਚਾਹੁੰਦੇ, ਰੂਡ ਬਹੁਤ ਆ, ਬੋਲਣ ਦਾ ਨਹੀਂ ਪਤਾ, ਕਾਲ ਇਹਨਾਂ ਨੂੰ ਕਰੋ ਦੱਸੋ। ਇਹ ਹੈ ਕਿ ਤਾਂ ਕਰਕੇ ਆਪਾਂ ਤਾਂ ਹੁਣ US 'ਚ ਹੀ ਰਹਿੰਦੇ ਆ, ਤਾਂ ਕਰਕੇ ਸਾਨੂੰ ਇਹ ਹੈ ਕਿ ਜਿਹੜੀ ਪ੍ਰੋਫੈਸ਼ਨਲ ਜਿਹੜੀਆਂ ਸੰਸਥਾਵਾਂ ਹੈਗੀਆਂ US ਵਾਲੀ ਜਿਹੜੀ ਸਾਈਡ ਆ, ਉੱਥੇ ਹੀ ਆਪਾਂ ਜਿਹੜਾ ਆਪਣਾ ਫੋਕਸ ਰੱਖਦੇ ਆ। ਠੀਕ ਹੈ। ਇਹਨਾਂ ਜਿਹੜੇ ਦੋ ਉੱਥੇ ਤਰੀਕੇ ਆ, ਇੱਕ ਤਾਂ ਹੈਗਾ ਕਿ ਤੁਸੀਂ ਉੱਥੇ ਵਕੀਲ ਹਾਇਰ ਕਰ ਲਓ ਕੋਈ, ਤੇ ਵਕੀਲ ਦਾ ਜ਼ਿਆਦਾਤਰ ਏਦਾਂ ਹੁੰਦਾ ਕਿ ਜਿਹੜਾ ਯੰਗ ਬੰਦਾ ਕੋਈ ਗ੍ਰੈਜੂਏਟ ਹੋਇਆ, ਜਿਹੜਾ ਨਵਾਂ ਵਕੀਲ ਬਣਿਆ 2-3 ਸਾਲ ਦਾ, ਇੰਡੀਆ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਕਿ ਵਕੀਲ ਜਿਹੜੇ ਹੈਗੇ ਆ ਉਹਨਾਂ ਨੂੰ ਟਾਈਮ ਲੱਗਦਾ ਆਪਣੇ ਪੈਸੇ ਬਣਾਉਣ ਲਈ, ਉੱਤੇ ਪਹੁੰਚਣ ਲਈ ਲੈਡਰ ਤੇ ਉਹ ਜਿਹੜੇ ਹੈਗੇ ਆ ਮਹਿਕਮਿਆਂ ਦੇ ਕੰਮ ਜਿਹੜੇ ਉਹ ਕਢਾ ਸਕਦੇ ਆ ਤੁਹਾਡੇ। ਸੋ ਤੁਸੀਂ ਉਹਨਾਂ ਨੂੰ ਵਕੀਲ ਨੂੰ ਕੰਟੈਕਟ ਕਰ ਲਓ। ਤੇ ਦੂਜਾ ਤਰੀਕਾ ਫਿਰ ਉੱਥੇ ਇਹੀ ਹੁੰਦਾ ਕਿ ਤੁਸੀਂ ਸਿਫਾਰਿਸ਼ ਪਵਾ ਸਕਦੇ ਆ ਮੰਤਰੀ ਦੀ, ਕਿਸੇ ਦੀ, MLA ਦੀ, ਲੋਕਲ, ਉਹ ਤੁਹਾਡਾ ਕੰਮ ਜਿਹੜਾ ਉਹ ਕਰ ਸਕਦੇ ਆ। ਸੋ ਜੀ ਇਹੀ ਦੋ ਹੀ ਤਰੀਕੇ ਆਪਾਂ ਦੇਖਿਆ ਕਿ ਸਕਸੈਸਫੁਲ ਆ, ਜਿੰਨਾ ਕਿ ਕਲਾਇੰਟ ਤੋਂ ਸੁਣੀਦਾ। ਦੇਖ ਲਓ ਜੀ ਹਾਲ ਵੀ ਉੱਥੇ ਹਾਂਜੀ। ਬਣਦਾ ਕਿੱਦਾਂ ਆ। ਇੱਕ ਜਿਹੜਾ ਅਟਰਨੀ ਟਿਕਣਾ ਜੀ, ਜਿੰਨੇ ਵੀ ਸਾਡੇ ਅਸਾਈਲਮ ਵਾਲੇ ਅਪਲਾਈ ਕਰਦੇ ਆ ਉਹ ਹਮੇਸ਼ਾ ਹੀ ਪੁੱਛਦੇ ਆ ਜੀ ਉਹ ਵੀ ਕੈਂਪਾਂ ਦਾ ਕੀ ਹਾਲ ਆ, ਫਲਾਈਟਾਂ ਤਾਂ ਨਹੀਂ ਮੁੜ ਕੇ ਜਿਹੜਾ ਉਹ ਵਾਪਸ ਕਰੀ ਜਾਂਦੇ, ਰਿਮੇਨ ਇਨ ਮੈਕਸੀਕੋ ਪਾਲਿਸੀ ਦਾ, ਉਸ ਦਾ ਵੀ ਬੜਾ ਜਿਹੜਾ ਉਹ ਰੌਲਾ ਆ। ਜੇ ਤੁਹਾਡੇ ਕੋਲ ਇਸ ਦੇ ਉੱਤੇ ਕੋਈ ਅਪਡੇਟ ਹੋਵੇ, ਕੀ ਆ, ਕੁਛ ਨਾ ਕੁਛ ਤੁਹਾਡੇ ਮੂੰਹੋਂ ਜ਼ਰੂਰ ਸੁਣਨਾ ਚਾਹੁੰਦੇ ਨੇ, ਦੱਸ ਦਿਓ ਜੀ ਕੀ ਜਿਹੜਾ ਇਸ ਮਾਮਲੇ ਦੇ ਵਿੱਚ ਚੱਲ ਰਿਹਾ ਹੈਗਾ। ਕੈਂਪਾਂ ਦੇ ਜੀ ਏਦਾਂ ਹੈ ਕਿ ਕਾਫੀਆਂ ਨੇ ਸਾਨੂੰ ਜਿੱਦਾਂ ਹਾਇਰ ਕੀਤਾ ਸੀਗਾ, ਉਹਨਾਂ ਦੀ ਜਿੱਦਾਂ ਬਿਆਨ ਫੇਲ ਹੋ ਗਏ ਦੂਜੇ ਵਾਰੇ ਉੱਤੇ, ਤੇ ਕਾਫੀ ਸਾਰੇ ਉਹਨਾਂ ਨੇ ਕੱਢ ਵੀ ਦਿੱਤੇ। ਕਈ ਹੁਣ ਜਿਹੜੇ ਕੈਂਪ ਡਿਪੈਂਡ ਕਰਦਾ ਕਿ ਏਦਾਂ ਵੀ ਸੁਣਨ ਨੂੰ ਆ ਰਿਹਾ ਕਿ ਕਈ ਜਿਹੜੇ ਕੈਂਪ ਵਾਲੇ ਜਿਹੜੇ ਹੈਗੇ ਆ, ਕਈ ਨਾ ਇਹ ਜੱਜ ਦੇ ਉੱਤੇ ਡਿਪੈਂਡ ਕਰਦਾ ਕਿ ਜੱਜ ਦੀ ਜਿਹੜੀ ਟੋਟਲ ਡਿਸਕ੍ਰੈਸ਼ਨ ਆ। ਠੀਕ ਹੁਣ ਹੈ। ਜਿੱਦਾਂ ਕਈ ਜੱਜ ਆ, ਉਹਨਾਂ ਤੋਂ ਕਈ ਜੱਜ ਜਿਹੜੇ ਹੈਗੇ ਆ ਉਹ ਤਕਰੀਬਨ ਜਿਹੜੇ ਸਾਰੇ ਕੇਸ ਜਿਹੜੇ ਆ ਨਾ ਉਹ ਡਿਨਾਈ ਕਰ ਦਿੰਦੇ ਆ। ਅੱਛਾ ਜੀ। ਹਾਂ, 10-10, 15-15, ਜਿੱਦਾਂ ਹੁਣ ਆਪਾਂ ਫਿਰ ਉਹਨਾਂ ਨੂੰ ਪੁੱਛਿਆ, ਫਿਰ ਉਹ ਕਹਿੰਦਾ ਕਿ ਭਾਜੀ ਜਿਹੜੇ ਨਾਲ ਦੇ ਵੀ ਸੀਗੇ ਸਾਰੇ ਬੰਦੇ ਜਿਹੜੇ ਆ ਵਾਪਸ ਭੇਜਤੇ ਆ। ਤੇ ਕਈ ਹੁਣ ਜਿਹੜੇ ਆ ਉਹ ਦੱਸਦੇ ਕਿ ਨਹੀਂ, ਇੰਟਰਵਿਊ ਵੀ ਨਹੀਂ ਲਈ, ਸਿੱਧੇ ਹੀ ਛੱਡਤਾ ਉਹਨਾਂ ਨੇ ਕਿ ਜਾਓ ਬਾਹਰ, ਹਨਾ, ਨੋਟਿਸ ਆ ਜਾਊਗਾ। ਤੇ ਜਿਹੜੇ ਫੀਮੇਲਸ ਹੈਗੇ ਉਹਨਾਂ ਨੂੰ ਛੱਡ ਦਿੰਦੇ ਸਿੱਧੇ, ਜਿਹੜੇ ਮਾਈਨਰ ਆ ਰਹੇ ਆ ਉਹਨਾਂ ਨੂੰ ਸਿੱਧੇ ਛੱਡ ਦਿੰਦੇ ਆ ਕਿ ਉਹਨਾਂ ਦੀ ਜਿਹੜੀ ਇੰਨਾ ਹੀ ਜੇ ਉਹ ਦੱਸਣ ਕਿ ਬਸ ਮੇਰੀ ਜਾਨ ਨੂੰ ਖਤਰਾ, ਕਿੱਦਾਂ ਬਹੁਤ ਛੋਟੇ ਜਿਹੇ ਬਿਆਨ ਜਿੱਦਾਂ ਲੈ ਕੇ ਉਹਨਾਂ ਨੂੰ ਛੱਡ ਦਿੰਦੇ ਨੇ। ਜਿਹੜੀਆਂ ਫੈਮਿਲੀ ਕ੍ਰਾਸ ਕਰ ਰਹੀਆਂ, ਬੱਚਿਆਂ ਨਾਲ, ਘਰ ਵਾਲੀ, ਉਹਨਾਂ ਨੂੰ ਵੀ ਉਹ ਜਿਹੜਾ ਛੇਤੀ ਛੱਡ ਦਿੰਦੇ ਨੇ। ਜਿਹੜੇ ਅਡਲਟ ਮੇਲ ਹੈਗੇ ਆ, ਉਹ ਡਿਪੈਂਡ ਕਰਦਾ ਕਿ ਸੋ ਕੈਂਪਾਂ ਦੇ ਵਿੱਚ ਵੀ ਏਦਾਂ ਕਿ ਟ੍ਰਾਂਸਫਰ ਕਰ ਦਿੰਦੇ ਨੇ ਜਾਰਜੀਆ ਤੋਂ ਲੂਜ਼ੀਆਨਾ, ਤੇ ਇਹ ਡਿਪੈਂਡ ਕਰਦਾ ਕਿ ਕਿਹੜੇ ਕੈਂਪ ਤੋਂ ਕਿੱਥੇ ਉਹਨੂੰ ਟ੍ਰਾਂਸਫਰ ਕੀਤਾ, ਤੇ ਅੱਗੇ ਜਿਹੜਾ ਟਰੈਕ ਰੈਕਡ ਜਿਹੜਾ ਹੈਗਾ ਜੱਜ ਦਾ ਕੀ ਆ, ਕਿ ਕਿਸ ਹਿਸਾਬ ਨਾਲ ਉਹ ਸੋਚਦਾ। ਤੇ ਪਹਿਲਾਂ ਵੀ ਆਪਾਂ ਵਿਜੇ ਕੁਮਾਰ ਵਾਲਾ ਜਿੱਦਾਂ ਕੇਸ ਡਿਸਕਸ ਕੀਤਾ ਸੀਗਾ ਕਿ ਅੱਗੇ ਆਪਸ਼ਨ ਨਹੀਂ ਹੈਗੀ ਬੰਦੇ ਕੋ, ਕਿ ਜੇ ਇੱਕ ਵਾਰੀ ਜੱਜ ਨੇ ਡਿਨਾਈ ਕਰਤਾ ਤੇ ਫਿਰ ਵਾਪਸ ਹੀ ਆਇਆ ਨਾ। ਸੋ ਇਹ ਚੀਜ਼ ਆ ਕਿ ਇਹ ਤੁਹਾਡੀ ਕਿਸਮਤ ਆ ਕਿੱਦਾਂ ਦਾ ਜੱਜ ਮਿਲਦਾ। ਪਰ ਜੇ ਦੱਸੀਏ ਤੁਹਾਨੂੰ ਕਿ ਆ ਕੇ ਜੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਦੱਸੋ ਆਪਣਾ ਕਿ ਹਾਂ ਮੇਰੀ ਜਾਨ ਨੂੰ ਖਤਰਾ, ਮੈਂ ਕਿਹੜੀ ਪਾਰਟੀ ਦਾ ਮੈਂਬਰ ਸੀਗਾ, ਕਿੰਨੀ ਵਾਰੀ ਮੇਰੇ ਤੇ ਹਮਲਾ ਹੋਇਆ, ਕਿੰਨੇ ਬੰਦੇ ਸੀਗੇ, ਮਤਲਬ ਕਿ ਤੁਹਾਡੇ ਬਿਆਨ ਦੇ ਵਿੱਚ ਗਲਤੀ ਨਹੀਂ ਕੋਈ ਹੈਗੀ। ਤੇ ਫਿਰ ਰੀਲੋਕੇਸ਼ਨ ਵਾਲੇ ਮੁੱਦੇ ਤੇ ਵੀ ਆਪਾਂ ਗੱਲ ਕੀਤੀ ਸੀ ਕਿ ਥੱਲੇ ਕਿਤੇ ਹੋਰ ਕਿਉਂ ਨਹੀਂ ਜਾ ਸਕਦੇ, ਕਿਸੇ ਹੋਰ ਸਟੇਟ ਦੇ ਵਿੱਚ। ਉਹ ਵਾਲਾ ਤੁਸੀਂ ਕਿ ਮੰਗਾ ਜੇ ਤੁਹਾਡੀਆਂ ਕਿ ਇਹ ਮੰਗਾ ਮੈਂ ਥੱਲੇ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਵੀ ਨਹੀਂ ਮੰਗ ਸਕਦਾ, ਤੇ ਜੇ ਤੁਸੀਂ ਸਾਰੀ ਪ੍ਰੋਪਰ ਤਰੀਕੇ ਨਾਲ ਜਿਹੜੇ ਬਿਆਨ ਉਹ ਦਿੰਦੇ ਹੋ ਤਾਂ ਫਿਰ ਤੁਹਾਡੇ ਚਾਂਸ ਹੁੰਦੇ ਆ ਛੁੱਟਣ ਦੇ। ਜੀ। ਤੇ ਅੱਜ ਦੇ ਹਾਲਾਤਾਂ 'ਚ ਜਿੱਦਾਂ ਹੁਣ ਅਟਰਨੀ ਟਿਕਣਾ ਜੀ, ਆਪਾਂ ਦੇਖ ਰਹੇ ਹਾਂ ਵੀ ਉੱਥੇ ਕਿੰਨੇ ਭੜਕਾਊ ਭਾਸ਼ਣ, ਕਿੰਨੇ ਭੜਕਾਊ ਗੱਲਾਂ, ਬਿਆਨ ਜਿਹੜੇ ਆ ਰਹੇ ਆ, ਸਿੱਖਾਂ ਨੂੰ ਲੈ ਕੇ ਵੀ, ਪੰਜਾਬੀਆਂ ਨੂੰ ਲੈ ਕੇ ਵੀ ਮੋਦੀ ਦੀ ਜਿਹੜੀ ਰੈਲੀ ਤੋਂ ਬਾਅਦ ਦੇ ਵਿੱਚ ਜੋ ਕੁਛ ਵੀ ਹੋਇਆ ਸੀ, ਜਿਹੜੀ ਹੋਈ ਨਹੀਂ ਸੀ, ਕੀ ਉਹ ਸਾਰੇ ਕੁਛ ਵੀ ਅਸਾਈਲਮ ਜਿਹੜਾ ਅਪਲਾਈ ਕਰ ਰਹੇ ਆ ਜਾਂ ਉਹ ਹੈਗੇ ਆ, ਉਹ ਉਹਨਾਂ ਨਿਊਜ਼ ਕਟਿੰਗਸ ਨੂੰ ਜਾਂ ਉਹਨਾਂ ਬਿਆਨਾਂ ਨੂੰ ਵਰਤ ਸਕਦੇ ਆ ਆਪਣੇ ਕੇਸ ਦੇ ਲਈ? ਜੀ ਬਿਲਕੁਲ ਵਰਤ ਸਕਦੇ ਆ, ਤੇ ਇਨਫੈਕਟ ਇਹਨੂੰ ਕੰਟਰੀ ਕੰਡੀਸ਼ਨਸ ਇਹਨੂੰ ਕਹਿੰਦੇ ਨੇ, ਤੇ ਆਪਾਂ ਨਜ਼ਰ ਰੱਖੀ ਦੀ ਹੈ ਹਨਾ ਐਜ਼ ਅ ਲਾਇਰ। ਤੇ ਜਿਹੜਾ ਵੀ ਕੇਸ ਆਂਦਾ ਲੇਟੈਸਟ, ਆਪਾਂ ਜੋ ਵੀ ਚੱਲਦਾ ਉਹ ਆਪਾਂ ਜ਼ਰੂਰ ਉਹਨਾਂ ਨੂੰ ਸ਼ੋਅ ਕਰਦੇ ਆ। ਤੇ ਹੁਣ ਇਹਦੇ ਵਿੱਚ ਹੁਣ ਕੀ ਦੇਖਿਆ ਕਿ ਜਦੋਂ ਮੈਂ
ਤਕਰੀਬਨ ਜਿਹੜੇ ਕੇਸ ਸੀਗੇ ਉਹ ਪੋਲੀਟੀਕਲ ਅਸਾਈਲਮ ਦੇ ਬੇਸ ਤੇ ਹੀ ਜਿਹੜੇ ਸੀਗੇ ਫਾਈਲ ਹੁੰਦੇ ਸੀਗੇ। ਸੋ ਹੁਣ ਇਹ ਸਾਰੇ ਤੋਂ ਬਾਵਜੂਦ ਇਹ ਲੱਗਦਾ ਕਿ ਜਿਹੜਾ ਇੱਕ ਨੈਸ਼ਨੈਲਿਟੀ ਤੇ ਐਥਨੀਸਿਟੀ ਹੁੰਦੀ ਹੈ ਕਿ ਪੰਜਾਬੀ ਜਿਹੜੇ ਆ ਉਹ ਇੱਕ ਐਥਨਿਕ ਗਰੁੱਪ ਆ, ਬਾਕੀਆਂ ਨਾਲੋਂ ਅਲੱਗ ਆ। ਸੋ ਇੱਕ ਜਿਹੜਾ ਨਵੀਂ ਅਸਾਈਲਮ ਦੀ ਜਿਹੜੀ ਗਰਾਊਂਡ ਆ ਉਹ ਕ੍ਰੀਏਟ ਹੋ ਰਹੀ ਆ, ਜਿਹਦੇ ਵਿੱਚ ਕਿ ਜੇ ਇਹ ਏਦਾਂ ਕਹਿੰਦੇ ਕਿ ਪੰਜਾਬੀਆਂ ਨੂੰ ਏਦਾਂ ਕਰਨਾ, ਪੰਜਾਬੀਆਂ ਨੂੰ ਏਦਾਂ ਕਰਨਾ, ਜਾਂ ਏਦਾਂ ਦੀਆਂ ਖਬਰਾਂ ਇਹ ਦਿੰਦੇ ਆ, ਤੇ ਜਿਹੜਾ ਅਸਾਈਲਮ ਦੀ ਇੱਕ ਗਰਾਊਂਡ ਸਾਡੇ ਕੋਲ ਹੋਰ ਆ ਜਾਣੀ ਆ ਨੈਸ਼ਨੈਲਿਟੀ ਦੇ ਬੇਸਿਸ ਤੇ ਕਿ ਪੰਜਾਬੀ ਜਿਹੜੇ ਆ ਉਹ ਇੱਕ ਐਥਨਿਕ ਗਰੁੱਪ ਆ, ਤੇ ਇਹ ਜਿਹੜੀ ਮੇਨ ਸਰਕਾਰ ਹੈ ਇਹਨਾਂ ਨੂੰ ਅਲੱਗ ਸਮਝਦੀ ਹੈ। ਤੇ ਸੋ ਇਹ ਹੈ ਕਿ ਜੇ ਇਹ ਵਾਲੇ ਰਾਹ ਚੱਲਦੇ ਆ ਤੇ ਉਹਦਾ ਜਿਹੜਾ ਅਸਾਈਲਮ ਦਾ ਜਿਹੜਾ ਕਲੇਮ ਆ ਉਹ ਵਾਧਾ ਹੋਊਗਾ, ਉਹਦੇ ਵਿੱਚ ਸਾਡੇ ਕੋਲ ਇੱਕ ਹੋਰ ਚੀਜ਼ ਆਰਗਿਊ ਕਰਨ ਲਈ ਆਜੂ। ਜੀ ਜੀ ਬਿਲਕੁਲ। ਤੇ ਅਟਾਰਨੀ ਟਿਰਕੈਨਾ ਜੀ, ਮੈਨੂੰ ਪਤਾ ਵੀ ਆਪਾਂ ਸਮਾਂ ਥੋੜਾ ਵੱਧ ਲੈ ਗਏ ਆ, ਤੁਸੀਂ ਕੋਈ ਨਹੀਂ ਸਿਹਤ ਦਾ ਵੀ ਧਿਆਨ ਰੱਖੋ, ਆਰਾਮ ਵੀ ਜਿਹੜਾ ਉਹ ਕਰੋ। ਮਾਫੀ ਚਾਹੁੰਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਤੋਂ, ਤੁਹਾਡੀਆਂ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਜਿਹੜੀਆਂ ਉਹ ਲੈ ਸਕਾਂਗੇ। ਉਮੀਦ ਕਰਦੇ ਆ ਅਗਲੇ ਹਫਤੇ ਜਿਹੜਾ ਸਾਰਾ ਕੁਝ ਠੀਕ ਹੋਵੇ, ਸਾਰੇ ਜਣੇ ਭਲੇ ਚੰਗੇ ਹੋਣ, ਤਾਂ ਆਪਾਂ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਅਗਲੇ ਵੀਕ ਤੋਂ ਜਿਹੜਾ ਮੁੜ ਦੁਬਾਰਾ ਸ਼ੁਰੂ ਕਰਾਂਗੇ। ਤੇ ਅਟਾਰਨੀ ਟਿਰਕੈਨਾ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਅਗਲੇ ਹਫਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।